ਅਤੇ ਪੰਜਾਬੀ ਕਲਚਰਲ ਸੈਂਟਰ ਦੇ ਸੱਦੇ ਦੇ ਉੱਤੇ ਪਹੁੰਚੇ ਸਾਰੇ ਹੀ ਕਵੀਜਨ, ਉਹਨਾਂ ਸਾਰਿਆਂ ਨੂੰ ਅਸੀਂ ਨਿੱਘੀ ਜੀ ਆਇਆਂ ਨੂੰ ਆਖਦੇ ਹਾਂ, ਸਭ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਆਪਾਂ ਇਸ ਵਿਸ਼ੇਸ਼ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰ ਰਹੇ ਹਾਂ। ਸਾਰੇ ਜਣੇ ਆਪਾਂ ਇੱਥੇ ਇਕੱਤਰ ਹੋਏ ਹਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550ਵੇਂ ਆਗਮਨ ਪੁਰਬ ਦੇ ਇਹ ਸੰਬੰਧ ਦੇ ਵਿੱਚ ਇਸ ਸਾਲ ਦੇ ਵਿੱਚ ਇਹ ਵਿਸ਼ੇਸ਼ ਕਵੀ ਦਰਬਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਰਪਿਤ ਆਪਾਂ ਇੱਥੇ ਇਕੱਤਰ ਹੋਏ ਹਾਂ। ਉਹਨਾਂ ਦੀ ਉਸਤਤ ਦੇ ਵਿੱਚ ਜਿਹੜੇ ਆਪਾਂ ਸਾਰੇ ਜਾਣੇ ਆਪੋ ਆਪਣੀਆਂ ਰਚਨਾਵਾਂ ਸਾਰੇ ਜਾਣੇ ਇੱਥੇ ਸਾਂਝੇ ਕਰਾਂਗੇ। ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰਲ ਸੈਂਟਰ USA ਦੇ ਸਾਂਝੇ ਉਦਮਾਂ ਦਾ ਸਦਕਾ ਇਹ ਜਿਹੜਾ ਆ ਅੱਜ ਸਮਾਗਮ ਆ ਉਹ ਕਰਵਾਇਆ ਜਾ ਰਿਹਾ ਆ। ਮੈਂ ਦੇਖ ਰਿਹਾ ਵੀ ਦੂਰੋਂ ਨੇੜਿਓਂ ਬਹੁਤ ਜਿਹੜੇ ਕਵੀ ਜਨ ਜਿਹੜੇ ਪਹੁੰਚੇ ਨੇ, ਸਭਨਾਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਗੁਰੂ ਨਾਨਕ ਦੇਵ ਜੀ ਬਾਰੇ ਬੋਲਣ ਲਈ ਬਹੁਤ ਕੁਛ ਹੈ, ਪਰ ਕਿਉਂਕਿ ਮੈਂ ਦੇਖ ਰਿਹਾ ਵੀ ਆਪਣੇ ਕੋਲ ਕਾਫੀ ਜ਼ਿਆਦਾ ਕਵੀ ਜਨ ਪਹੁੰਚੇ ਹੋਏ ਨੇ, ਸੋ ਆਪਾਂ ਸਾਰਿਆਂ ਦੀਆਂ ਵੱਖ-ਵੱਖ ਰਚਨਾਵਾਂ ਜਿਹੜੀਆਂ ਉਹਨਾਂ ਦੇ ਪਾਸੋਂ ਜਿਹੜੀਆਂ ਸੁਣਾਂਗੇ, ਕੀ ਜਿਹੜੇ ਆ ਉਹ ਸਾਰਿਆਂ ਦੇ ਲਈ ਬੋਲਣ ਦੇ ਲਈ ਆ। ਸੋ ਤੁਸੀਂ ਸਾਰੇ ਜਾਣੇ ਇਸ ਟਾਈਮ ਫੇਸਬੁੱਕ ਦੇ ਉੱਤੇ ਲਾਈਵ ਵੀ ਹੋ, ਨਾਲ ਦੇ ਨਾਲ ਪੰਜਾਬੀ ਰੇਡੀਓ USA ਦੇ ਪੂਰੇ ਹੀ ਗਲੋਬਲ ਨੈਟਵਰਕ ਦੇ ਉੱਤੇ ਤੁਸੀਂ ਇਸ ਟਾਈਮ ਇਹ ਨਾਲ ਪ੍ਰੋਗਰਾਮ ਲਾਈਵ ਜਿਹੜਾ ਆ ਉਹ ਚੱਲ ਰਿਹਾ ਆ। ਸੋ ਆਪ ਸਭ ਨੂੰ ਅਤੇ ਜਿਹੜੇ ਸੁਣ ਰਹੇ ਸਾਰੇ ਸਰੋਤੇ ਆ ਉਹਨਾਂ ਸਾਰਿਆਂ ਨੂੰ ਵੀ ਨਿੱਘੀ ਜੀ ਆਇਆਂ ਨੂੰ ਆਖਦੇ ਹਾਂ। ਅਤੇ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਹੁਣ ਮੈਂ ਬੇਨਤੀ ਕਰਦਾ ਹਾਂ ਪੰਜਾਬੀ ਕਲਚਰ ਸੈਂਟਰ ਦੇ ਕੋਆਰਡੀਨੇਟਰ ਸਰਦਾਰ ਦਲਜੀਤ ਸਿੰਘ ਸਰਾਂ ਜੀ ਨੂੰ ਵੀ ਉਹ ਆਉਣ ਅਤੇ ਆ ਕੇ ਇਸ ਪ੍ਰੋਗਰਾਮ ਦਾ ਆਗਾਜ਼ ਕਰਨ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ। ਪੰਜਾਬੀ ਕਲਚਰ ਸੈਂਟਰ USA ਅਤੇ ਪੰਜਾਬੀ ਰੇਡੀਓ USA ਦੇ ਵੱਲੋਂ ਅਸੀਂ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਪੁਰਬ ਨੂੰ ਸਮਰਪਿਤ ਕਾਫੀ ਪ੍ਰੋਗਰਾਮ ਉਲੀਕੇ ਹੋਏ ਨੇਗੇ, ਅਤੇ ਸਾਡਾ ਪਹਿਲਾ ਪ੍ਰੋਗਰਾਮ ਅੱਜ ਦਾ ਜਿਹੜਾ ਸਾਡਾ ਧਾਰਮਿਕ ਕਵੀ ਦਰਬਾਰ ਹੈ, ਕਿਉਂਕਿ ਬਾਬਾ ਜੀ ਖੁਦ ਵੀ ਬਹੁਤ ਵੱਡੇ ਸ਼ਾਇਰ ਸਨ, ਉਹ ਜਗਤ ਗੁਰੂ ਵੀ ਹਨ, ਉਹ ਬਹੁਤ ਵੱਡੇ ਵਿਦਵਾਨ ਵੀ, ਉਹ ਬਹੁਤ ਵੱਡੇ ਫਿਲਾਸਫਰ ਵੀ, ਉਹ ਪਾਤਸ਼ਾਹਾਂ ਦੇ ਪਾਤਸ਼ਾਹ ਵੀ, ਅਤੇ ਉਹ ਆਪਣੇ ਆਪ 'ਚ ਉਹਨਾਂ ਨੇ ਜੋ ਵੀ ਸਾਨੂੰ ਸਿੱਖਿਆ ਦਿੱਤੀ, ਜੋ ਵੀ ਜਗਤ ਨੂੰ ਸਿੱਖਿਆ ਦਿੱਤੀ, ਉਹ ਸ਼ਾਇਰੀ ਦੇ ਵਿੱਚ ਦਿੱਤੀ। ਸ਼ਾਇਰੀ ਅਤੇ ਸੰਗੀਤ ਗੁਰੂ ਸਾਹਿਬ ਦਾ ਜਿਹੜਾ ਸਾਰਾ ਉਹਨਾਂ ਵੇਲਿਆਂ ਦਾ, ਔਰ ਉਹ ਐਡੀ ਵੱਡੀ ਸ਼ਾਇਰੀ ਹੈ, ਐਡਾ ਵੱਡਾ ਫਲਸਫਾ ਹੈਗਾ, ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਸਾਡੇ ਹਾਣ ਦਾ, ਸਾਡੇ ਮਸਲਿਆਂ ਦੇ ਹਾਣ ਦਾ ਸਾਨੂੰ ਸੇਧ ਦੇਣ ਵਾਲਾ ਹੈਗਾ। ਬਾਬਰ ਬਾਣੀ, ਤੁਸੀਂ ਤਾਂ ਸ਼ਾਇਰ ਹੋ, ਖੈਰ ਮੈਂ ਇੱਕ ਸਰੋਤੇ ਦੇ ਤੌਰ 'ਤੇ ਜਾਂ ਪੱਤਰਕਾਰ ਦੇ ਤੌਰ 'ਤੇ ਤੁਹਾਡੇ ਨਾਲ ਕੁਛ ਗੱਲਾਂ ਬਹੁਤ ਥੋੜ੍ਹੀਆਂ ਸਾਂਝੀਆਂ ਕਰਨੀਆਂ ਬਹੁਤ ਲੇਟ ਆ, ਅਤੇ ਸਿਰਫ ਕਿਉਂਕਿ ਅਸੀਂ ਜੋ ਉਲੀਕਿਆ ਹੋਇਆ ਉਹਦੇ ਬਾਰੇ ਦੱਸਣ ਦੇ ਗੱਲ ਕਰਦਿਆਂ ਹੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਬਾਬਰ ਬਾਣੀ ਹੈ ਜਿਹੜੀ ਪਹਿਲੀ ਜਿਹੜੀ ਪੰਜਾਬੀ ਦੇ ਵਿੱਚ ਬਗਾਵਤ ਦੀ ਸ਼ਾਇਰੀ ਹੈ ਉਹ ਗਿਣੀ ਜਾਂਦੀ ਹੈ। ਸਿਰਫ ਉਹ ਐਡੀ ਵੱਡੀ ਰਚਨਾ ਹੈ ਕਿ ਉਹਨਾਂ ਵੇਲਿਆਂ 'ਚ ਜਿਸ ਮੁਹਾਵਰੇ, ਜਿਸ ਲਹਿਜੇ, ਜਿਸ ਅੰਦਾਜ਼ ਦੇ ਵਿੱਚ, ਜਿਸ ਬੁਲੰਦੀ ਦੇ ਨਾਲ ਕਹੀ ਗਈ ਹੈਗੀ, ਉਹਦਾ ਕੋਈ ਮੁਕਾਬਲਾ ਸਾਨੂੰ ਵਿਸ਼ਵ ਦੀ ਸ਼ਾਇਰੀ ਦੇ ਵਿੱਚ ਉੱਦਾਂ ਦਾ ਨਹੀਂ ਮਿਲਦਾ। ਅਤੇ ਬਾਬਾ ਜੀ ਨੇ ਖੁਦ ਵੀ ਜਿਹੜਾ ਸਾਹਿਤਕਾਰਾਂ ਬਾਰੇ ਕਿਹਾ ਸੀ, ਤੁਸੀਂ ਬਹੁਤ ਵਾਰੀ ਸੁਣਿਆ ਵੀ ਹੈਗਾ। ਸਾਡਾ ਜਿਹੜਾ ਕਵੀ ਦਰਬਾਰ ਦਾ ਪਹਿਲਾ ਜਿਹੜਾ ਨਾਂ ਸੀ, ਮੇਰੇ ਖਿਆਲ ਉਹ ਵੀ ਇਹੋ ਸੀ, ਧਨ ਲਿਖਾਰੀ। ਜਦੋਂ ਕਹਿੰਦੇ ਨੇ ਧਨ ਸੁਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਤੁਸੀਂ ਸ਼ਾਇਰ ਹੋ ਸਾਰੇ, ਇਹਦੇ ਸਾਰੇ ਅਰਥ ਸਮਝਦੇ ਹੋ, ਪਰ ਸਾਡੇ ਜਿਹੜੇ ਸਰੋਤੇ ਬਹੁਤ ਸੁਣ ਰਹੇ ਨੇ ਉਹਨਾਂ 'ਚੋਂ ਬਹੁਤ ਨੂੰ ਸ਼ਾਇਦ ਇਹਦੇ ਸਾਰੇ ਹੀ ਸ਼ਾਇਰੀ ਦੇ ਉਸ ਨਾ ਹੋਵੇ। ਮੈਂ ਬਿਆਨਣਾ ਸਿਰਫ ਸੰਖੇਪ ਵਿੱਚ ਹੀ ਚਾਹੁੰਦਾ ਵੀ ਬਾਬਾ ਨਾਨਕ ਨੇ ਕਿਹਾ ਹੈ ਕਿ ਜਿਹੜੀ ਉਹ ਕਾਲਮ, ਉਹ ਕਾਗਜ਼, ਉਹ ਕਲਮ, ਉਹ ਦਵਾ ਅਤੇ ਉਸ ਵਿੱਚ ਦੀ ਸ਼ਾਹੀ, ਉਹ ਲੇਖਕ ਜਿਹੜਾ ਸੱਚਾ ਨਾਮ ਕਹਿੰਦਾ, ਉਹ ਸਾਰੇ ਧਨ ਨੇ। ਅਤੇ ਤੁਸੀਂ ਆਪਾਂ ਅੱਜ ਸਾਰੇ ਜਿਹੜੇ ਇਕੱਠੇ ਹੋਏ ਹਾਂ ਇੱਥੇ ਪੰਜਾਬੀ ਕਲਚਰ ਸੈਂਟਰ USA ਦੇ ਵਿਹੜੇ ਵਿੱਚ, ਪੰਜਾਬੀ ਰੇਡੀਓ USA ਦੇ ਵਿਹੜੇ ਦੇ ਵਿੱਚ, ਉਹ ਸਾਰੇ ਇਸ ਤੁਹਾਡੀ ਲੇਖਣੀ ਦੇ ਵਿੱਚ, ਤੁਹਾਡੀ ਸ਼ਾਇਰੀ ਦੇ ਵਿੱਚ ਉਹ ਦਮ ਹੈ ਜਿਹੜਾ ਸਾਡੀ ਅੰਦਰਲੀ ਆਵਾਜ਼ ਨੂੰ, ਜਿਹੜਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈਗਾ। ਅੱਜ ਤੁਸੀਂ ਬਹੁਤ ਦੂਰੋਂ ਆਏ ਹੋ। ਇੱਕ ਢੰਗ ਨਾਲ ਇੱਕ ਕੌਮਾਂਤਰੀ ਕਵੀ ਦਰਬਾਰ ਵੀ ਹੈ ਸਾਡੇ ਕੋਲੋਂ, ਜਲੰਧਰ ਤੋਂ ਗੁਰਸ਼ਰਨ ਜੀ ਆਏ ਹੋਏ ਨੇ। ਬਹੁਭਾਸ਼ੀ ਕਵੀ ਦਰਬਾਰ ਵੀ ਹੈ ਸਾਡੇ ਕੋਲ, ਗੁਪਤਾ ਜੀ ਨੇ। ਅਦਰਵਾਈਜ਼ ਤੁਸੀਂ ਆਪ ਵੀ ਬਹੁਤ ਵੱਖ-ਵੱਖ ਭਾਸ਼ਾਵਾਂ 'ਚ। ਮੈਨੂੰ ਨਿੱਜੀ ਤੌਰ 'ਤੇ ਬੜੀ ਖੁਸ਼ੀ ਹੈ ਕਿ ਮੈਂ ਅੰਮ੍ਰਿਤਸਰ ਟਾਈਮ ਦਾ ਸੰਪਾਦਕ ਹੋਣ ਵੇਲੇ ਪਾਠਕ ਅਤੇ ਸਰੋਤੇ ਦੇ ਤੌਰ 'ਤੇ ਤੁਹਾਡੇ ਵਿੱਚੋਂ ਜਿਹਨਾਂ ਸਾਰੇ ਸ਼ਾਇਰਾਂ ਨੂੰ, ਤੁਹਾਡੇ ਬਹੁਤ ਉੱਚ ਪਾਏ ਦੇ ਕਲਾਮ ਨੂੰ ਸੁਣਦਾ ਰਹਾਂਗਾ। ਅੱਜ ਮੈਨੂੰ ਤੁਹਾਡੇ ਫਿਰ ਸਨਮੁਖ ਹੋਣ ਦਾ ਮੌਕਾ ਮਿਲਿਆ
ਤੇ ਮੇਰਾ ਧੰਨ ਪੈ ਗਿਆ ਕਿ ਤੁਹਾਨੂੰ ਜੀ ਆਇਆਂ ਕਹਿਣ ਦਾ ਮੌਕਾ ਵੀ ਮੈਨੂੰ ਮਿਲੇਗਾ। ਆਪਾਂ ਕਵੀ ਦਰਬਾਰ ਨੂੰ ਸ਼ੁਰੂ ਕਰਦੇ ਹਾਂ ਤੇ ਇਸ ਕਵੀ ਦਰਬਾਰ ਅੱਗੇ ਤੋਂ ਵੀ ਅਸੀਂ ਇੱਦਾਂ ਦੇ ਪ੍ਰੋਗਰਾਮ, ਕਿਉਂਕਿ ਕਲਚਰਲ ਸੈਂਟਰ ਬਣਾਉਣ ਦਾ, ਕਲਚਰਲ ਸੈਂਟਰ ਜਿਹੜਾ ਹੈਗਾ ਪੰਜਾਬੀ ਕਲਚਰ ਸੈਂਟਰ ਅਸਲ 'ਚ ਪੰਜਾਬੀ ਰੇਡੀਓ USA ਦਾ ਹੀ ਜਿਹੜਾ ਹਮਸਾਇਆ ਹੈਗਾ। ਅਸੀਂ ਫ੍ਰਿਜਨੋ ਦੇ ਵਿੱਚ ਮਤਲਬ ਉੱਥੇ ਬਹੁਤ ਸੋਹਣਾ ਕੰਪਲੈਕਸ ਬਣਾ ਲਿਆ ਹੈਗਾ, ਬਹੁਤ ਸੋਹਣਾ ਹਾਲ ਹੈਗਾ। ਉੱਥੇ ਸਾਹਿਤਕ ਕਾਨਫਰੰਸਾਂ ਲਈ, ਸੈਮੀਨਾਰਾਂ ਲਈ, ਸੱਭਿਆਚਾਰਕ ਪ੍ਰੋਗਰਾਮਾਂ ਦੇ ਲਈ ਸਾਰਿਆਂ ਨੂੰ ਜੀ ਆਇਆਂ। ਅਸੀਂ ਪ੍ਰੋਗਰਾਮ ਕਰਦੇ ਰਹਿੰਦੇ ਹਾਂ। ਤੁਹਾਨੂੰ ਜਾਣਾ ਬਹੁਤ ਦੂਰ ਔਖਾ ਹੁੰਦਾ, ਪਰ ਫਿਰ ਵੀ ਤੁਹਾਡੇ ਵਿੱਚੋਂ ਬਹੁਤ ਪਿਛਲੇ ਜਦੋਂ ਅਸੀਂ 30 ਜੂਨ ਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸੰਬੰਧੀ ਕਵੀ ਦਰਬਾਰ ਕਰਵਾਇਆ ਸੀਗਾ, ਤੁਸੀਂ ਬਹੁਤ ਪਹੁੰਚੇ ਸੀ ਤੇ ਉਹਨਾਂ ਵਿੱਚੋਂ ਹੋਰ ਸੱਜਣ ਹੁਣ ਵੀ ਇੱਥੇ ਪਹੁੰਚੇ ਹੋਏ ਨੇ। ਸੋ ਕਲਚਰਲ ਸੈਂਟਰ ਤੇ ਰੇਡੀਓ ਪੰਜਾਬੀ ਰੇਡੀਓ USA ਦੋਨੋਂ ਇੱਕੋ ਹੀ ਹਿੱਸਾ ਨੇ। ਅੱਗੇ ਤੋਂ ਵੀ ਅਸੀਂ ਇਹ ਪ੍ਰੋਗਰਾਮ ਲਿਖਦੇ ਰਹਾਂਗੇ। ਤੁਸੀਂ ਸਾਨੂੰ ਸੇਧ ਵੀ ਦਿੰਦੇ ਰਹੋ, ਜਿੱਦਾਂ ਦੇ ਪ੍ਰੋਗਰਾਮ ਤੁਸੀਂ ਕਹੋਗੇ ਆਪਾਂ ਉਸ ਕਿਸਮ ਦੇ ਪ੍ਰੋਗਰਾਮ ਵੀ ਭਵਿੱਖ ਵਿੱਚ ਕਰਨ ਦਾ ਯਤਨ ਕਰਾਂਗੇ। ਮੰਤਵ ਇਹ ਹੈ ਕਿ ਆਪਣੇ ਭਾਈਚਾਰੇ ਨੂੰ ਇੱਕ ਚੰਗੀ ਮਿਆਰੀ ਸਾਹਿਤਕ ਅਤੇ ਸੱਭਿਆਚਾਰਕ ਜਿਹੜਾ ਪਲੇਟਫਾਰਮ ਦੇ ਸਕਣਾ ਹੈ। ਮੈਂ ਬਹੁਤ ਬੋਲ ਲਿਆ, ਮਾफ़ ਕਰਨਾ, ਲੇਟ ਹੋ। ਅਤੇ ਮੈਂ ਹੁਣ ਬੇਨਤੀ ਕਰਦਾ, ਸਾਡੀ ਬਹੁਤ ਸਿਆਣੀ ਅਤੇ ਬਹੁਤ ਹੀ ਚੰਗੀ ਸ਼ਾਇਰਾ ਲਾਜ ਨੀਲਮ ਸੈਣੀ ਜੀ ਆਏ ਹੋਏ ਨੇ। ਉਹ ਤੁਹਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਨੂੰ ਕੰਡਕਟ ਕਰਨਗੇ ਅਤੇ ਉਹ ਆ ਜਾਂਦੇ। ਆਓ ਜੀ ਨੀਲਮ। ਬਹੁਤ ਬਹੁਤ ਸ਼ੁਕਰੀਆ ਦਲਜੀਤ ਸਰਾਂ ਜੀ। ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀ ਰੇਡੀਓ USA, ਪੰਜਾਬੀ ਕਲਚਰਲ ਸੈਂਟਰ ਅਤੇ ਸ੍ਰੀ ਹਰਭਜਨ ਢਿੱਲੋਂ ਜੀ ਦਾ ਹਾਰਦਿਕ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਅੱਜ ਦੇ ਇਸ ਵੱਡੇ ਕਾਰਜ ਦੀ ਜ਼ਿੰਮੇਵਾਰੀ ਸੌਂਪੀ ਹੈ। ਅਤੇ ਮੈਨੂੰ ਖੁਸ਼ੀ ਹੋ ਰਹੀ ਹੈ ਇਹ ਦੱਸਦਿਆਂ ਕਿ ਅੱਜ ਦੇ ਇਸ ਕਵੀ ਦਰਬਾਰ ਵਿੱਚ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ, ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਨਾਲ ਇਲਾਕੇ ਦੇ ਮੰਨੇ ਪ੍ਰਮੰਨੇ ਸ਼ਾਇਰ ਅਤੇ ਸਾਹਿਤਕਾਰ ਹਾਜ਼ਰ ਨੇ। ਸੋ ਇੱਕ ਵਾਰੀ ਆਪਣੇ ਵਾਸਤੇ ਜ਼ੋਰਦਾਰ ਤਾੜੀਆਂ। ਅਸੀਂ ਸਾਰਿਆਂ ਨੇ, ਕਿਉਂਕਿ ਸਮਾਂ ਬਹੁਤ ਹੋ ਗਿਆ ਹੈ, ਸਿਰਫ ਇੱਥੇ ਆ ਕੇ ਆਪਣੀ ਕਵਿਤਾ ਕਹਿਣੀ ਹੈ, ਜਿਹੜੀ ਲਾਈਵ ਜਿਹੜੀ ਆ ਪ੍ਰਸਾਰਿਤ ਹੋ ਰਹੀ ਹੈ ਫੇਸਬੁੱਕ ਤੋਂ ਵੀ ਤੇ ਰੇਡੀਓ ਤੋਂ ਵੀ। ਨਾਨਕ ਦੇਵ ਇੱਕ ਨਾਮ ਨਹੀਂ, ਪੂਰੇ ਸੱਚ ਅਤੇ ਬ੍ਰਹਿਮੰਡ ਦਾ ਨਾਮ ਹੈ। ਤੇ ਨਾਨਕ ਦੇਵ ਤੋਂ ਜੋ ਗੁਰੂ ਨਾਨਕ ਦੇਵ ਬਣਦਾ ਹੈ, ਉਸ ਨੇ ਆਪਣੇ ਸਵੈ ਜੀਵਨ ਨੂੰ ਆਪਣੇ ਕੰਮਾਂ, ਆਪਣੀ ਬਾਣੀ ਅਤੇ ਆਪਣੇ ਅਸੂਲਾਂ ਦੇ ਵਿੱਚ ਢਾਲਿਆ ਹੈ। ਸੋ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਭਲੋਆ। ਇਹਨਾਂ ਸਤਰਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦਾ ਆਗਾਜ਼ ਕਰਨ ਲਈ ਸੱਦਾ ਦਿਆਂਗੀ ਆਪਣੇ ਬਹੁਤ ਹੀ ਨੌਜਵਾਨ ਸ਼ਾਇਰ ਗਗਨਦੀਪ ਨੂੰ, ਜਿਸ ਤੋਂ ਸਾਨੂੰ ਭਵਿੱਖ ਵਿੱਚ ਬਹੁਤ ਵੱਡੀਆਂ ਆਸਾਂ ਨੇ। ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਗਗਨਦੀਪ। ਮੈਂ ਨੀਲਮ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਉਹਨਾਂ ਨੇ ਇੰਨੇ ਅੱਛੇ ਬੋਲ ਕਹੇ। ਅਤੇ ਸਭ ਤੋਂ ਵੱਡੀ ਵਧਾਈ ਹੈ ਜੀ ਪੰਜਾਬੀ ਰੇਡੀਓ USA ਨੂੰ ਅਤੇ ਢਿੱਲੋਂ ਸਾਹਿਬ ਨੂੰ, ਜਿਨ੍ਹਾਂ ਨੇ ਇਹ ਕਵੀ ਦਰਬਾਰ ਇੰਨੀ ਦੇਰ ਤੋਂ ਚਲਾ ਰਹੇ ਨੇ। ਅਤੇ ਆਪਾਂ ਗੁਰੂ ਸਾਹਿਬ ਦੇ ਮੁਤਲਕ ਇੱਥੇ ਰਚਨਾਵਾਂ ਕਹਿਣੀਆਂ ਨੇ ਜੀ ਅੱਜ, ਪਰ ਉਸ ਤੋਂ ਪਹਿਲਾਂ ਮੈਂ ਥੋੜ੍ਹਾ ਰੇਡੀਓ ਪੰਜਾਬੀ ਦੇ ਐਫਰਟ ਨੂੰ 2 ਲਾਈਨਾਂ ਕਹਾਂਗਾ ਉਹਦੇ ਬਾਰੇ ਜੀ। ਇਸ ਤਰ੍ਹਾਂ ਜੀ, ਰੇਡੀਓ ਪੰਜਾਬੀ ਜਿਵੇਂ ਫੁੱਲ ਹੈ ਗੁਲਾਬੀ, ਰੇਡੀਓ ਪੰਜਾਬੀ ਜਿਵੇਂ ਫੁੱਲ ਹੈ ਗੁਲਾਬੀ, ਜਿਵੇਂ ਠੰਡੇ ਠੰਡੇ ਪਾਣੀ ਉੱਤੇ ਤਰੇ ਮੁਰਗਾਬੀ। ਇਹ ਹੈ ਰੇਡੀਓ ਪੰਜਾਬੀ। ਸ਼ੁਕਰੀਆ ਜੀ। ਜਿਵੇਂ ਠੰਡੇ ਠੰਡੇ ਪਾਣੀ ਉੱਤੇ ਤਰੇ ਮੁਰਗਾਬੀ, ਤੱਤੇ ਮਾਰੂ ਥਲ ਵਿੱਚ ਪਾਣੀ ਵਾਂਗੂ ਵਗਿਆ, ਰੇਡੀਓ ਪੰਜਾਬੀ ਦਿਲ ਸਾਰਿਆਂ ਦਾ ਠੱਗਿਆ, ਲੱਗ ਕੇ ਨਾ ਛੁੱਟੇ ਐਸੇ ਨਸ਼ੇ ਵਾਂਗੂ ਲੱਗਿਆ। ਰੇਡੀਓ ਪੰਜਾਬੀ ਕੋਹੇ ਨੂਰ ਜਿਹਾ ਲੱਗਦਾ, ਕੱਟੇ ਜੋ ਹਨੇਰਿਆਂ ਨੂੰ ਨੂਰ ਜਿਹਾ ਲੱਗਦਾ, ਮਿੱਠਾ ਕਿਸੇ ਰਸੀ ਹੋਈ ਖਜੂਰ ਜਿਹਾ ਲੱਗਦਾ, ਸੁਣ ਕੇ ਨਹੀਂ ਇਹਨੂੰ ਦੇਸ਼ ਦੂਰ ਜਿਹਾ ਲੱਗਦਾ, ਮਾਲਵੇ ਤੋਂ ਆਇਆ ਕੋਈ ਮਝੈਲ ਕੋਈ ਦੁਆਬੀ। ਇਹ ਹੈ ਰੇਡੀਓ ਪੰਜਾਬੀ। ਬਹੁਤ ਸ਼ੁਕਰੀਆ ਜੀ। ਜੀ ਮੈਂ ਰਚਨਾ ਸੁਣਾ ਰਿਹਾ ਜੀ ਗੁਰੂ ਸਾਹਿਬ ਬਾਰੇ। ਮੂੰਹੋਂ ਮੰਗੀ ਬਾਬਾ ਨਾਨਕ ਮੰਨਤ ਦਿੰਦਾ ਏ, ਮੂੰਹੋਂ ਮੰਗੀ ਬਾਬਾ ਨਾਨਕ ਮੰਨਤ ਦਿੰਦਾ ਏ, ਜਾਤ ਜੇ ਹੋਵੇ ਮੰਗਣ ਦੀ ਤਾਂ ਜੰਨਤ ਦਿੰਦਾ ਏ। ਸ਼ੁਕਰੀਆ ਜੀ। ਮਰਨ ਤੋਂ ਬਾਅਦਾਂ ਸੁਰਗ ਮਿਲੇ ਤਾਂ ਉਸ ਦਾ ਕੀ ਕਰਨਾ,
ਮਰਨ ਤੋਂ ਬਾਦਾਂ ਸੁਰਗ ਮਿਲੇ ਤਾਂ ਉਸ ਦਾ ਕੀ ਕਰਨਾ। ਬਾਬਾ ਨਾਨਕ ਜਿਉਂਦੇ ਜੀ ਸਾਨੂੰ ਜੰਨਤ ਦਿੰਦਾ ਏ। ਬਾਬਾ ਨਾਨਕ ਜਿਉਂਦੇ ਜੀ ਸਾਨੂੰ ਜੰਨਤ ਦਿੰਦਾ ਏ। ਹੀਰੇ ਮੋਤੀ ਮਾਣਕ ਜਿੱਥੇ ਮਿੱਟੀ ਲੱਗਦੇ ਨੇ, ਹੀਰੇ ਮੋਤੀ ਮਾਣਕ ਜਿੱਥੇ ਮਿੱਟੀ ਲੱਗਦੇ ਨੇ, ਸ਼ਾਹਾਂ ਦੇ ਉਸ ਸ਼ਾਹ ਦੀ ਸਾਨੂੰ ਸੋਹਬਤ ਦਿੰਦਾ ਏ। ਹੀਰੇ ਮੋਤੀ ਮਾਣਕ ਜਿੱਥੇ ਮਿੱਟੀ ਲੱਗਦੇ ਨੇ, ਸ਼ਾਹਾਂ ਦੇ ਉਸ ਸ਼ਾਹ ਦੀ ਸਾਨੂੰ ਸੋਹਬਤ ਦਿੰਦਾ ਏ। ਸੱਚੇ ਦਿਲ ਤੋਂ ਕਰ ਲੈ ਸੱਚੇ ਨਾਨਕ ਦੀ ਭਗਤੀ। ਸ਼ੁਕਰੀਆ ਜੀ। ਸੱਚੇ ਦਿਲ ਤੋਂ ਕਰ ਲੈ ਸੱਚੇ ਨਾਨਕ ਦੀ ਭਗਤੀ, ਬਿਨ ਬੋਲਣ ਬਿਨ ਮੰਗਣ ਤੋਂ ਹੀ ਮੰਨਤ ਦਿੰਦਾ ਏ। ਸ਼ੁਕਰੀਆ ਜੀ। ਪੈਗੰਬਰ ਉਸ ਤੋਂ ਵੱਧ ਨਿਮਾਣਾ ਹੋ ਹੀ ਨਹੀਂ ਸਕਦਾ। ਪੈਗੰਬਰ ਉਸ ਤੋਂ ਵੱਧ ਨਿਮਾਣਾ ਹੋ ਹੀ ਨਹੀਂ ਸਕਦਾ। ਨੀਚ ਉਹ ਕਹਿ ਕੇ ਖੁਦ ਨੂੰ ਖੁਦ ਹੀ ਤੋਹਮਤ ਦਿੰਦਾ ਏ। ਨੀਚ ਉਹ ਕਹਿ ਕੇ ਖੁਦ ਨੂੰ ਖੁਦ ਹੀ ਤੋਹਮਤ ਦਿੰਦਾ ਏ। ਰੱਬ ਦੇ ਗੁਣ ਅਪਣਾ ਕੇ ਬੰਦਾ ਰੱਬ ਹੀ ਹੋ ਜਾਂਦਾ। ਰੱਬ ਦੇ ਗੁਣ ਅਪਣਾ ਕੇ ਬੰਦਾ ਰੱਬ ਹੀ ਹੋ ਜਾਂਦਾ। ਰੱਬ ਬਣਨ ਦੀ ਬਾਬਾ ਸਾਨੂੰ ਦਾਵਤ ਦਿੰਦਾ ਏ। ਰੱਬ ਬਣਨ ਦੀ ਬਾਬਾ ਸਾਨੂੰ ਦਾਵਤ ਦਿੰਦਾ ਏ। ਜਪਜੀ ਜਿਹੜਾ ਪੜ੍ਹਦਾ ਉਸ ਨੂੰ ਗਲ ਨਾਲ ਲਾਉਂਦਾ ਏ। ਜਪਜੀ ਜਿਹੜਾ ਪੜ੍ਹਦਾ ਉਸ ਨੂੰ ਗਲ ਨਾਲ ਲਾਉਂਦਾ ਏ। ਕੋਲ ਜੋ ਹੋਣਾ ਚਾਹਵੇ ਉਸ ਨੂੰ ਕੁਰਬਤ ਦਿੰਦਾ ਏ। ਕੋਲ ਜੋ ਹੋਣਾ ਚਾਹਵੇ ਉਸ ਨੂੰ ਕੁਰਬਤ ਦਿੰਦਾ ਏ। ਮਾਲਾ ਮਾਲ ਉਹ ਦੌਲਤ ਬਾਣੀ ਦੀ ਨਾਲ ਕਰਦਾ ਏ। ਮਾਲਾ ਮਾਲ ਉਹ ਦੌਲਤ ਬਾਣੀ ਦੀ ਨਾਲ ਕਰਦਾ ਏ। ਨਾਲ ਦਿਲਾਂ ਦੀ ਸਿੱਖਾਂ ਨੂੰ ਉਹ ਗੁਰਬਤ ਦਿੰਦਾ ਏ। ਨਾਲ ਦਿਲਾਂ ਦੀ ਸਿੱਖਾਂ ਨੂੰ ਉਹ ਗੁਰਬਤ ਦਿੰਦਾ ਏ। ਠੱਲ ਦਵੇ ਤੂਫਾਨਾਂ ਨੂੰ ਇੱਕ ਪਲ ਦੇ ਵਿੱਚ ਬਾਬਾ। ਠੱਲ ਦਵੇ ਤੂਫਾਨਾਂ ਨੂੰ ਇੱਕ ਪਲ ਦੇ ਵਿੱਚ ਬਾਬਾ। ਅਟਕਾਂ ਪਾਰ ਕਰਨ ਦੀ ਬਾਬਾ ਤਾਕਤ ਦਿੰਦਾ ਏ। ਅਟਕਾਂ ਪਾਰ ਕਰਨ ਦੀ ਬਾਬਾ ਤਾਕਤ ਦਿੰਦਾ ਏ। ਇੱਕ ਆਖਰੀ ਸ਼ੇਰ ਹੈ ਜੀ। ਐਸਾ ਨਹੀਂ ਕੁਛ ਜਗ ਤੇ ਬਾਬਾ ਦੇ ਨਹੀਂ ਜੋ ਸਕਦਾ। ਐਸਾ ਨਹੀਂ ਕੁਛ ਜਗ ਤੇ ਬਾਬਾ ਦੇ ਨਹੀਂ ਜੋ ਸਕਦਾ। ਨੀਅਤ ਦੇ ਪਰ ਸੱਚਿਆਂ ਨੂੰ ਹੀ ਰਹਿਮਤ ਦਿੰਦਾ ਏ। ਜਾਤ ਜੇ ਹੋਵੇ ਮੰਗਣ ਦੀ ਤਾਂ ਜੰਨਤ ਦਿੰਦਾ ਏ। ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਸ਼ੁਕਰੀਆ ਗਗਨਦੀਪ। ਸੋ ਗੁਰੂ ਨਾਨਕ ਦੇਵ ਜੀ ਨੇ ਜੋ ਸਾਨੂੰ ਦਿੱਤਾ ਹੈ, ਜੋ ਸਾਨੂੰ ਸਿਖਾਇਆ ਕਿ ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ। ਦੁਨੀਆ ਦਾ ਕੋਈ ਵੀ ਧਰਮ, ਦੁਨੀਆ ਦਾ ਕੋਈ ਵੀ ਵਾਦ ਤੇ ਕੋਈ ਵੀ ਵਿਚਾਰਧਾਰਾ ਗੁਰੂ ਜੀ ਦੀਆਂ ਇਹਨਾਂ ਸਿੱਖਿਆਵਾਂ ਨੂੰ ਚੁਣੌਤੀ ਨਹੀਂ ਦੇ ਸਕਦੀ। ਸੋ ਇਹ ਜਿਹੜਾ ਸਾਡਾ ਧਰਮ ਹੈ, ਜੋ ਸਿੱਖਿਆਵਾਂ ਨੇ ਵਿਗਿਆਨ। ਸੱਦਾ ਦਿਆਂਗੀ ਪ੍ਰਿੰਸੀਪਲ ਹਜ਼ੂਰਾ ਸਿੰਘ ਜੀ ਨੂੰ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੀ ਝੋਲੀ ਬਹੁਤ ਸਾਰੇ ਕਾਵਿ ਸੰਗ੍ਰਹਿ ਪਾਏ ਨੇ। ਉਹਨਾਂ ਦੇ ਗੀਤਾਂ ਦੇ ਵਿੱਚ ਪੌਣਾ ਜਹੀ ਰਵਾਨਗੀ ਤੇ ਦਮਦਾਰ ਆਵਾਜ਼ ਜਿਹੜੀ ਹੈ ਉਹ ਤੁਸੀਂ ਆਪ ਸੁਣੋਗੇ, ਉਸ ਦਾ ਆਨੰਦ ਮਾਣੋਗੇ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ। ਪ੍ਰਿੰਸੀਪਲ ਹਜ਼ੂਰਾ ਸਿੰਘ ਜੀ, ਤੇ ਉਸ ਤੋਂ ਬਾਅਦ ਮੈਂ ਬੇਨਤੀ ਕਰਨੀ ਹੈ ਚਰਨਜੀਤ ਸਿੰਘ ਪੰਨੂ ਜੀ ਨੂੰ, ਉਹ ਤਿਆਰ ਰਹਿਣ। ਪੰਜਾਬੀ ਕਲਚਰ ਸੈਂਟਰ USA, ਪੰਜਾਬੀ ਰੇਡੀਓ USA ਤੇ ਢਿੱਲੋਂ ਸਾਹਿਬ ਦੀ ਪ੍ਰੇਰਨਾ ਕਾਰਨ ਅਸੀਂ ਇੱਥੇ 550ਵਾਂ ਸਾਹਿਬ ਸ੍ਰੀ ਗੁਰੂ ਨਾਨਕ ਜੀ ਮਹਾਰਾਜ ਦਾ ਜਨਮ ਉਤਸਵ ਮਨਾਉਣ ਵਾਸਤੇ ਇਕੱਤਰ ਹੋਏ ਹਾਂ। ਤੇ ਮੈਨੂੰ ਹੁਕਮ ਹੋਇਆ ਹੈ ਕਿ ਕਵਿਤਾ ਮੈਂ ਤੁਹਾਡੇ ਸਾਹਮਣੇ ਰੱਖਾਂ। ਕਵਿਤਾ ਦਾ ਸਿਰਲੇਖ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ। ਗੁਰੂ ਨਾਨਕ ਨੇ ਜਗ ਤਾਰਿਆ, ਗੁਰੂ ਨਾਨਕ ਨੇ ਜਗ ਤਾਰਿਆ, ਬਾਣੀ ਗੁਰੂ ਦੇ ਲੜ ਲਾ ਲਿਆ, ਬਾਣੀ ਗੁਰੂ ਦੇ ਲੜ ਲਾ ਲਿਆ, ਗੁਰੂ ਨਾਨਕ ਨੇ ਜਗ ਤਾਰਿਆ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ,
ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਦੇ ਨਾਲੋਂ ਤੋੜ ਕੇ ਨਾਨਕ ਨੇ, ਦੇ ਨਾਲੋਂ ਤੋੜ ਕੇ ਨਾਨਕ ਨੇ, ਬਾਣੀ ਦੇ ਲੜ ਹੈ ਲਾ ਲਿਆ, ਬਾਣੀ ਦੇ ਲੜ ਹੈ ਲਾ ਲਿਆ। ਗੁਰੂ ਨਾਨਕ ਨੇ ਜਗ ਤਾਰਿਆ। ਅਵਲ ਅੱਲਾ ਨੂਰ ਉਪਾ, ਕੁਦਰਤ ਕੇ ਸਭ ਬੰਦੇ। ਇੱਕ ਨੂਰ ਤੋਂ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਗੁਰੂ ਨਾਨਕ ਨੇ ਮਹਾਵਾਕ ਨਾਲ ਸਭ ਨੂੰ ਇੱਕ ਬਰਾਬਰ ਖੜਾ ਲਿਆ। ਗੁਰੂ ਨਾਨਕ ਨੇ ਜਗ ਤਾਰਿਆ। ਦਇਆ ਕਪਾ ਸੰਤੋਖ ਸੂਤ, ਜਤ ਗੰਢੀ ਸਤ ਵਟੂ। ਏ ਜਨੇਊ ਜੀ ਕਾ ਹੈ ਤਪਾਂਦੇ ਕਤੂ। ਅਸਲੀ ਜਨੇਊ ਦੀ ਪਰਿਭਾਸ਼ਾ ਪਾਂਡੇ ਨੂੰ ਨਾਨਕ ਸਮਝਾ ਗਿਆ, ਪਾਂਡੇ ਨੂੰ ਨਾਨਕ ਸਮਝਾ ਗਿਆ। ਗੁਰੂ ਨਾਨਕ ਨੇ ਜਗ ਤਾਰਿਆ। ਪੰਜ ਨਿਵਾਜਾਂ ਪੰਜ ਵਕਤ, ਪੰਜਾ ਪੰਜੇ ਨਾਉ। ਪਹਿਲਾ ਹੱਕ ਹਲਾਲ ਦੋਏ, ਤੀਜਾ ਖੈਰ ਖੁਦਾਏ। ਚੌਥੀ ਨੀਅਤ ਸਾਫ ਰਹਿਮਨ, ਚੌਥੀ ਨੀਅਤ ਰਾਸਮਨ। ਪੰਜਵੀਂ ਸਿਫਤ ਸਲਾ ਖੁਦਾਏ, ਪੰਜਵੀਂ ਸਿਬਦ ਸਨਾਏ। ਅਸਲੀ ਮੁਸਲਮਾਨ ਦੀ, ਅਸਲੀ ਮੁਸਲਮਾਨ ਦੀ ਪਰਿਭਾਸ਼ਾ ਮੁੱਲਾਂ ਨੂੰ ਸਿਖਾ ਗਿਆ। ਅਸਲੀ ਪਰਿਭਾਸ਼ਾ ਮੁੱਲਾਂ ਸਿਖਾ ਗਿਆ। ਗੁਰੂ ਨਾਨਕ ਨੇ ਜਗ ਤਾਰਿਆ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਨਾਨਕ ਤਿਨ ਕੇ ਸੰਗ ਸਾ, ਵੱਡਿਆ ਸਿਉ ਕਿਆ ਰੀਸ। ਊਚ ਨੀਚ ਨੂੰ ਖਤਮ ਕਰਾ ਕੇ, ਊਚ ਨੀਚ ਨੂੰ ਖਤਮ ਕਰਾ ਕੇ, ਮਰਦਾਨੇ ਨੂੰ ਪਾਈ ਬਣਾ ਲਿਆ, ਮਰਦਾਨੇ ਨੂੰ ਪਾਈ ਬਣਾ ਲਿਆ। ਗੁਰੂ ਨਾਨਕ ਨੇ ਜਗ ਤਾਰਿਆ। ਪੰਡ ਜਮੀਏ ਪੰਡ ਨਿਮੀਏ, ਪੰਡ ਮੰਗਣ ਵਿਆਹੋ। ਸੋ ਕਿਉ ਮੰਦਾ ਆਖੀਏ, ਜਿਤ ਜੰਮੇ ਰਾਜਾਨ। ਇਸਤਰੀ ਨੂੰ ਪੁਰਖ ਬਰਾਬਰ, ਇਸਤਰੀ ਨੂੰ ਪੁਰਖ ਬਰਾਬਰ। ਨਾਨਕ ਖੜਾ ਕਰਾ ਗਿਆ, ਨਾਨਕ ਖੜਾ ਕਰਾ ਗਿਆ। ਗੁਰੂ ਨਾਨਕ ਨੇ ਜਗ ਤਾਰਿਆ। ਸਗਲ ਧਰਮ ਮੈਂ ਸ੍ਰੇਸ਼ਟ ਧਰਮ,
ਹਰ ਕੋ ਨਾਮ ਜਪ ਨਿਰਮਲ ਕਰਮ, ਹਰ ਕੋ ਨਾਮ ਜਪ ਨਿਰਮਲ ਕਰ, ਸਾਰੇ ਸੰਸਾਰ ਨੂੰ ਸੱਚਾ ਧਰਮ, ਸਾਰੇ ਸੰਸਾਰ ਨੂੰ ਸੱਚਾ ਧਰਮ, ਗੁਰੂ ਨਾਨਕ ਆ ਕੇ ਸਿਖਾ ਗਿਆ, ਗੁਰੂ ਨਾਨਕ ਆ ਕੇ ਸਿਖਾ ਗਿਆ। ਗੁਰੂ ਨਾਨਕ ਨੇ ਜਗ ਤਾਰਿਆ, ਗੁਰੂ ਨਾਨਕ ਨੇ ਜਗ ਤਾਰਿਆ, ਸੱਜਣ ਠੱਗ ਨੂੰ ਸੱਚ ਸਮਝਾ, ਕੋਡੇ ਪੀਲ ਨੂੰ ਸੱਚ ਦਾਰਾ, ਦਿਖਾ ਕੇ ਦੋਨਾਂ ਨੂੰ ਗੁਰੂ ਨਾਨਕ ਆਪਣੇ ਪ੍ਰਚਾਰਕ ਬਣਾ ਗਿਆ, ਗੁਰੂ ਨਾਨਕ ਪ੍ਰਚਾਰਕ ਬਣਾ ਗਿਆ। ਗੁਰੂ ਨਾਨਕ ਨੇ ਜਗ ਤਾਰਿਆ, ਤੇਰੇ ਬਹੁਤੇ ਗੁਣ ਨੇ ਦਾਤਾ, ਮੇਰੀ ਜ਼ੁਬਾਨ ਵੀ ਇੱਕ ਹੀ ਹੈ, ਤੇਰੇ ਗੁਣ ਮੈਂ ਕਹਿ ਨਹੀਂ ਸਕਦਾ, ਤੂੰ ਹਜ਼ੂਰ ਨੂੰ ਚਰਨੀ ਲਾ ਲਿਆ, ਗੁਰੂ ਨਾਨਕ ਨੇ ਜਗ ਤਾਰਿਆ, ਗੁਰੂ ਨਾਨਕ ਨੇ ਜਗ ਤਾਰਿਆ, ਬਾਣੀ ਦੇ ਲੜ ਸਭ ਨੂੰ ਲਾ ਲਿਆ, ਬਾਣੀ ਦੇ ਲੜ ਸਭ ਨੂੰ ਲਾ ਲਿਆ, ਗੁਰੂ ਨਾਨਕ ਨੇ ਜਗ ਤਾਰਿਆ, ਗੁਰੂ ਨਾਨਕ ਨੇ ਜਗ ਤਾਰਿਆ, ਗੁਰੂ ਨਾਨਕ ਨੇ ਜਗ ਤਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਪ੍ਰਿੰਸੀਪਲ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਜੀਵਨ ਮੁੱਲਾਂ ਦਾ ਬਹੁਤ ਵਧੀਆ ਵਿਖਿਆਨ ਕੀਤਾ ਤੁਸੀਂ। ਇਸ ਦੇ ਨਾਲ ਹੀ ਬੇਨਤੀ ਕਰਦੀ ਹਾਂ ਚਰਨਜੀਤ ਸਿੰਘ ਪੰਨੂ ਜੀ ਨੂੰ ਕਿ ਉਹ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਚਰਨਜੀਤ ਸਿੰਘ ਪੰਨੂ ਨੇ ਜਿੱਥੇ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਅਨੇਕਾਂ ਪੁਸਤਕਾਂ ਪਾਈਆਂ ਨੇ, ਉੱਥੇ ਨਾਲ ਹੀ ਨਾਲ ਸਫ਼ਰਨਾਮਿਆਂ ਦੇ ਨਾਲ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਅਸੀਂ ਇਸ ਦੀ ਬਹੁਤ ਵਧਾਈ ਦਿੰਦੇ ਹਾਂ ਪੰਨੂ ਸਾਹਿਬ ਨੂੰ। ਇਸ ਤੋਂ ਅੱਗੇ ਜਸਦੀਪ ਸਿੰਘ ਜੀ ਤਿਆਰ ਰਹਿਣਗੇ। ਥੈਂਕ ਯੂ। ਪੰਜਾਬੀ ਕਲਚਰਲ ਸੁਸਾਇਟੀ ਸੈਂਟਰ USA, ਪੰਜਾਬੀ ਰੇਡੀਓ USA ਦਾ ਮੈਂ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਇਸ ਮੌਕੇ ਗੁਰੂ ਨਾਨਕ ਦੇਵ ਨੂੰ ਯਾਦ ਕਰਨ ਦਾ ਸਮਾਂ ਬਖਸ਼ਿਆ ਵਾ। ਮੈਂ ਸਭ ਤੋਂ ਵੱਧ ਆਪਣੇ ਦੋਸਤ ਹਰਭਜਨ ਢਿੱਲੋਂ ਦਾ ਵੀ ਸ਼ੁਕਰਗੁਜ਼ਾਰ ਹਾਂ। ਉਹਨਾਂ ਦਾ ਨਾਮ ਬਾਰ-ਬਾਰ ਸਾਰੇ ਲੈਂਦੇ ਆ ਅਤੇ ਮੈਂ ਤਾਂ ਵਿਸ਼ੇਸ਼ ਕਰਕੇ ਰਹਾਂ, ਕਿਉਂਕਿ ਮੈਨੂੰ ਹਰ ਹਫ਼ਤੇ ਇਹਨਾਂ ਦਾ ਫੋਨ ਆਉਂਦਾ ਕਿ ਤੁਸੀਂ ਆਓ ਬੋਲੋ, ਪਰ ਕਈ ਵਾਰ ਕੋਈ ਮੇਰੀ ਆਪਣੀ ਮਜਬੂਰੀ ਹੋ ਜਾਂਦੀ ਜਾਂ ਕਈ ਵਾਰ ਫਿਰ ਟਾਈਮ ਨਹੀਂ ਮਿਲਦਾ, ਫੋਨ ਨਹੀਂ ਕੰਟੈਕਟ ਹੁੰਦਾ। ਸੋ ਅੱਜ ਮੈਨੂੰ ਖੁਸ਼ੀ ਆ ਕਿ ਮੈਂ ਤੁਹਾਡੇ ਸਾਰਿਆਂ ਦੇ ਦਰਸ਼ਨ ਕਰ ਰਿਹਾ ਹਾਂ। ਬਾਬੇ ਨਾਨਕ ਬਾਰੇ ਗੱਲ ਚੱਲ ਰਹੀ ਆ। ਮੈਨੂੰ ਮੌਕਾ ਮਿਲਿਆ ਪਾਕਿਸਤਾਨ ਜਾਣ ਦਾ। ਪਿਛਲੇ ਸਾਲ ਲਗਾਤਾਰ 10 ਦਿਨ ਬਾਬੇ ਨਾਨਕ ਦੀ ਗੋਦੀ ਵਿੱਚ ਬੈਠ ਕੇ ਮੈਂ ਬਾਬੇ ਨਾਲ ਰੱਜ ਕੇ ਗੱਲਾਂ ਕੀਤੀਆਂ। ਬਾਬੇ ਨਾਲ ਸਭ ਕੁਝ ਉਹਦੇ ਨਾਲ ਨਾਲ ਮੈਂ ਫਿਰਦਾ ਰਿਹਾ ਵਾਂ, ਔਰ ਉਹਦੇ ਵਿੱਚੋਂ ਮੈਨੂੰ ਬੜੀ ਖੁਸ਼ੀ ਦੀ ਗੱਲ ਦੱਸਣ ਵਾਸਤੇ ਖੁਸ਼ੀ ਹੋ ਰਹੀ ਹੈ ਕਿ 1969 ਦੇ ਵਿੱਚ ਗੁਰੂ ਨਾਨਕ ਦੇ 500ਵੇਂ ਪ੍ਰਕਾਸ਼ ਦਿਵਸ ਦੇ ਮੌਕੇ ਮੇਰੀ ਪਹਿਲੀ ਕਵਿਤਾ ਦੀ ਕਿਤਾਬ ਨਾਨਕ ਰਿਸ਼ਮਾ ਮੈਂ ਲਿਖੀ ਸੀ ਅਤੇ ਗੁਰੂ ਨਾਨਕ ਨੂੰ ਭੇਟ ਕੀਤੀ ਸੀ। ਔਰ ਇਹਨਾਂ 50 ਸਾਲਾਂ ਦੇ ਵਿੱਚ ਮੈਂ 25 ਪੁਸਤਕਾਂ ਜਿਹੜੀਆਂ ਵਾ ਪੰਜਾਬੀ ਸਾਹਿਤ ਨੂੰ ਲਿਖ ਚੁੱਕਾ ਵਾਂ, ਜਿਹਦੇ ਵਿੱਚੋਂ ਮੇਰੀ ਇਹ ਜਿਹੜੀ ਆ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਇਹ ਪਾਕਿਸਤਾਨ ਸਫ਼ਰਨਾਮਾ ਵਾ। ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੀ ਸਾਰੇ ਕੌਤਕ ਪਲੱਸ ਸਿੱਖ ਹਿਸਟਰੀ ਬਾਰੇ ਮੈਂ ਇਹਦੇ ਵਿੱਚ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਆ। ਬਹੁਤ ਲੋਕ ਇਹਨੂੰ ਪੜ੍ਹ ਚੁੱਕੇ ਆ, ਜਿਨ੍ਹਾਂ ਨਹੀਂ ਪੜ੍ਹਿਆ
ਉਹ ਇਹ ਲੈ ਸਕੀ ਹੈ। ਸੋ ਬਾਬੇ ਨਾਨਕ ਦਾ ਸਭ ਤੋਂ ਵੱਡਾ ਸੰਦੇਸ਼ ਸੀ ਸਾਂਝੀਵਾਲ, ਤੂੰ ਮੈਂ। ਉਹ ਜਿਹੜਾ ਉਹਨੇ ਕੰਡੈਮ ਕੀਤਾ ਵਾ, ਜਿੱਥੇ ਵੀ ਗਏ ਉਹਨਾਂ ਨੇ ਲੋਕਾਂ ਨੂੰ ਸਿੱਧੇ ਰਸਤੇ ਪਾ ਕੇ ਸਾਂਝੀਵਾਲ ਦਾ ਉਪਦੇਸ਼ ਦਿੱਤਾ ਵਾ। ਸੋ ਮੈਂ ਵੀ ਤੁਹਾਨੂੰ ਸਾਂਝੀਵਾਲ ਦਾ ਉਪਦੇਸ਼ ਦੇ ਨਾਲ, ਜਿੱਦਾਂ ਜਾਗੋ ਕੱਢਦੇ ਆ, ਅਸੀਂ ਜਾਗੋ ਕੱਢਣ ਜਾ ਰਹੇ ਹਾਂ। ਆਓ ਤੁਸੀਂ ਸਾਰੇ ਮੇਰੇ ਨਾਲ ਚੱਲੋ। ਅਸੀਂ ਚੱਲਾਂਗੇ ਵਾਘੇ ਬਾਰਡਰ ਦੇ ਉੱਤੇ ਵੇਖ ਕੇ ਖਲੋ ਕੇ ਮੈਂ ਕਵਿਤਾ ਲਿਖੀ ਸੀ, ਅਤੇ ਤੁਹਾਨੂੰ ਮੈਂ ਉੱਥੇ ਲੈ ਕੇ ਚੱਲਦਾ ਵਾਂ ਜਿੱਥੇ ਅੱਜ ਕੱਲ੍ਹ ਉਹ ਕਰਤਾਰਪੁਰ ਲਾਂਘੇ ਦੀ ਗੱਲ ਚੱਲ ਰਹੀ। ਪੰਡਾਂ ਸ਼ਬਦ ਵਰਤਿਆ। ਪੰਡਾ ਮੀਨਸ ਬੇਲ, ਪੰਡ ਜਿਹਨੂੰ ਕਹਿੰਦੇ ਆ। ਪੰਡਾਂ ਵਿੱਚ ਬੰਨ ਲਓ ਪਿਆਰ ਬੇਲੀਓ, ਪੰਡਾਂ ਵਿੱਚ ਬੰਨ ਲਓ ਪਿਆਰ ਬੇਲੀਓ, ਸਿਰ 'ਤੇ ਉਠਾਓ ਉਪਹਾਰ ਬੇਲੀਓ, ਗਲੀ ਗਲੀ ਵੰਡੀ ਜਾਓ ਪਿਆਰ ਬੇਲੀਓ, ਮਿਲ ਜਾਓ ਆਪੇ ਦਿਲਦਾਰ ਬੇਲੀਓ, ਦਿਲ ਨਾ ਕਿਸੇ ਦਾ ਦੁਖਾਓ ਦੋਸਤੋ, ਹੱਸਦੇ ਰਹੋ ਹੋਰਾਂ ਨੂੰ ਹਸਾਓ ਦੋਸਤੋ, ਖਿੜ ਜਾਏ ਸਾਂਝੀ ਗੁਲਜ਼ਾਰ ਬੇਲੀਓ, ਪੀੜਾ ਪੀੜਾ ਹੋ ਜਾਏ ਸੰਸਾਰ ਬੇਲੀਓ, ਜਾਤਾਂ ਵਰਮਾਂ ਦੇ ਵਹਿਮ ਨੇ, ਜਾਤਾਂ ਵਰਮਾਂ ਨੇ ਵਰਣਾਂ ਦੇ ਵਹਿਮ ਨੇ ਬੇਕਾਰ ਬੇਲੀਓ, ਅੱਡੋ ਵੱਡੇ ਫੁੱਲਾਂ ਦੇ ਹਾਰ ਬੇਲੀਓ, ਪਰੋਏ ਉਹਨੇ ਆਪ ਇੱਕ ਸਾਰ ਬੇਲੀਓ, ਬਾਬੇ ਨਾਨਕ ਦਾ ਸੱਚਾ ਪ੍ਰਚਾਰ ਬੇਲੀਓ, ਹੱਦਾਂ ਉੱਤੋਂ ਸੁਰੰਗਾਂ ਹਟਾਓ ਦੋਸਤੋ, ਪਿਆਰਾਂ ਦੀ ਪਨੀਰੀ ਨੂੰ ਉਗਾਓ ਦੋਸਤੋ, ਡੇਰਾ ਨਾਨਕ, ਡੇਰਾ ਬਾਬਾ ਨਾਨਕ, ਡੇਰਾ ਨਾਨਕ ਤੋਂ ਅੱਗੇ ਰਾਵੀ ਪਾਰ ਬੇਲੀਓ, ਜਿੱਥੇ ਖੇਤੀ ਕੀਤੀ ਧਨ ਨਿਰੰਕਾਰ ਬੇਲੀਓ, ਕਰਤਾਰਪੁਰ ਵਾਲਾ ਖੁੱਲ੍ਹਾ ਕੋਰੀਡੋਰ ਬੇਲੀਓ, ਗੁਰੂ ਨਾਨਕ ਦਾ ਉੱਚਾ ਦਰਬਾਰ ਬੇਲੀਓ, ਸਾਰੇ ਧਰਮਾਂ ਦਾ ਇੱਥੇ ਸਤਿਕਾਰ ਬੇਲੀਓ, ਖੁੱਲ੍ਹੇ ਦਿਲ ਕਰੋ ਦਰਸ ਦੀਦਾਰ ਬੇਲੀਓ, ਭਾਈ ਕਨ੍ਹੱਈਆ ਵਾਲੀ ਮਸ਼ਕ ਮੋਢੇ ਪਾਓ ਬੇਲੀਓ, ਪਾਓ ਦੋਸਤੋ, ਫੱਟੜ ਮਨੁੱਖਤਾ ਹੈ ਮਲਮਾ ਲਗਾਓ ਦੋਸਤੋ, ਪਿਆਸੇ ਭੁੱਖਿਆਂ ਨੂੰ ਲੰਗਰ ਛਕਾਓ ਦੋਸਤੋ, ਗੁੱਲੀ ਗੁੱਲੀ ਸਭ ਲਈ ਬਣਾਓ ਦੋਸਤੋ, ਆਰ ਵਸ ਦੇ ਸਮੁੰਦਰਾਂ ਤੋਂ ਪਾਰ ਦੋਸਤੋ, ਆਰ ਵਸ ਦੇ ਸਮੁੰਦਰਾਂ ਤੋਂ ਪਾਰ ਬੇਲੀਓ, ਕਿਰਤ ਕਰੋ ਵੰਡ ਛਕੋ ਯਾਰ ਬੇਲੀਓ, ਡੁੱਬਦੇ ਨੂੰ ਦਿਓ ਤੁਸੀਂ ਤਾਰ ਬੇਲੀਓ, ਸੱਚੇ ਸੌਦੇ ਜਿਹਾ ਕਰੋ ਤੁਸੀਂ ਵਪਾਰ ਬੇਲੀਓ, ਖੂਨੀ ਤਲਵਾਰ ਅਸਾਂ ਕਿਸੇ 'ਤੇ ਚਲਾਉਣੀ ਨਹੀਂ, ਵਾਘੇ ਬਾਰਡਰ ਦੀ ਗੱਲ ਕੀਤੀ, ਖੂਨੀ ਤਲਵਾਰ ਅਸਾਂ ਕਿਸੇ 'ਤੇ ਚਲਾਉਣੀ ਨਹੀਂ, ਬੰਬਾਂ ਦੀ ਬੁਛਾੜ ਹੁਣ ਕਿਸੇ 'ਤੇ ਵਰਾਉਣੀ ਨਹੀਂ, ਐਟਮ ਮਿਜ਼ਾਈਲਾਂ ਹਥਿਆਰ ਬੇਲੀਓ, ਭੇਜਣੀ ਨਹੀਂ ਮਿੱਗਾਂ ਵਾਲੀ ਮਿਗ ਜਹਾਜ਼, ਭੇਜਣੀ ਨਹੀਂ ਮਿੱਗਾਂ ਵਾਲੀ ਢਾਰ ਬੇਲੀਓ, ਪੁੱਟ ਸੁੱਟੋ ਕੰਡੇ ਵਾਲੀ ਤਾਰ ਬੇਲੀਓ, ਸੁੱਟ ਦਿਓ ਮਾਰੂ ਹਥਿਆਰ ਬੇਲੀਓ, ਦੇ ਦਿਓ ਸੁਨੇਹਾ ਹੱਦ ਪਾਰ ਬੇਲੀਓ, ਹਿੰਦ ਪਾਕ ਭਾਈ ਭਾਈ ਯਾਰ ਬੇਲੀਓ, ਭਾਰਤ ਤੇ ਪਾਕ ਵਾਲੀ ਵਾਰ ਬੇਲੀਓ, ਨਾਲ ਕਲਮਾਂ ਦੇ ਕਰੋ ਠੰਡੀ ਠਾਰ ਬੇਲੀਓ, ਭੰਗੜੇ ਪਾਓ ਸਾਰੇ ਇਕੱਠੇ ਹੋ ਕੇ ਨੱਚੀਏ, ਭੰਗੜੇ ਪਾਓ ਸਾਰੇ ਇਕੱਠੇ ਹੋ ਕੇ ਨੱਚੀਏ, ਢੋਲ ਉੱਤੇ ਡੱਗਾ ਲਾ ਕੇ ਦੁਨੀਆ ਨੂੰ ਦਸੀਏ, ਹੈ ਇੱਕੋ ਸਾਡਾ ਘਰ ਪਰਿਵਾਰ ਬੇਲੀਓ, ਸਾਂਝ ਏਕੇ ਵਿੱਚ ਵਸਦੀ ਬਹਾਰ ਬੇਲੀਓ, ਮਰਦਾਨੇ ਦੀ ਰਬਾਬ ਵਾਲੀ ਤਾਰ ਬੇਲੀਓ, ਸੁਣ ਨਾਨਕ ਵੀ ਹੋ ਜਾਏ ਬਲਿਹਾਰ ਬੇਲੀਓ, ਫਿਰ ਕੀ ਹੋਏਗਾ? ਰਬਾਬ ਵੱਜੇਗੀ, ਨਾਨਕ ਵੀ ਬਲਿਹਾਰ ਜਾਏਗਾ, ਫਿਰ ਕੀ ਹੋਏਗਾ? ਬੱਚਾ ਬੁੱਢਾ ਛੋਕਰਾ ਜਵਾਨ ਨੱਚੇਗਾ, ਬੱਚਾ ਬੁੱਢਾ ਛੋਕਰਾ ਜਵਾਨ ਨੱਚੇਗਾ, ਧਰਤੀ ਵੀ ਨੱਚੂ ਅਸਮਾਨ ਨੱਚੂਗਾ, ਕਾਫਰ ਵੀ ਨੱਚੂ ਤੇ ਕੁਰਾਨ ਨੱਚੂਗਾ, ਸੁਥਰਾ ਵੀ ਨੱਚੂ ਬੇਈਮਾਨ ਨੱਚੂਗਾ, ਸ਼ਾਂਤੀ ਨੱਚ ਪੈਣੀ ਤੇ ਤੂਫਾਨ ਨੱਚੂਗਾ, ਅੰਜੀਲ ਗੀਤਾ ਗ੍ਰੰਥ ਪੁਰਾਣ ਨੱਚੂਗਾ, ਜੱਫੀ ਪਾ ਕੇ
ਮੋਦੀ ਇਮਰਾਨ ਨੱਚੂਗਾ, ਵਾਰਿਸ ਦੇ ਬੁੱਲਾ ਵਾਰਿਸ ਦੇ ਬੁੱਲੇ ਜੱਫੀ ਪਾ ਕੇ ਮੋਦੀ ਇਮਰਾਨ ਨੱਚੇਗਾ, ਵਾਰਿਸ ਬੁੱਲਾ ਦੇ ਨਾਲ ਕਲਾਮ ਨੱਚੇਗਾ। ਅਬਦੁਲ ਕਲਾਮ ਦੀ ਗੱਲ ਕੀਤੀ ਹੈ। ਰਬਾਬ ਦਾ ਸੰਗੀਤ ਸੁਬਾਹ ਸ਼ਾਮ ਨੱਚੇਗਾ, ਗੁਰੂ ਨਾਨਕ ਦੇ ਨਾਲ ਬਾਲਾ ਮਰਦਾਨ ਨੱਚੇਗਾ। ਫਿਰ ਨੱਚ ਪੈਣਾ ਸਾਰਾ ਸੰਸਾਰ ਬੇਲੀਓ, ਨੱਚ ਪਊਗਾ ਹੋ ਕੇ ਪੱਬਾਂ ਪਾਰ ਬੇਲੀਓ। ਤਦ ਬੱਲੇ ਬੱਲੇ ਹੋ ਜੂ ਬੇਸ਼ੁਮਾਰ ਬੇਲੀਓ, ਗੁਰੂ ਨਾਨਕ ਨੂੰ ਸੱਚਾ ਸਤਕਾਰ ਬੇਲੀਓ। ਸਾਂਝੀ ਵਾਲਤਾ ਨੂੰ ਮੇਰੀ ਨਮਸਕਾਰ ਬੇਲੀਓ, ਪਨੂੰ ਸਦਕੜੇ ਜਾਊ ਵਾਰ ਵਾਰ ਬੇਲੀਓ, ਪਨੂੰ ਸਦਕੜੇ ਜਾਊ ਵਾਰ ਵਾਰ ਬੇਲੀਓ। ਬਾਬੇ ਨਾਨਕ ਨੂੰ ਮੇਰਾ ਸਤਿਕਾਰ ਬੇਲੀਓ। ਪੰਨੂ ਸਾਹਿਬ ਬਹੁਤ ਹੀ ਵਧੀਆ ਸਾਂਝੀਵਾਲਤਾ ਦਾ ਪੈਗਾਮ। ਤੇ ਅਸੀਂ ਸੱਚਮੁੱਚ ਅਰਦਾਸ ਕਰਦੇ ਹਾਂ ਕਿ ਮੋਦੀ ਤੇ ਇਮਰਾਨ ਜ਼ਰੂਰ ਨੱਚਣ ਤੇ ਤੁਹਾਡਾ ਜਿਹੜਾ ਇਹ ਪੈਗਾਮ ਹੈਗਾ ਹੁਕਮਰਾਨਾਂ ਤੱਕ ਪਹੁੰਚੇ, ਜਿਹੜੇ ਹਥਿਆਰਾਂ ਦੀ ਖੇਤੀ ਕਰ ਰਹੇ ਨੇ। ਇਹੀ ਦੁਆ ਹੈ ਮੇਰੀ। ਤੇ ਇਸ ਦੇ ਨਾਲ ਹੀ ਬੇਨਤੀ ਕਰਦੀ ਹਾਂ ਜਸਦੀਪ ਸਿੰਘ ਜੀ ਨੂੰ ਕਿ ਉਹ ਆਪਣੀ ਕਵਿਤਾ ਲੈ ਕੇ ਆਉਣ। ਇਹਨਾਂ ਨੂੰ ਮੈਂ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀਆਂ ਮੀਟਿੰਗਾਂ ਵਿੱਚ ਹੀ ਸੁਣਿਆ ਆ, ਤੇ ਅੱਜ ਦੇਖਦੇ ਹਾਂ ਸਾਡੇ ਨਾਲ ਕੀ ਸਾਂਝਾ ਕਰਦੇ ਨੇ। ਕਵੀ ਦਰਬਾਰ ਦਾ ਆਨੰਦ ਮਾਣ ਰਹੇ ਸਰੋਤੇ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਲੋਕ ਆਪਣੇ ਘਰ ਵਾਸਤੇ ਬੜੇ ਉਦਮ ਕਰਦੇ ਆ, ਤੇ ਪਰ ਜਿਹੜਾ USA ਕਲਚਰਲ ਤੇ ਪੰਜਾਬੀ ਰੇਡੀਓ USA ਨੇ ਉਦਮ ਕੀਤਾ, ਬਹੁਤ ਧੰਨਵਾਦੀ ਹਾਂ। ਸਭ ਤੋਂ ਵੱਡਾ ਉਦਮ ਕਿ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਆਗਮਨ ਦੇ ਉੱਤੇ ਕਵੀ ਦਰਬਾਰ ਕਰਕੇ ਸੰਗਤਾਂ ਨੂੰ ਗੁਰੂ ਦਾ ਜਸ ਸੁਣਾਇਆ ਜਾਵੇ। ਮੈਂ ਵਧਾਈ ਦਿੰਦਾ ਪੰਜਾਬੀ USA ਰੇਡੀਓ ਨੂੰ, ਸਾਰੇ ਸਟਾਫ ਨੂੰ। ਤੇ ਇਸ ਗੁਰੂ ਨਾਨਕ ਮਹਾਰਾਜ ਦੇ 550ਵੇਂ ਆਗਮਨ ਦੇ ਉੱਤੇ ਸੁਣ ਰਹੇ ਸਾਰੇ ਸਰੋਤੇ ਜਨਾਂ ਨੂੰ, ਸੰਸਾਰ ਦੇ ਸਿੱਖਾਂ ਨੂੰ ਲੱਖ ਲੱਖ ਵਧਾਈ ਹੋਵੇ। ਸਾਧ ਸੰਗਤ ਜੀ, ਮੈਂ ਕੋਈ ਕਵੀ ਨਹੀਂ, ਪਰ ਕਵੀਆਂ ਦੇ ਦਰਸ਼ਨ ਪਰਸਨ ਵਾਸਤੇ ਜ਼ਰੂਰ ਉਤਸ਼ਾਹ ਰੱਖਦਾ। ਇੱਕ ਮਿੰਟ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਅੱਜ ਇੱਕ ਕਵੀ ਦਰਬਾਰ ਰੱਖਿਆ ਗਿਆ, ਤੇ ਬਹੁਤ ਘੱਟ ਲੋਕਾਂ ਨੂੰ ਕਵੀ ਦਰਬਾਰਾਂ ਦੇ ਵਿੱਚ ਗੁਰੂ ਘਰਾਂ ਨੂੰ ਉਤਸ਼ਾਹ ਵਾ। ਦਸ਼ਮੇਸ਼ ਪਿਤਾ ਨੇ 52 ਕਵੀ ਜਿੱਥੇ ਰੱਖੇ ਸੀ, ਜਿਵੇਂ ਗੁਰੂ ਨਾਨਕ ਮਹਾਰਾਜ ਨੂੰ 13 ਦੇ ਨਾਲ ਪਿਆਰ ਸੀ, ਤੇ ਪਰਮਾਤਮਾ ਨੂੰ 52 ਦੇ ਨਾਲ ਵੀ ਖਾਸ ਪਿਆਰ ਸੀ। ਪਹਿਲਾ ਕਿ ਮਹਾਰਾਜ ਨੇ ਗੁਰਬਾਣੀ ਦੇ ਵਿੱਚ 52 ਅੱਖਰੀ ਪਾਠ ਉਚਾਰਿਆ, ਉਹ ਵੀ 52 ਨਾ ਆਉਂਦਾ। ਜੇ ਪਰਮਾਤਮਾ ਨੂੰ ਸੰਸਾਰ ਦੇ ਉੱਤੇ ਅਵਤਾਰ ਲੈਣਾ ਪਿਆ, 84 ਵਾਰ ਅਵਤਾਰ ਧਾਰਿਆ, ਤੇ ਉਹਦੇ ਵਿੱਚ ਵੀ 52 ਅਵਤਾਰ ਬਣ ਕੇ ਪਰਮੇਸ਼ਰ ਆਇਆ। ਤੀਸਰਾ, ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 52 ਰਾਜਿਆਂ ਨੂੰ ਲੈ ਕੇ ਆਏ, ਉਹ ਵੀ 52 ਰਾਜੇ ਸੀ। ਤੇ ਦਸ਼ਮੇਸ਼ ਪਿਤਾ ਦੇ ਦਰਬਾਰ ਦੇ ਵਿੱਚ 52 ਦਰਬਾਰੀ ਕਵੀ ਹੁੰਦੇ ਸੀ। ਤੇ ਬੜੀ ਖੁਸ਼ੀ ਆ ਜਿਨ੍ਹਾਂ ਨੇ ਪੰਜਾਬੀ USA ਰੇਡੀਓ ਤੇ ਸਾਡੇ ਵੀਰ ਹਰਭਜਨ ਸਿੰਘ ਜੀ ਢਿੱਲੋਂ ਤੇ ਆਪਣੇ ਹਰਜੋਤ ਸਿੰਘ ਜੀ ਖਾਲਸਾ, ਸਾਰੇ ਸਟਾਫ ਨੇ ਇਹ ਸ਼ਲਾਘਾਯੋਗ ਉਦਮ ਕੀਤਾ। ਤੇ ਦਾਸ ਆਪਣੇ ਧੰਨ ਭਾਗ ਸਮਝਦਾ, ਬਲਕਿ ਸਿੱਖ ਕੌਮ ਦੇ ਵੱਡੇ ਭਾਗ ਜਿਨ੍ਹਾਂ ਨੂੰ ਇਹ 550ਵਾਂ ਮਹਾਰਾਜ ਦਾ ਆਗਮਨ ਦੇ ਵਿੱਚ ਹਾਜ਼ਰੀਆਂ ਭਰਨ ਦੇ ਮਨਾਉਣ ਦਾ ਸਮਾਂ ਵਡਭਾਗਾ ਮਿਲਿਆ। ਮੇਰੀ ਭਤੀਜੀ ਨੇ ਕਵਿਤਾ ਲਿਖ ਕੇ ਭੇਜੀ ਸੀ ਕਈ ਸਾਲ ਦੀ, 4ਥੀ ਜਮਾਤ ਵਿੱਚੋਂ, ਕਿ ਮਾਮਾ ਜੀ ਜ਼ਰੂਰ ਪੜ੍ਹਿਓ। ਤੇ 10-20 ਸਾਲ ਦੀ ਮੇਰੇ ਕੋਲ ਪਈ ਆ, ਤੇ ਮੈਂ ਅੱਜ ਪਹਿਲੀ ਵਾਰੀ ਪੜ੍ਹਨ ਲੱਗਾ। ਤੇਰੇ ਨਾਮ ਦੀ
ਮੈਂ ਮਸਤਾਨੀ ਬਾਬਾ ਨਾਨਕਾਣੇ ਵਾਲਿਆ, ਬਾਬਾ ਨਾਨਕਾਣੇ ਵਾਲਿਆ। ਤੇਰੇ ਨਾਮ ਦੀ ਮੈਂ ਮਸਤਾਨੀ ਬਾਬਾ ਨਾਨਕਾਣੇ ਵਾਲਿਆ, ਬਾਬਾ ਨਾਨਕਾਣੇ ਵਾਲਿਆ। ਕਿਤੇ ਬਾਬਾ ਸ਼ਹਿਨਸ਼ਾਹ ਤੇ ਕਿਤੇ ਹੈ ਫਕੀਰ ਤੂੰ, ਕਿਤੇ ਬਾਬਾ ਸ਼ਹਿਨਸ਼ਾਹ ਤੇ ਕਿਤੇ ਹੈ ਫਕੀਰ ਤੂੰ, ਕਿਤੇ ਜ਼ਾਰਾ ਪੀਰ ਕਿਤੇ ਪੀਰਾਂ ਦਾ ਵੀ ਪੀਰ ਤੂੰ, ਕਿਤੇ ਜ਼ਾਰਾ ਪੀਰ ਕਿਤੇ ਪੀਰਾਂ ਦਾ ਵੀ ਪੀਰ ਤੂੰ। ਤੇਰੀ ਕਿਹੜੀ ਕਿਹੜੀ ਹੋ ਤੇਰੀ ਕਿਹੜੀ ਕਿਹੜੀ ਦੱਸਾਂ ਮੈਂ ਨਿਸ਼ਾਨੀ, ਬਾਬਾ ਨਾਨਕਾਣੇ ਵਾਲਿਆ। ਤੇਰੇ ਨਾਮ ਦੀ ਮੈਂ ਮਸਤਾਨੀ ਬਾਬਾ ਨਾਨਕਾਣੇ ਵਾਲਿਆ, ਬਾਬਾ ਨਾਨਕਾਣੇ ਵਾਲਿਆ। ਜ਼ਹਿਰੀਆਂ ਨੂੰ ਮੋਲਿਆ ਤੂੰ ਮਿੱਠਾ ਮਿੱਠਾ ਬੋਲ ਕੇ, ਜ਼ਹਿਰੀਆਂ ਨੂੰ ਮੋਲਿਆ ਤੂੰ ਮਿੱਠਾ ਮਿੱਠਾ ਬੋਲ ਕੇ, ਵੰਡਿਆ ਪਿਆਰ ਦਾ ਖਜ਼ਾਨਾ ਦਿਲ ਖੋਲ ਕੇ, ਵੰਡਿਆ ਪਿਆਰ ਦਾ ਖਜ਼ਾਨਾ ਦਿਲ ਖੋਲ ਕੇ। ਕੋਈ ਲੱਭਦਾ ਨਾ ਤੇਰੇ ਜਿਹਾ ਦਾਨੀ, ਕੋਈ ਲੱਭਦਾ ਨਾ ਤੇਰੇ ਜਿਹਾ ਦਾਨੀ, ਬਾਬਾ ਨਾਨਕਾਣੇ ਵਾਲਿਆ। ਤੇਰੇ ਨਾਮ ਦੀ ਮੈਂ ਮਸਤਾਨੀ ਬਾਬਾ ਨਾਨਕਾਣੇ ਵਾਲਿਆ। ਮੁਸਲਮ ਹਿੰਦੂ ਤੇ ਈਸਾਈ ਤੈਨੂੰ ਪੂਜਦੇ, ਮੁਸਲਮ ਹਿੰਦੂ ਤੇ ਈਸਾਈ ਤੈਨੂੰ ਪੂਜਦੇ, ਰਮਜ ਹੈ ਜਿਨ੍ਹਾਂ ਨੂੰ ਤੇਰੀ ਸਾਰੇ ਤੈਨੂੰ ਪੂਜਦੇ। ਸਾਰੀ ਦੁਨੀਆ ਹੈ ਤੇਰੀ ਦੀਵਾਨੀ, ਬਾਬਾ ਨਾਨਕਾਣੇ ਵਾਲਿਆ। ਤੇਰੇ ਨਾਮ ਦੀ ਮੈਂ ਮਸਤਾਨੀ ਬਾਬਾ ਨਾਨਕਾਣੇ ਵਾਲਿਆ। ਦਿਲ 'ਚ ਵਸਾਂ ਮੈਂ ਵੀ ਤੇਰੀ ਤਸਵੀਰ ਨੂੰ, ਦਿਲ 'ਚ ਵਸਾਂ ਮੈਂ ਵੀ ਤੇਰੀ ਤਸਵੀਰ ਨੂੰ, ਸ਼ੁਗਲ ਦੀ ਵਿਗੜੀ ਸਵਾਰ ਤਕਦੀਰ ਨੂੰ, ਸ਼ੁਗਲ ਦੀ ਵਿਗੜੀ ਸਵਾਰ ਤਕਦੀਰ ਨੂੰ। ਦਾਤਾ ਕਰ ਦੇ ਸਫਲ ਜ਼ਿੰਦਗਾਨੀ, ਬਾਬਾ ਨਾਨਕਾਣੇ ਵਾਲਿਆ। ਤੇਰੇ ਨਾਮ ਦੀ ਮੈਂ ਮਸਤਾਨੀ ਬਾਬਾ ਨਾਨਕਾਣੇ ਵਾਲਿਆ, ਬਾਬਾ ਨਾਨਕਾਣੇ ਵਾਲਿਆ, ਬਾਬਾ ਨਾਨਕਾਣੇ ਵਾਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਸ਼ੁਕਰੀਆ ਜਸਦੀਪ ਜੀ ਤੇ ਇਸ ਛੋਟੇ ਜਿਹੇ ਬੱਚੇ ਨੂੰ ਜਿਹਨੇ ਚੌਥੀ ਜਮਾਤ ਦੇ ਵਿੱਚ ਇਹ ਗੀਤ ਲਿਖਿਆ। ਬਹੁਤ ਬਹੁਤ ਵਧਾਈ ਦਿੰਦੇ ਆ। ਇਸ ਦੇ ਨਾਲ ਹੀ ਬੇਨਤੀ ਕਰਦੀ ਹਾਂ ਮੋਹਨ ਸਿੰਘ ਚਰਖਾ ਜੀ ਨੂੰ, ਜੋ ਪੰਜਾਬ ਦੇ ਵਿੱਚ ਸੰਗੀਤ ਅਕੈਡਮੀ ਦੇ ਸੰਚਾਲਕ ਰਹਿ ਚੁੱਕੇ ਨੇ।
ਇਹਨਾਂ ਦੀਆਂ ਬਹੁਤ ਸਾਰੀਆਂ ਕੈਸਟਾਂ ਜਿਹੜੀਆਂ ਉਹ ਰਿਲੀਜ਼ ਹੋਈਆਂ ਨੇ ਤੇ ਇਹ ਸ੍ਰੀ ਹਰਭਜਨ ਢਿੱਲੋਂ ਜੀ ਦੇ ਪਰਮ ਦੋਸਤ ਵੀ ਨੇ। ਇਸ ਦੇ ਨਾਲ ਹੀ ਮੈਂ ਇੱਕ ਗੱਲ ਜਿਹੜੀ ਜ਼ਰੂਰ ਕਹਾਂਗੀ, ਪ੍ਰਬੰਧਕਾਂ ਵੱਲੋਂ ਬੇਨਤੀ ਹੈ ਕਿ ਸਾਡੇ ਕੋਲ ਸਮਾਂ ਜਿਹੜਾ ਉਹ ਸੀਮਤ ਹੈ, ਅਸੀਂ ਦੂਜਿਆਂ ਦੇ ਸਮੇਂ ਦਾ ਵੀ ਧਿਆਨ ਰੱਖਣਾ, ਇਸ ਕਰਕੇ ਹੀ ਮੈਂ ਇੱਥੇ ਜ਼ਿਆਦਾ ਕੁਝ ਨਹੀਂ ਬੋਲਦੀ। ਸੋ 3 ਤੋਂ 5 ਮਿੰਟ ਦੇ ਵਿੱਚ ਆਪਣੀ ਗੱਲ ਜਿਹੜੀ ਆ ਤੁਸੀਂ ਖਤਮ ਕਰੋਗੇ ਤਾਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ। ਸ਼ੁਕਰੀਆ। ਇਸ ਤੋਂ ਬਾਅਦ ਕਮਲ ਬੰਗਾ ਜੀ ਤਿਆਰ ਰਹਿਣ। ਬਵੰਜਾ ਕਵੀਆਂ ਦੇ ਸਰਤਾਜ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲੱਗੇ ਹੋਏ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਇੱਕ ਵਾਰ ਸ਼ਰਧਾ ਤੇ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਭਾਗਾਂ ਵਾਲੇ ਹੋ, ਅੱਜ ਤੁਸੀਂ ਸਾਰੇ ਰਲ ਮਿਲ ਕੇ 550 ਸਾਲਾ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਇਹ ਗੁਰਪੁਰਬ ਮਨਾ ਰਹੇ। ਤਾਂ ਮੈਂ ਪੇਸ਼ ਕਰ ਰਿਹਾ ਹਾਂ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਸੁਣੀ ਪੁਕਾਰ ਦਤਾਰ ਪ੍ਰਭ, ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੀ ਪਠਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ। ਮੈਂ ਪੇਸ਼ ਕਰ ਰਿਹਾ ਹਾਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ 4 ਉਦਾਸੀਆਂ ਤੇ ਦੁਨੀਆ ਵਾਲਿਆਂ ਨੂੰ ਉਪਦੇਸ਼ ਦਿੱਤਾ। ਕੀ ਦਿੱਤਾ? ਔਰ ਪਹਿਲਾਂ ਇੱਕ ਰਵਾਈ ਕਹਿ ਰਿਹਾ ਹਾਂ, ਇਸ ਰਹਿਮਤ ਭਰੇ ਮੈਂ ਖਾਨੇ ਚੋਂ ਕੋਈ ਘੁੱਟ ਪੀਏ ਕੋਈ ਜਾਮ ਪੀਏ, ਇਸ ਰਹਿਮਤ ਭਰੇ ਮੈਂ ਖਾਨੇ ਚੋਂ ਕੋਈ ਘੁੱਟ ਪੀਏ ਕੋਈ ਜਾਮ ਪੀਏ, ਪੀਣੇ ਤੇ ਕੋਈ ਵੀ ਬੰਦਸ਼ ਨਹੀਂ, ਕੋਈ ਖਾਸ ਪੀਏ ਕੋਈ ਆਮ ਪੀਏ, ਕੋਈ ਮਹਾਰਾ ਪੀਏ ਕੋਈ ਕਿਸ਼ਨ ਪੀਏ, ਕੋਈ ਇੱਕ ਓਂਕਾਰ ਦਾ ਨਾਮ ਪੀਏ, ਮੈਂ ਖਾਨਾ ਹਰਦਮ ਖੁੱਲ੍ਹਾ ਹੈ, ਕੋਈ ਸੁਬਾਹ ਪੀਏ ਕੋਈ ਸ਼ਾਮ ਪੀਏ। ਪੇਸ਼ ਕਰ ਰਿਹਾ ਹਾਂ, 4 ਉਦਾਸੀਆਂ ਕੀਤੀਆਂ ਗੁਰੂ ਮਹਾਰਾਜ ਨੇ। ਪੇਸ਼ ਕਰ 4 ਉਦਾਸੀਆਂ ਵਿੱਚ ਕੀ ਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ? ਦੁਨੀਆ ਦੇ ਬੰਦਿਓ ਨੇਕ ਬਣੋ, ਦੁਨੀਆ ਦੇ ਬੰਦਿਓ ਨੇਕ ਬਣੋ, ਫਰਮਾਇਆ ਸਤਿਗੁਰ ਨਾਨਕ ਨੇ, ਨਨਕਾਣੇ ਦੇ ਵਿੱਚ ਨੂਰ ਨਿਰਾ ਬਰਸਾਇਆ, ਸਤਿਗੁਰ ਨਾਨਕ ਨੇ, ਦੁਨੀਆ ਦੇ ਬੰਦਿਓ ਨੇਕ ਬਣੋ। ਦੁਨੀਆ ਵਿੱਚ ਕੁੱਪ ਹਨੇਰਾ ਸੀ, ਪਾਪਾ ਨੇ ਲਾਇਆ ਡੇਰਾ ਸੀ, ਰਿਸ਼ਮਾ ਨਰ ਰਸਤਾ ਮੁਕਤੀ ਦਾ ਰੁਸ਼ਨਾਇਆ, ਸਤਿਗੁਰ ਨਾਨਕ ਨੇ, ਦੁਨੀਆ ਦੇ ਬੰਦਿਓ ਨੇਕ ਬਣੋ। ਫਨੀਆਂ ਨੇ ਫਨ ਫੈਲਾਇਆ ਸੀ, ਮੁਖੜੇ ਤੇ ਕੀਤੀ ਛਾਇਆ ਸੀ, ਪਰ ਕੁਲ ਧਰਤੀ ਤੇ ਕੀਤੀ ਏ ਆਸ਼ਾਇਆ, ਸਤਿਗੁਰ ਨਾਨਕ ਨੇ, ਦੁਨੀਆ ਦੇ ਬੰਦਿਓ ਨੇਕ ਬਣੋ, ਦੁਨੀਆ ਦੇ ਬੰਦਿਓ ਨੇਕ ਬਣੋ। ਸੱਜਣ ਠੱਗ ਰਸਤਾ ਜਾਣ ਗਿਆ, ਹੋ ਕੋਡੇ ਦਾ ਕਲਿਆਣ ਗਿਆ, ਸੱਜਣ ਠੱਗ ਰਸਤਾ ਜਾਣ ਗਿਆ, ਹੋ ਕੋਡੇ ਦਾ ਕਲਿਆਣ ਗਿਆ, ਸਿੱਧਾਂ ਨੂੰ ਸਿੱਧੇ ਕਰ ਸਿੱਧੇ, ਸਿੱਧਾਂ ਨੂੰ ਸਿੱਧੇ ਕਰ ਸਿੱਧੇ, ਆਪਾਇਆ ਸਤਿਗੁਰ ਨਾਨਕ ਨੇ, ਦੁਨੀਆ ਦੇ ਬੰਦਿਓ ਨੇਕ ਬਣੋ, ਦੁਨੀਆ ਦੇ ਬੰਦਿਓ ਨੇਕ ਬਣੋ। ਉਹ ਮਸਜਿਦ ਹੈ ਉਹ ਮੰਦਰ ਹੈ, ਪਰ ਰੱਬ ਬੰਦੇ ਦੇ ਅੰਦਰ ਹੈ, ਉਹ ਮਸਜਿਦ ਹੈ ਉਹ ਮੰਦਰ ਹੈ, ਪਰ ਰੱਬ ਬੰਦੇ ਦੇ ਅੰਦਰ ਹੈ। ਦੁਨੀਆ ਵਿੱਚ ਰਹਿ ਕੇ ਦੁਨੀਆ ਨੂੰ, ਦੁਨੀਆ ਵਿੱਚ ਰਹਿ ਕੇ ਦੁਨੀਆ ਨੂੰ ਸਮਝਾਇਆ, ਸਤਿਗੁਰ ਨਾਨਕ ਨੇ, ਦੁਨੀਆ ਦੇ ਬੰਦਿਓ ਨੇਕ ਬਣੋ, ਦੁਨੀਆ ਦੇ ਬੰਦਿਓ ਨੇਕ ਬਣੋ। ਲਾਸਟ ਕਹਿ ਰਿਹਾ ਹਾਂ, ਸਤਿਗੁਰ ਨੇ ਚਰਨ ਛੁਆ ਦਿੱਤੇ, ਸਫਰੀ ਦੇ ਪਾਗ ਜਗਾ ਦਿੱਤੇ, ਸਤਿਗੁਰ ਨੇ ਚਰਨ ਛੁਆ ਦਿੱਤੇ, ਸਫਰੀ ਦੇ ਪਾਗ ਜਗਾ ਦਿੱਤੇ, ਮੇਰੇ ਵਤਨ ਦੀਆਂ ਤਕਦੀਰਾਂ ਨੂੰ, ਮੇਰੇ ਵਤਨ ਦੀਆਂ ਤਕਦੀਰਾਂ ਨੂੰ ਚਮਕਾਇਆ, ਸਤਿਗੁਰ ਨਾਨਕ ਨੇ, ਦੁਨੀਆ ਦੇ ਬੰਦਿਓ ਨੇਕ ਬਣੋ, ਦੁਨੀਆ ਦੇ ਬੰਦਿਓ ਨੇਕ ਬਣੋ। ਫਰਮਾਇਆ ਸਤਿਗੁਰ ਨਾਨਕ ਨੇ,
ਨਨਕਾਣੇ ਦੇ ਵਿੱਚ ਨੂਰ ਨਿਰਾ ਬਰਸਾਇਆ ਸਤਿਗੁਰ ਨਾਨਕ ਨੇ। ਦੁਨੀਆ ਦੇ ਬੰਦਿਓ ਨੇਕ ਬਣੋ, ਦੁਨੀਆ ਦੇ ਬੰਦਿਓ ਨੇਕ ਬਣੋ, ਦੁਨੀਆ ਦੇ ਬੰਦਿਓ ਨੇਕ ਬਣੋ। ਦੁਨੀਆ ਦੇ ਬੰਦਿਓ ਨੇਕ ਬਣੋ। ਬਹੁਤ ਵਧੀਆ ਸੰਦੇਸ਼ ਦੇ ਕੇ ਗਏ ਨੇ। ਬੇਨਤੀ ਕਰਦੀ ਹਾਂ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਪਹਿਲਾਂ ਜਨਰਲ ਸਕੱਤਰ ਰਹੇ ਤੇ ਹੁਣ ਮੀਤ ਪ੍ਰਧਾਨ ਕਮਲ ਬੰਗਾ, ਜਿਨ੍ਹਾਂ ਨੇ ਮੈਨੂੰ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਫੋਲੋ ਕਰਦੇ ਆਪਣੀ 13ਵੀਂ ਜਿਹੜੀ ਪੁਸਤਕ ਹੈਗੀ ਆ ਉਹ 13 ਕਰਕੇ ਪੰਜਾਬੀ ਸਾਹਿਤ ਨੂੰ ਭੇਂਟ ਕੀਤੀ ਹੈ। ਉਸ ਦੀ ਅਸੀਂ ਇਹਨਾਂ ਨੂੰ ਬਹੁਤ ਵਧਾਈ ਵੀ ਦਿੰਦੇ ਹਾਂ। ਇਸ ਤੋਂ ਅੱਗੇ ਗੁਰਦਿਆਲ ਸਿੰਘ ਨੂਰਪੁਰੀ ਜੀ, ਤੁਸੀਂ ਤਿਆਰ ਰਹਿਣਾ। ਤੇ ਇੱਕ ਬੇਨਤੀ ਕਿ ਆਪਣੇ ਫੋਨ ਕਿਰਪਾ ਕਰਕੇ ਸਾਰੇ ਬੰਦ ਕਰ ਲਓ ਤੇ ਇੱਥੇ ਆ ਕੇ ਜਿਹੜਾ ਸਮਾਂ, ਮੈਨੂੰ ਪਤਾ ਇਹ ਸੈਕਰਾਮੈਂਟੋ ਤੋਂ ਬੜੀ ਦੂਰੋਂ ਆਏ ਨੇ, ਇਹਨਾਂ ਨੂੰ ਅਸੀਂ ਥੋੜਾ ਟਾਈਮ ਜ਼ਿਆਦਾ ਵੀ ਦੇ ਸਕਦੇ ਹਾਂ, ਪਰ ਸਾਰਿਆਂ ਨੇ ਆਪਣੇ ਟਾਈਮ ਦਾ ਧਿਆਨ ਰੱਖਣਾ। ਥੈਂਕ ਯੂ। ਥੈਂਕ ਯੂ ਜੀ ਤੁਹਾਡਾ, ਥੈਂਕ ਯੂ ਨੀਲਮ ਜੀ। ਤੇ ਸਭ ਤੋਂ ਪਹਿਲਾਂ ਮੈਂ ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਹਾਂ। ਤੇ ਇਸ ਦੇ ਨਾਲ ਹੀ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੀ ਵਧਾਈ ਦਿੰਦਾ ਹਾਂ। ਸਾਰੇ ਜਗਤ ਨੂੰ ਸਹਾਈ ਹੋਵੇ ਤੇ ਨਾਲ ਨਾਲ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਵੀ ਸਹਾਈ ਹੋਵੇ। ਢੋਲ ਵੱਜਦੇ ਰਹਿਣ, ਗੀਤ ਵੱਜਦੇ ਰਹਿਣ ਤੇ ਜੀਵਨ ਲੰਘਦੇ ਰਹਿਣ। ਤੇ ਥੈਂਕ ਯੂ ਜੀ। ਮੈਂ ਇੱਕ ਛੋਟੀ ਜਿਹੀ ਕਵਿਤਾ ਹੈ, ਮੇਰੀ ਬਹੁਤੀ ਪਕੜ ਨਹੀਂ ਧਾਰਮਿਕ ਕਵਿਤਾ 'ਚ, ਪਰ ਫਿਰ ਵੀ ਸ਼ਾਇਦ ਕੰਮ ਕਰ ਜਾਏ। ਕਵਿਤਾ ਦਾ ਸਿਰਲੇਖ ਹੈ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ ਤੇ ਧੰਨ ਉਸ ਦੀ ਬਾਣੀ ਹੈ। ਧੰਨ ਗੁਰੂ ਨਾਨਕ ਤੇ ਧੰਨ ਉਸ ਦੀ ਬਾਣੀ ਹੈ। ਇਹ ਹਰ ਇੱਕ ਜੀਵਨ ਵਾਸਤੇ, ਇਹ ਹਰ ਇੱਕ ਜੀਵਨ ਵਾਸਤੇ ਸੋਨੇ ਰੰਗੀ ਤਾਣੀ ਹੈ। ਇਹ ਹਰ ਇੱਕ ਜੀਵਨ ਵਾਸਤੇ ਸੋਨੇ ਰੰਗੀ ਤਾਣੀ ਹੈ। ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਤੇ ਉਪਦੇਸ਼ ਵਿੱਚ ਜਾਤ ਪਾਤ ਰਹਿਤ ਫੇਰੀ ਮਦਾਣੀ ਹੈ। ਜਾਤ ਪਾਤ ਰਹਿਤ, ਜਾਤ ਪਾਤ ਰਹਿਤ ਫੇਰੀ ਮਦਾਣੀ ਹੈ। ਧੰਨ ਗੁਰੂ ਨਾਨਕ ਤੇ ਧੰਨ ਉਸ ਦੀ ਬਾਣੀ ਹੈ। ਅਗਲਾ ਸ਼ੇਰ ਹੈ, ਉਸਨੇ ਵੀ ਦੁੱਖ ਤੇ ਲੋਕਾਂ ਦੇ ਦੁੱਖ ਵੀ ਵੇਖੇ ਨੇ। ਆਪ ਵੀ ਚੱਲਿਆ। ਉਸਨੇ ਵੀ ਦੁੱਖ ਤੇ ਲੋਕਾਂ ਦੇ ਦੁੱਖ ਵੇਖੇ ਨੇ, ਪਰ ਨਿਮਰਤਾ ਤੇ ਨਿਡਰਤਾ ਦੀ, ਨਿਮਰਤਾ ਤੇ ਨਿਡਰਤਾ ਦੀ, ਨਿਡਰਤਾ ਦੀ ਛਤਰੀ ਤਾਣੀ ਹੈ। ਪਰ ਨਿਮਰਤਾ ਤੇ ਨਿਡਰਤਾ ਦੀ ਛਤਰੀ ਤਾਣੀ ਹੈ। ਧੰਨ ਗੁਰੂ ਨਾਨਕ ਤੇ ਧੰਨ ਉਸ ਦੀ ਬਾਣੀ ਹੈ। ਅਗਲਾ ਸ਼ੇਰ ਹੈ, ਸੱਜਣ ਠੱਗ ਖੋਡੇ ਰਾਕਸ਼ ਤੇ ਸਿੱਧ ਸਿੱਧੇ ਕੀਤੇ। ਇੱਕੋ ਹੀ ਲਾਈਨ 'ਚ ਕਰ ਦੇਣੇ, ਠੀਕ। ਸੱਜਣ ਠੱਗ ਖੋਡੇ ਰਾਕਸ਼ ਤੇ ਸਿੱਧ ਸਿੱਧੇ ਕੀਤੇ। ਸਾਰੇ ਹੀ ਮੰਨ ਗਏ ਕਿ ਬਾਬਾ ਤਾਂ ਰੱਬ ਦਾ ਹਾਣੀ ਹੈ। ਸਾਰੇ ਹੀ ਮੰਨ ਗਏ ਕਿ ਬਾਬਾ ਤਾਂ ਰੱਬ ਦਾ ਹਾਣੀ ਹੈ। ਧੰਨ ਗੁਰੂ ਨਾਨਕ ਤੇ ਧੰਨ ਉਸ ਦੀ ਬਾਣੀ ਹੈ। ਅਗਲਾ ਸ਼ੇਰ ਹੈ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਔਰਤ ਦੀ ਸਭ ਦੇਣ ਹੈ, ਔਰਤ ਦੀ ਸਭ ਦੇਣ ਹੈ। ਬੱਚਾ ਨਦਾਨ ਚਾਹੇ ਪੁਰਾਣੀ ਹੈ, ਬੱਚਾ ਨਦਾਨ ਚਾਹੇ ਪੁਰਾਣੀ ਹੈ। ਧੰਨ ਗੁਰੂ ਨਾਨਕ ਤੇ ਧੰਨ ਉਸ ਦੀ ਬਾਣੀ ਹੈ। ਅਗਲਾ ਸ਼ੇਰ ਹੈ ਜੀ, ਉਹ ਕਲ ਯੁਗੀ ਅਵਤਾਰ ਤੇ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ। ਉਹ ਕਲ ਯੁਗੀ ਅਵਤਾਰ ਤੇ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ। ਉਸ ਦੇ 550ਵੇਂ ਪੁਰਬ ਦੀ ਸਭ ਨੇ ਖੁਸ਼ੀ ਮਾਣੀ ਹੈ। ਉਸ ਦੇ 550ਵੇਂ ਗੁਰਪੁਰਬ ਦੀ ਸਭ ਨੇ ਹੀ ਖੁਸ਼ੀ ਮਾਣੀ ਹੈ। ਅਗਲਾ ਸ਼ੇਰ ਹੈ, ਉਹਦੇ ਨੈਣਾ 'ਚ ਮਸਤੀ ਸੀ ਵੱਖਰੀ ਜਹਾਨ ਤੋਂ।
ਉਹਦੇ ਨੈਣਾਂ 'ਚ ਮਸਤੀ ਸੀ ਵੱਖਰੀ ਜਹਾਨ ਤੋਂ, ਤੇ ਰੱਬੀ ਨੂਰ ਦੀ ਚੰਨ ਵਰਗੀ ਚਾਨਣੀ ਹੈ। ਤੇ ਰੱਬੀ ਨੂਰ ਦੀ ਚੰਨ ਵਰਗੀ ਚਾਨਣੀ ਹੈ। ਆਖਰੀ ਸ਼ੇਰ ਹੈ ਜੀ, ਗੁਰੂ ਗ੍ਰੰਥ ਸਾਹਿਬ ਇਤਿਹਾਸਕ ਪਾਕ ਮੰਨਤ ਕਮਲ। ਮੈਂ ਪੜ੍ਹਦਾ, ਥੈਂਕ ਯੂ। ਗੁਰੂ ਗ੍ਰੰਥ ਸਾਹਿਬ ਇਤਿਹਾਸਕ ਪਾਕ ਮੰਨਤ ਕਮਲ। ਮੰਨਤ ਕਮਲ। ਗੁਰੂ ਗ੍ਰੰਥ ਸਾਹਿਬ ਇਤਿਹਾਸਕ ਪਾਕ ਮੰਨਤ ਕਮਲ। ਤੇ ਉਂਝ ਵੀ ਇਸ ਵਿੱਚ ਬਾਬੇ ਦੀ ਸਭ ਤੋਂ ਵੱਧ ਬਾਣੀ ਹੈ। ਉਂਝ ਵੀ ਇਸ ਵਿੱਚ ਬਾਬੇ ਦੀ ਸਭ ਤੋਂ ਵੱਧ ਬਾਣੀ ਹੈ। ਧੰਨ ਗੁਰੂ ਨਾਨਕ ਤੇ ਧੰਨ ਉਸ ਦੀ ਬਾਣੀ ਹੈ। ਥੈਂਕ ਯੂ ਤੁਹਾਡੇ ਟਾਈਮ ਦਾ, ਬੜੀ ਮਿਹਰਬਾਨੀ। ਕਮਲ ਬੰਗਾ ਜੀ, ਰੱਬ ਦੇ ਹਾਣੀ ਬਾਬੇ ਨਾਨਕ ਦਾ ਗੁਣਗਾਨ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਕੇ ਗਏ ਹੋ। ਧੰਨਵਾਦ ਤੁਹਾਡਾ। ਤੇ ਬੇਨਤੀ ਕਰਦੀ ਹਾਂ ਗੁਰਦਿਆਲ ਸਿੰਘ ਨੂਰਪੁਰੀ ਜੀ ਨੂੰ, ਤੇ ਆਸ ਕਰਦੀ ਹਾਂ ਕਿ ਉਹ ਆਪਣਾ ਸਮਾਂ ਜਿਹੜਾ ਉਹਦਾ ਧਿਆਨ ਰੱਖਣਗੇ। ਥੈਂਕ ਯੂ। ਉਸ ਤੋਂ ਅੱਗੇ ਅਜੈਬ ਸਿੰਘ ਚੀਮਾ ਜੀ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ। ਸਭ ਤੋਂ ਪਹਿਲਾਂ ਮੇਰੇ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ 550ਵੇਂ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ, ਸਾਰੇ ਸਿੱਖ ਜਗਤ ਨੂੰ, ਸਾਰੀ ਮਾਨਵਤਾ ਨੂੰ ਬਹੁਤ ਬਹੁਤ ਵਧਾਈ ਹੋਵੇ। ਜੋ ਕਵਿਤਾ ਪੇਸ਼ ਕਰ ਰਿਹਾ, ਸਤਿਗੁਰ ਨਾਨਕ ਦੇਵ ਪਿਤਾ। ਸਤਿਗੁਰ ਨਾਨਕ ਦੇਵ ਪਿਤਾ ਜਦੋਂ ਮਾਤ ਲੋਕ ਵਿੱਚ ਆਏ ਸੀ। ਸਤਿਗੁਰ ਨਾਨਕ ਦੇਵ ਪਿਤਾ ਜਦੋਂ ਮਾਤ ਲੋਕ ਵਿੱਚ ਆਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਨਹੀਂ ਫੁੱਲਾਂ ਦੇ ਵਰਸਾਏ ਸੀ। ਸਤਿਗੁਰ ਨਾਨਕ ਦੇਵ ਪਿਤਾ ਜਦੋਂ ਮਾਤ ਲੋਕ ਵਿੱਚ ਆਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਸੂਰਜ ਨੇ ਸਜਦਾ ਕਰਿਆ ਸੀ। ਸੂਰਜ ਨੇ ਸਜਦਾ ਕਰਿਆ ਸੀ। ਬੱਦਲਾਂ ਚੋਂ ਅੰਮ੍ਰਿਤ ਵਰਿਆ ਸੀ। ਸੂਰਜ ਨੇ ਸਜਦਾ ਕਰਿਆ ਸੀ। ਬੱਦਲਾਂ ਚੋਂ ਅੰਮ੍ਰਿਤ ਵਰਿਆ ਸੀ। ਚੰਨ ਤਾਰਿਆਂ ਦਰਸ਼ਨ ਪਾਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਦੇਵਤਿਆਂ ਨੇ ਖੁਸ਼ੀ ਮਨਾਈ ਸੀ। ਦੇਵਤਿਆਂ ਨੇ ਖੁਸ਼ੀ ਮਨਾਈ ਸੀ। ਸਾਰੀ ਦੇਵਪੁਰੀ ਰਸ਼ਨਾਈ ਸੀ। ਦੇਵਤਿਆਂ ਨੇ ਖੁਸ਼ੀ ਮਨਾਈ ਸੀ। ਸਾਰੀ ਦੇਵਪੁਰੀ ਰਸ਼ਨਾਈ ਸੀ। ਪਰੀਆਂ ਨੇ ਮੰਗਲ ਗਾਏ ਸੀ। ਪਰੀਆਂ ਨੇ ਮੰਗਲ ਗਾਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਧਰਤੀ ਦਾ ਸੀਨਾ ਠਰਿਆ ਸੀ। ਧਰਤੀ ਦਾ ਸੀਨਾ ਠਰਿਆ ਸੀ। ਅੱਜ ਪਿਆਰ ਕਿਸੇ ਨੇ ਕਰਿਆ ਸੀ। ਧਰਤੀ ਦਾ ਸੀਨਾ ਠਰਿਆ ਸੀ। ਅੱਜ ਪਿਆਰ ਕਿਸੇ ਨੇ ਕਰਿਆ ਸੀ। ਉਹਨੇ ਹਾਰ ਸ਼ਿੰਗਾਰ ਲਗਾਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਚਾਅ ਚੜ੍ਹਿਆ ਸੀ ਮਨੁੱਖਤਾ ਨੂੰ। ਚਾਅ ਚੜ੍ਹਿਆ ਸੀ ਮਨੁੱਖਤਾ ਨੂੰ।
ਕੋਈ ਵੇਖਣ ਆ ਗਿਆ ਦੁੱਖਾਂ ਨੂੰ। ਚਾਅ ਚੜਿਆ ਸੀ ਮਨੁੱਖਤਾ ਨੂੰ, ਕੋਈ ਵੇਖਣ ਆ ਗਿਆ ਦੁੱਖਾਂ ਨੂੰ। ਜਿਨ੍ਹਾਂ ਦੁੱਖਾਂ ਦੇ ਸੇਕ ਹੰਢਾਏ ਸੀ, ਜਿਨ੍ਹਾਂ ਦੁੱਖਾਂ ਦੇ ਸੇਕ ਹੰਢਾਏ ਸੀ, ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਜਦੋਂ ਮਾਂ ਨੇ ਮੱਥਾ ਚੁੰਮਿਆ ਸੀ, ਜਦੋਂ ਮਾਂ ਨੇ ਮੱਥਾ ਚੁੰਮਿਆ ਸੀ, ਮਾਲਣ ਨੇ ਸਿਹਰਾ ਗੁੰਦਿਆ ਸੀ। ਜਦੋਂ ਮਾਂ ਨੇ ਮੱਥਾ ਚੁੰਮਿਆ ਸੀ, ਮਾਲਣ ਨੇ ਸਿਹਰਾ ਗੁੰਦਿਆ ਸੀ। ਬਾਪੂ ਨੇ ਹਿੱਕ ਨਾ ਲਾਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਲਾਸਟ ਅੰਤਰਾ ਜੀ। ਆਈਆਂ ਬਾਗਾਂ ਵਿੱਚ ਬਹਾਰਾਂ ਸੀ, ਆਈਆਂ ਬਾਗਾਂ ਵਿੱਚ ਬਹਾਰਾਂ ਸੀ, ਤੇ ਨੂਰਪੁਰੀ ਦਿਆਂ ਯਾਰਾਂ ਸੀ। ਆਈਆਂ ਬਾਗਾਂ ਵਿੱਚ ਬਹਾਰਾਂ ਸੀ, ਤੇ ਨੂਰਪੁਰੀ ਦਿਆਂ ਯਾਰਾਂ ਸੀ, ਜਿਨ੍ਹਾਂ ਆਪਣੇ ਨਾਲ ਖੜਾਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਅੰਬਰਾਂ ਦੇ ਵਿੱਚੋਂ ਦੇਵਤਿਆਂ ਮੀਂਹ ਫੁੱਲਾਂ ਦੇ ਵਰਸਾਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖਣ ਆ ਗਿਆ ਦੁੱਖਾਂ ਨੂੰ, ਜਿਨ੍ਹਾਂ ਦੁੱਖਾਂ ਦੇ ਸੇਕ ਹੰਢਾਏ ਸੀ। ਬਹੁਤ ਵਧੀਆ। ਬੇਨਤੀ ਕਰਦੀ ਹਾਂ ਅਜੈਬ ਚੀਮਾ ਜੀ ਨੂੰ, ਜਿਨ੍ਹਾਂ ਨੇ ਬਹੁਤ ਹੀ ਅੱਛੇ ਕਾਵਿ ਸੰਗ੍ਰਹਿ ਜਿਹੜੇ ਪੰਜਾਬੀ ਸਾਹਿਤ ਨੂੰ ਭੇਂਟ ਕੀਤੇ ਨੇ। ਬਹੁਤ ਹੀ ਵਧੀਆ ਸਮਾਜਿਕ ਤੇ ਪਰਿਵਾਰਕ ਗੀਤ ਜਿਹੜੇ ਆ, ਤੇ ਬਹੁਤ ਹੀ ਦਮਦਾਰ ਆਵਾਜ਼ ਇਹਨਾਂ ਦੀ। ਜ਼ੋਰਦਾਰ ਤਾੜੀਆਂ ਅਜੈਬ ਚੀਮਾ ਜੀ ਲਈ। ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਮਾਹੌਲ ਬਦਲਣਾ ਹੈ ਤੇ ਗੁਲਸ਼ਨ ਨੂੰ ਤੁਹਾਡੇ ਸਨਮੁਖ ਪੇਸ਼ ਕਰਨਾ ਹੈ। ਥੈਂਕ ਯੂ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਛੋਟਾ ਜਿਹਾ ਗੀਤ ਤੁਹਾਡੇ ਸਾਹਮਣੇ ਪੇਸ਼ ਕਰੂੰਗਾ, ਸ਼ਾਇਦ ਤੁਹਾਨੂੰ ਪਸੰਦ ਆਵੇ। ਤੇਰੇ ਦਰ ਤੇ ਆਇਆ ਹਾਂ, ਮੇਰੀ ਝੋਲੀ ਭਰ ਦੇ ਤੂੰ। ਇੱਕ ਨਜ਼ਰ ਮਿਹਰ ਦੀ ਮਾਲਕ ਮੇਰੇ ਤੇ ਕਰ ਦੇ ਤੂੰ। ਇਸ ਬੇਸਮਝ ਤਾਈਂ ਨਾ ਦਿਲੋਂ ਭੁਲਾਵੀਂ ਤੂੰ। ਰਹਿਮਤ ਦਾ ਹੱਥ ਧਰ ਕੇ ਗਲ ਮੈਨੂੰ ਲਾਵੀਂ ਤੂੰ। ਇੱਕ ਤੂੰ ਹੀ ਬਚਾ ਸਕਦਾ, ਇੱਕ ਤੂੰ ਹੀ ਬਚਾ ਸਕਦਾ ਮੈਨੂੰ ਪਲ ਪਲ ਮਰਦੇ ਨੂੰ। ਤੇਰੇ ਦਰ ਤੇ ਆਇਆ ਹਾਂ, ਮੇਰੀ ਝੋਲੀ ਭਰ ਦੇ ਤੂੰ। ਬੇੜੀ ਭੰਵਰ ਚੋਂ ਕੱਢ ਮੇਰੀ, ਤੂੰ ਬੰਨੇ ਲਾ ਸਾਈਆਂ। ਸਭ ਦੁਬਦਾ ਦੂਰ ਕਰੀ, ਮੇਰੇ ਸਿਰ ਜੋ ਬਣਾਈਆਂ। ਕੋਈ ਕਦੇ ਨਾ ਡੋਬ ਸਕੇ, ਕੋਈ ਕਦੇ ਨਾ ਡੋਬ ਸਕੇ ਮੇਰੇ ਬੇੜੇ ਤਰਦੇ ਨੂੰ। ਤੇਰੇ ਦਰ ਤੇ ਆਇਆ ਹਾਂ, ਮੇਰੀ ਝੋਲੀ ਭਰ ਦੇ ਤੂੰ। ਇੱਕ ਇਸ ਜੂਨ 84 ਚੋਂ ਬੰਦਾ ਹੀ ਮੈਂ ਦੀ ਰੱਟ ਲਾਵੇ। ਜਿਹਨੇ ਜੀਵਨ ਦਾਨ ਦਿੱਤਾ, ਇਹ ਉਸ ਨੂੰ ਹੀ ਦਿਲੋਂ ਭੁਲਾਵੇ।
ਮੈਨੂੰ ਕੋਈ ਨਾ ਰੋਕ ਸਕੇ, ਮੈਨੂੰ ਕੋਈ ਨਾ ਰੋਕ ਸਕੇ, ਪੱਲਾ ਤੇਰਾ ਫੜਦੇ ਨੂੰ, ਤੇਰੇ ਦਰ ਤੇ ਆਇਆ ਹਾਂ, ਮੇਰੀ ਝੋਲੀ ਭਰ ਦੇ ਤੂੰ। ਲਾਸਟ ਤੇਰੇ ਤੋਂ ਵੱਖ ਹੋ ਕੇ ਮੈਥੋਂ ਜੀਵਿਆ ਜਾਣਾ ਨਹੀਂ, ਇੱਕ ਤੇਰੇ ਦਰਵਾਜ਼ੋਂ ਮੇਰਾ ਹੋਰ ਟਿਕਾਣਾ ਨਹੀਂ, ਤੇਰੇ ਤੋਂ ਵੱਖ ਹੋ ਕੇ ਮੈਥੋਂ ਜੀਵਿਆ ਜਾਣਾ ਨਹੀਂ, ਇੱਕ ਤੇਰੇ ਦਰਵਾਜ਼ੋਂ ਮੇਰਾ ਹੋਰ ਟਿਕਾਣਾ ਨਹੀਂ। ਪਾ ਕੇ ਤੇਲ ਧਰਮ ਦੀਵਾ, ਪਾ ਕੇ ਤੇਲ ਧਰਮ ਦੀਵਾ, ਜਈਬੇ ਵਿੱਚ ਧਰ ਦੇ ਤੂੰ, ਤੇਰੇ ਦਰ ਤੇ ਆਇਆ ਹਾਂ, ਮੇਰੀ ਝੋਲੀ ਭਰ ਦੇ ਤੂੰ, ਮੇਰੀ ਝੋਲੀ ਭਰ ਦੇ ਤੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੂੰ ਹੀ ਬਚਾ ਸਕਦਾ ਹੈ ਮੈਨੂੰ ਪਲ ਪਲ ਮਰਦੇ ਨੂੰ। ਸੋ ਸੱਚਮੁੱਚ ਨਾਨਕ ਦੀ ਬਾਣੀ ਹੈ ਜੋ ਸਾਨੂੰ ਸਾਰਿਆਂ ਨੂੰ ਹਰ ਤਰ੍ਹਾਂ ਦੇ ਸੰਕਟ ਦੇ ਵਿੱਚੋਂ ਬਾਹਰ ਨਿਕਲਣ ਦਾ ਜਿਹੜਾ ਰਸਤਾ ਹੈ ਉਹ ਦਿਖਾ ਸਕਦੀ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਪੇਸ਼ ਕਰ ਰਹੀ ਹਾਂ ਬਹੁਤ ਹੀ ਖੂਬਸੂਰਤ ਸ਼ਾਇਰਾ ਜੋ ਜਦੋਂ ਸਮਾਜਿਕ ਚੇਤਨਾ ਦੀ ਗੱਲ ਕਰਦੀ ਹੈ ਤਾਂ ਸਭ ਤੋਂ ਵੱਖਰੀ ਕਰਦੀ ਹੈ। ਤੇ ਹੁਣੇ ਹੀ ਇਹਨਾਂ ਦਾ ਇੱਕ ਚਰਚਿਤ ਵਾਰਤਕ ਸੰਗ੍ਰਹਿ ਵਿਸ਼ਵ ਪਰਿਕਰਮਾ ਆਇਆ ਹੈ, ਉਸ ਦੇ ਲਈ ਅਸੀਂ ਇਹਨਾਂ ਨੂੰ ਬਹੁਤ ਵਧਾਈ ਦਿੰਦੇ ਹਾਂ। ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਸਾਹਿਤ ਸਕੱਤਰ ਗੁਲਸ਼ਨ ਦਿਆਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬੀ ਕਲਚਰਲ ਸੈਂਟਰ, ਪੰਜਾਬੀ ਰੇਡੀਓ ਸਭਾ ਅਤੇ ਸਾਡੇ ਗ੍ਰੇਟ ਹਰਭਜਨ ਸਿੰਘ ਢਿੱਲੋਂ, ਇਹਨਾਂ ਦੇ ਸਦਕਾ ਅੱਜ ਮੈਂ ਇੱਥੇ ਹਾਂ। ਸਾਰਿਆਂ ਦਾ ਬਹੁਤ ਸ਼ੁਕਰੀਆ। ਅਤੇ ਅੱਜ ਸਾਰੇ ਮੈਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ 'ਤੇ ਕਵਿਤਾਵਾਂ ਪੜ੍ਹ ਰਹੇ ਨੇ, ਪਰ ਬਾਬਾ ਜੀ ਨੇ ਸ਼ਾਇਦ ਮੇਰੇ ਤੋਂ ਹਜੇ ਉਹ ਕਵਿਤਾ ਲਿਖਾਉਣੀ ਆ ਆਪਦੇ ਬਾਰੇ ਕਲਮ ਰਾਹੀਂ, ਪਤਾ ਨਹੀਂ ਕਦੋਂ ਮੇਰੇ ਨਾਲ ਗੱਲ ਕਰਨਗੇ। ਅਤੇ ਪਰ ਇੱਕ ਮੈਂ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਜਦੋਂ ਮੈਂ ਪਾਕਿਸਤਾਨ ਗਈ ਤਾਂ ਮੈਂ ਨਨਕਾਣਾ ਸਾਹਿਬ ਵੀ ਸੀ, ਪਰ ਸਮਹਾਉ ਜਿਹੜਾ ਮੇਰੇ ਦਿਲ 'ਤੇ ਸਭ ਤੋਂ ਅਸਰ ਉਦੋਂ ਹੋਇਆ ਜਦੋਂ ਮੈਂ ਰਾਵੀ ਦੇ ਕੰਢੇ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੀਆਂ ਥਾਵਾਂ ਨੂੰ ਦੇਖਿਆ। ਸੋ ਮੇਰੀ ਕਵਿਤਾ ਦਾ ਸਿਰਲੇਖ ਹੈ ਰਾਵੀ ਦੇ ਕੰਢੇ 'ਤੇ। ਰਾਵੀ ਦੇ ਕੰਢੇ 'ਤੇ ਨੰਗੇ ਪੈਰ ਤੱਤਾ ਫਰਸ਼, ਨੰਗੇ ਪੈਰ ਤੱਤਾ ਫਰਸ਼, ਅਤੇ ਮੈਂ ਘਬਰਾ ਕੇ ਪਲਾਂਘ ਪੁੱਟ ਆਪਣੇ ਨਾਲ ਤੁਰਦੇ ਪਰਛਾਵੇਂ 'ਚ ਖਲੋ ਜਾਂਦੀ ਹਾਂ। ਅਤੇ ਮੈਂ ਘਬਰਾ ਕੇ ਪਲਾਂਘ ਪੁੱਟ ਆਪਣੇ ਨਾਲ ਤੁਰਦੇ ਪਰਛਾਵੇਂ 'ਚ ਖਲੋ ਜਾਂਦੀ ਹਾਂ। ਉਦੋਂ ਰਾਵੀ ਇੱਥੋਂ ਦੀ ਵਹਿੰਦੀ ਸੀ, ਉਦੋਂ ਰਾਵੀ ਇੱਥੋਂ ਦੀ ਵਹਿੰਦੀ ਸੀ। ਮੈਂ ਸਿਰ ਹਿਲਾਉਂਦੀ ਹਾਂ ਅਤੇ ਸੋਚਦੀ ਹਾਂ ਰਾਵੀ ਨੇ ਠੀਕ ਹੀ ਕੀਤਾ ਸੀ ਜੋ ਰਸਤਾ ਬਦਲ ਲਿਆ ਸੀ। ਉਦੋਂ ਰਾਵੀ ਇੱਥੋਂ ਦੀ ਵਹਿੰਦੀ ਸੀ। ਮੈਂ ਸਿਰ ਹਿਲਾਉਂਦੀ ਹਾਂ ਅਤੇ ਸੋਚਦੀ ਹਾਂ ਰਾਵੀ ਨੇ ਠੀਕ ਹੀ ਕੀਤਾ ਸੀ ਜੋ ਰਸਤਾ ਬਦਲ ਲਿਆ ਸੀ। ਕਿਉਂ ਵਹੇ ਕਿਸੇ ਪਟੇ ਰਾਹਾਂ ਤੋਂ, ਕਿਉਂ ਵਹੇ ਕਿਸੇ ਪਟੇ ਰਾਹਾਂ ਤੋਂ, ਕਿਉਂ ਵਹੇ ਉਹ ਉੱਥੋਂ ਜਿੱਥੇ ਇੰਨਾ ਜ਼ੁਲਮ ਹੋਇਆ ਸੀ। ਉਹ ਇਹ ਥਾਂ ਹੈ ਜਿੱਥੇ ਗੁਰੂ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ ਸੀ। ਇਹ ਉਹ ਥਾਂ ਹੈ ਜਿੱਥੇ ਗੁਰੂ ਜੀ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ ਸੀ। ਮੈਂ ਸੁੰਗੜ ਜਾਂਦੀ ਹਾਂ ਅਤੇ ਨਾਲ ਚੱਲਦੇ ਹੋਏ ਹੱਥਾਂ ਨੂੰ ਘੁੱਟ ਕੇ ਫੜ ਲੈਂਦੀ ਹਾਂ। ਮੇਰੇ ਹੀ ਥਾਂ ਹੱਥ ਹਨ। ਨਾਲ ਚੱਲਦੇ ਹੋਏ ਹੱਥਾਂ ਨੂੰ ਘੁੱਟ ਕੇ ਫੜ ਲੈਂਦੀ ਹਾਂ। ਮੇਰੇ ਹੀ ਤਾਂ ਹੱਥ ਹਨ। ਆਪਣੇ ਹੀ ਹੱਥਾਂ ਨੂੰ
ਆਪਣੇ ਹੀ ਹੱਥਾਂ ਨਾਲ ਘੁੱਟ ਲੈਂਦੀ ਹਾਂ। ਬਲਦੀ ਹੋਈ ਅੱਗ, ਹਾੜ ਦਾ ਮਹੀਨਾ, ਤਪਦੀ ਹੋਈ ਭੱਠੀ, ਤੇ ਉਹਨਾਂ ਸੀ ਤੱਕ ਨਾ ਕੀਤੀ। ਬਲਦੀ ਹੋਈ ਅੱਗ, ਹਾੜ ਦਾ ਮਹੀਨਾ, ਤਪਦੀ ਹੋਈ ਭੱਠੀ, ਤੇ ਉਹਨਾਂ ਸੀ ਤੱਕ ਨਾ ਕੀਤੀ। ਕੋਈ ਸ਼ਿਕਨ ਨਾ ਆਈ ਉਸ ਨੂਰ ਤੇ, ਕੋਈ ਸ਼ਿਕਨ ਨਾ ਆਈ ਉਸ ਨੂਰ ਤੇ। ਮੈਂ ਇੱਕ ਕੰਬਣੀ ਬਣ ਜਾਂਦੀ ਹਾਂ ਤੇ ਇੱਕ ਹੌਕਾ ਬਣ ਖੁਦ ਹੀ ਖੁਦ ਨੂੰ ਚੁੰਬੜਦੀ ਹਾਂ। ਮੈਂ ਇੱਕ ਕੰਬਣੀ ਬਣ ਜਾਂਦੀ ਹਾਂ ਤੇ ਇੱਕ ਹੌਕਾ ਬਣ ਖੁਦ ਹੀ ਖੁਦ ਨੂੰ ਚੁੰਬੜਦੀ ਹਾਂ। ਤੇ ਹੁਣ ਜਿਵੇਂ ਰਾਵੀ ਮੇਰੇ ਅੰਦਰ ਵਗ ਰਹੀ ਹੈ। ਰਾਵੀ ਇੱਕ ਤੂਫਾਨ ਹੈ, ਰਾਵੀ ਇੱਕ ਅੱਗ ਹੈ। ਰਾਵੀ ਦੇ ਪਾਣੀਆਂ 'ਚ ਮੇਰੇ ਗੁਰੂ ਦੇ ਪਿੰਡੇ ਦੀ ਛੋਹ ਹੈ। ਗੁਰੂ ਜੀ ਨੇ ਰਾਵੀ ਨੂੰ ਛੂਹਿਆ, ਪਰ ਰਾਵੀ ਤਾਂ ਰਾਵੀ ਸੀ। ਗੁਰੂ ਜੀ ਨੇ ਰਾਵੀ ਨੂੰ ਛੂਹਿਆ, ਪਰ ਰਾਵੀ ਤਾਂ ਰਾਵੀ ਸੀ। ਉਸ ਦੇ ਪਾਣੀਆਂ 'ਚ ਦਮ ਨਹੀਂ ਸੀ ਕਿ ਉਸ ਪਿੰਡੇ ਨੂੰ ਸੰਭਾਲ ਲੈਂਦੀ। ਬਸ ਰਾਵੀ ਦੇ ਪਾਣੀਆਂ ਨੇ ਯਾਦਾਂ ਸੰਭਾਲੀਆਂ। ਬਸ ਰਾਵੀ ਦੇ ਪਾਣੀਆਂ ਨੇ ਯਾਦਾਂ ਸੰਭਾਲੀਆਂ ਤੇ ਰਾਹ ਬਦਲ ਲਿਆ। ਰਾਵੀ ਨੂੰ ਪਤਾ ਸੀ ਕਿ ਤਸ਼ੱਦਦ ਕਰਨ ਵਾਲੇ ਮਰ ਮੁੱਕ ਜਾਣਗੇ, ਪਰ ਉਸ ਗੁਰੂ ਦੀ ਬਾਣੀ ਗੂੰਜਦੀ ਰਹੇਗੀ। ਰਾਵੀ ਨੂੰ ਪਤਾ ਸੀ ਕਿ ਤਸ਼ੱਦਦ ਕਰਨ ਵਾਲੇ ਮਰ ਮੁੱਕ ਜਾਣਗੇ, ਪਰ ਉਸ ਗੁਰੂ ਦੀ ਬਾਣੀ ਗੂੰਜਦੀ ਰਹੇਗੀ ਰਹਿੰਦੀ ਦੁਨੀਆ ਤੱਕ। ਉਹ ਬੋਲਦਾ ਰਿਹਾ। ਪਹਿਲੇ ਗੁਰੂ ਵਾਂਗ ਪੰਜਵੇਂ ਗੁਰੂ ਦਾ ਵੀ ਸਰੀਰ ਨਾ ਮਿਲਿਆ। ਕਿੰਨੀ ਵਾਰ ਸੁਣ ਚੁੱਕੀ ਸਾਂ ਮੈਂ ਇਹ ਅਚੰਭਾ, ਮਾਂ ਤੋਂ, ਨਾਨੀ ਤੋਂ। ਕਦ ਮੇਰੇ ਬਾਲ ਮਨ ਨੇ ਸੋਚਿਆ ਸੀ ਇੱਕ ਦਿਨ ਮੈਂ ਉਸ ਥਾਂ 'ਤੇ ਖਲੋਤੀ ਹੋਵਾਂਗੀ ਜਿੱਥੇ ਉਸਦੇ ਪਵਿੱਤਰ ਪੈਰ ਪਏ ਸਨ। ਕਦ ਮੇਰੇ ਬਾਲ ਮਨ ਨੇ ਸੋਚਿਆ ਸੀ ਇੱਕ ਦਿਨ ਮੈਂ ਉਸ ਥਾਂ 'ਤੇ ਖਲੋਤੀ ਹੋਵਾਂਗੀ ਜਿੱਥੇ ਉਸਦੇ ਪਵਿੱਤਰ ਪੈਰ ਪਏ ਸਨ। ਕਦ ਸੋਚਿਆ ਸੀ ਕਿ ਮੈਂ ਇੱਕ ਦਿਨ ਉਸ ਫਿਜ਼ਾ 'ਚ ਸਾਹ ਲਵਾਂਗੀ ਜਿੱਥੇ ਮੇਰੇ ਗੁਰੂ ਦੇ ਸਾਹਾਂ ਦੀ ਮਹਿਕ ਘੁਲੀ ਸੀ। ਖਿਆਲ ਆਉਂਦਾ ਹੈ ਕਿ ਕੀ ਪਤਾ ਮੈਂ ਐਨ ਉਸ ਥਾਂ 'ਤੇ ਖੜੀ ਹੋਵਾਂ ਜਿੱਥੇ ਮੇਰੇ ਗੁਰੂ ਨੇ ਪੈਰ ਰੱਖਿਆ ਹੋਵੇ। ਮੇਰੀ ਧੁੰਨੀ ਤੋਂ ਲੈ ਕੇ ਗਲ ਤੱਕ ਇੱਕ ਅੱਗ ਵਾਂਗ ਲਹਿਰ ਉੱਠਦੀ ਹੈ ਤੇ ਮੇਰਾ ਸਾਹ ਤੱਕ ਰੁਕ ਜਾਂਦਾ ਹੈ। ਆਪਣੇ ਤੋਂ ਅਗਲੇ ਦਾ ਸਹਾਰਾ ਲੈਂਦੀ ਹਾਂ। ਦਿਲ ਕਰਦਾ ਹੈ ਉੱਚੀ ਉੱਚੀ ਰੋਵਾਂ। ਦਿਲ ਕਰਦਾ ਹੈ ਉੱਚੀ ਉੱਚੀ ਰੋਵਾਂ, ਇੱਕ ਧਾਹ ਬਣ ਜਾਵਾਂ, ਇੱਕ ਕੀਰਨਾ ਤੇ ਇੱਕ ਤੜਫ ਦਾ ਹੌਕਾ। ਪਰ ਫਿਰ ਯਾਦ ਆਉਂਦਾ ਹੈ ਮੇਰੇ ਗੁਰੂ ਨੇ ਤਾਂ ਸੀ ਨਹੀਂ ਸੀ ਕੀਤੀ। ਚੁੱਪ ਹਾਂ ਮੈਂ, ਗੂੰਗੀ ਹੋ ਗਈ ਹਾਂ ਮੈਂ। ਹੰਝੂਆਂ ਦੇ ਹੜ ਨੂੰ ਮੈਂ ਅੰਦਰ ਡੱਕ ਲਿਆ ਹੈ। ਇਹ ਸਿਰਫ ਤੂੰ ਹੀ ਆਖ ਸਕਦਾ ਹੈ ਤੇਰਾ ਭਾਣਾ ਮੀਠਾ ਲਾਗੇ। ਤੂੰ ਹੀ ਹੈ ਜੋ ਪ੍ਰਭੂ ਦੀ ਸ਼ਰਨ ਵਿੱਚ ਦੁੱਖਾਂ ਦਾ ਵਿਨਾਸ਼ ਹੋਇਆ ਦੇਖਦਾ ਹੈ। ਪਰ ਮੈਂ ਤਾਂ ਮੈਂ ਹਾਂ। ਮੇਰੇ ਅੰਦਰੋਂ ਕੁਛ ਰੋਂਦਾ ਹੈ, ਰੋਜ਼ ਰੋਂਦਾ ਹੈ। ਮੇਰਾ ਰੋਣਾ ਖਿੱਲਰ ਗਿਆ ਹੈ। ਮੇਰਾ ਰੋਣਾ ਮੇਰੇ ਪੈਰਾਂ ਦੀ ਭਟਕਣ ਬਣ ਗਿਆ ਹੈ। ਹੰਝੂ ਮੇਰੇ ਹੁੰਦੇ ਹਨ, ਪਰ ਜਿਵੇਂ ਇਹ ਹੁਣ ਹਰ ਇੱਕ ਦੀਆਂ ਅੱਖਾਂ ਵਿੱਚੋਂ ਵਹਿੰਦੇ ਨੇ। ਹੰਝੂ ਮੇਰੇ ਹੁੰਦੇ ਨੇ, ਪਰ ਜਿਵੇਂ ਹੁਣ ਇਹ ਹਰ ਇੱਕ ਦੀਆਂ ਅੱਖਾਂ ਵਿੱਚੋਂ ਵਹਿੰਦੇ ਨੇ। ਹੌਕਾ ਤਾਂ ਮੇਰਾ ਸੀ, ਪਰ ਪਤਾ ਨਹੀਂ ਕਿਉਂ ਲੱਗਦਾ ਹੈ ਜਿਵੇਂ ਹਰ ਇੱਕ ਦੇ ਬੁੱਲ੍ਹਾਂ 'ਤੇ ਬੈਠ ਗਿਆ ਹੈ। ਨਹੀਂ, ਉਸ ਸੀ ਨਾ ਕੀਤੀ, ਉਹ ਤਾਂ ਉਹ ਸੀ। ਮੈਂ ਤਾਂ ਮੈਂ ਹਾਂ। ਮੈਂ ਰੋਣਾ ਚਾਹੁੰਦੀ ਹਾਂ ਇਕੱਲੀ, ਇੱਕ ਤੂਫਾਨ ਬਣ, ਇੱਕ ਹੜ੍ਹ ਬਣ, ਹਰ ਇੱਕ ਦੇ ਹਿੱਸੇ ਦਾ, ਤਾਂ ਜੋ ਕੋਈ ਫਿਰ ਮੇਰੇ ਬਾਅਦ ਨਾ ਰੋ ਸਕੇ। ਕੋਈ ਨਾ ਕਦੀ ਰੋ ਸਕੇ ਤੇ ਨਾ ਹੀ ਕਦੀ ਮੁੜ ਤਸ਼ੱਦਦ ਹੋਵੇ, ਕਦੇ ਵੀ ਨਾ। ਥੈਂਕ ਯੂ, ਸ਼ੁਕਰੀਆ। ਆਪਣੀ ਬਹੁਤ ਹੀ ਭਾਵਪੂਰਤ ਨਜ਼ਮ ਸਾਂਝੀ ਕਰਕੇ ਗਏ ਨੇ ਤੁਹਾਡੇ ਨਾਲ ਗੁਲਸ਼ਨ ਦਿਆਲ ਜੀ। ਬੇਨਤੀ ਕਰਦੀ ਹਾਂ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਪ੍ਰਧਾਨ ਇੰਦਰਜੀਤ ਸਿੰਘ ਗਰੇਵਾਲ ਨੂੰ, ਜੋ ਆਪਣੀ ਸਮੁੱਚੀ ਟੀਮ ਲੈ ਕੇ ਸਾਡੇ ਵਿੱਚ ਅੱਜ ਹਾਜ਼ਰ ਨੇ। ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਇਹਨਾਂ ਦੀ ਜਿਹੜੀ ਕਿਤਾਬ ਹੈ ਬਹੁਤ ਹੀ ਜਲਦੀ ਸਾਡੇ ਸਾਰਿਆਂ ਦੇ ਹੱਥਾਂ ਵਿੱਚ ਹੋਵੇਗੀ। ਇੰਦਰਜੀਤ ਸਿੰਘ ਗਰੇਵਾਲ, ਇਹਨਾਂ ਤੋਂ ਬਾਅਦ ਪਰਮਿੰਦਰ ਰਾਏ ਜੀ, ਤੁਸੀਂ ਤਿਆਰ ਰਹਿਣਾ। ਥੈਂਕ ਯੂ ਜੀ। ਪੰਜਾਬ ਤੇ ਪੰਜਾਬੀ ਨੂੰ ਨੇ ਕਰਦੇ ਪਿਆਰ ਜਿਹੜੇ, ਪੰਜਾਬ ਤੇ ਪੰਜਾਬੀ ਨੂੰ ਨੇ ਕਰਦੇ ਪਿਆਰ ਜਿਹੜੇ,
ਮੇਰੇ ਵੱਲੋਂ ਹੱਥ ਜੋੜ ਫਤਿਹ ਪ੍ਰਵਾਨ ਹੋਵੇ। ਰੱਬ ਕਰੇ ਰਾਜੀ ਖੁਸ਼ੀ ਰਹੋ, ਹੱਸੋ ਖੇਡੋ ਸਦਾ, ਅੱਖਾਂ 'ਚ ਖੁਮਾਰ ਤੁਹਾਡੇ ਬੁੱਲੀ ਮੁਸਕਾਨ ਹੋਵੇ। ਹੀਰੇ ਮੋਤੀ ਲੱਭੋ ਤੁਹਾਡੀ ਸਾਗਰਾਂ 'ਚ ਟੁੱਬੀ ਹੋਵੇ, ਹੀਰੇ ਮੋਤੀ ਲੱਭੋ ਤੁਹਾਡੀ ਸਾਗਰਾਂ 'ਚ ਟੁੱਬੀ ਹੋਵੇ। ਹੱਥ ਤਾਰਿਆਂ ਨੂੰ ਪਾਵੋ ਤੁਹਾਡੀ ਅੰਬਰੀ ਉਡਾਨ ਹੋਵੇ। ਤਰੀਕੇ ਨਿਤ ਸਰ ਕਰੋ ਮੰਜ਼ਲਾਂ ਦੁਰੇਡੀਆਂ ਨੂੰ, ਕਰਾਂ ਅਰਦਾਸ ਤੁਹਾਡੇ ਪੈਰੀ ਨਾ ਥਕਾਨ ਹੋਵੇ, ਕਰਾਂ ਅਰਦਾਸ ਤੁਹਾਡੇ ਪੈਰੀ ਨਾ ਥਕਾਨ ਹੋਵੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ 24 ਘੰਟੇ 7 ਦਿਨ ਗੱਲਬਾਤ ਕਰਨ ਵਾਲੇ ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰਲ ਸੈਂਟਰ USA ਦੇ ਉਦਮ ਸਦਕਾ ਜੋ ਆਪਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਮਨਾਉਂਦੇ ਹੋਏ, ਉਹਨਾਂ ਨੂੰ ਯਾਦ ਕਰਦੇ ਹੋਏ ਖੁਸ਼ੀ ਵਿੱਚ ਇਸ ਪੰਜਾਬੀ ਰੇਡੀਓ USA ਦੇ ਵਿਹੜੇ ਵਿੱਚ ਜੁੜੇ ਹਾਂ। ਸਾਰਿਆਂ ਨੂੰ ਹੀ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ ਸਾਰੇ ਹੀ ਰੇਡੀਓ ਟੀਮ ਦਾ ਅਤੇ ਸਾਰੇ ਹੀ ਸਾਥੀ ਕਵੀਆਂ ਦਾ ਬਹੁਤ ਬਹੁਤ ਸ਼ੁਕਰਾਨਾ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਯਾਦ ਕੀਤਾ ਜੀ। ਸਾਨੂੰ ਬਹੁਤ ਹੀ ਸੁਚੱਜੇ ਸਾਹਿਤਕਾਰਾਂ ਵਿੱਚ ਗੱਲਬਾਤ ਕਰਨ ਦਾ, ਰਚਨਾਵਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ। ਇੱਕ ਮੈਂ ਬੇਨਤੀ ਕਰਨੀ ਸੀ ਕਿ 550ਵੇਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀ ਖੁਸ਼ੀ ਵਿੱਚ ਅਸੀਂ ਵੀ ਪੰਜਾਬੀ ਸਾਹਿਤ ਸਭਾ ਯੂਬਾ ਸਿਟੀ ਸੈਕਰਾਮੈਂਟੋ ਵੱਲੋਂ ਇੱਕ ਕਵਿਤਾ ਦੀ ਕਿਤਾਬ ਛਪਾ ਰਹੇ ਹਾਂ ਜੀ, ਜਿਹਦੇ ਵਿੱਚ ਕਵਿਤਾਵਾਂ, ਗੀਤ ਜਾਂ ਧਾਰਮਿਕ ਕਵਿਤਾ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੋਵੇ। ਸੋ ਮੈਂ ਉਸ ਬਾਰੇ ਵੀ ਬੇਨਤੀ ਕਰਦਾ ਅਤੇ ਜਿੰਨੇ ਵੀ ਪੰਜਾਬੀ ਰੇਡੀਓ USA 'ਤੇ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੀਆਂ ਰਚਨਾਵਾਂ ਸਾਨੂੰ ਭੇਜਣ। ਮੇਰਾ ਟੈਲੀਫੋਨ ਨੰਬਰ ਹੈ 916 248 1535 ਅਤੇ ਬੇਨਤੀ ਕਰਦਾ ਕਿ ਇੱਥੇ ਵੀ ਜਿੰਨੇ ਹੁਣ ਲੋਕਲ ਕਵੀ ਨੇ, ਤੁਸੀਂ ਮੈਨੂੰ ਵੀ ਆਪਣੀਆਂ ਲਿਖਤਾਂ ਦੇ ਸਕਦੇ ਹੋ ਕਿਤਾਬ ਛਪਾਉਣ ਲਈ। ਅਤੇ ਬਾਅਦ 'ਚ ਵੀ ਜੇ ਨਾ ਤਿਆਰ ਹੋਣ ਤਾਂ ਤੁਸੀਂ ਨੀਲਮ ਸੈਣੀ ਜੀ ਨੂੰ ਮੈਂ ਬੇਨਤੀ ਕਰਾਂ ਕਿ ਤੁਸੀਂ ਇਹ ਜ਼ਿੰਮੇਵਾਰੀ ਇੱਥੇ ਤੋਂ ਸੰਭਾਲਿਓ ਕਿ ਕਵਿਤਾਵਾਂ ਇਕੱਠੀਆਂ ਕਰਕੇ ਰਚਨਾਵਾਂ ਸਾਨੂੰ ਦੇ ਦੇਣੀਆਂ ਜੀ। ਅਤੇ ਮੈਂ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇੱਕ ਛੋਟਾ ਜਿਹਾ ਗੀਤ ਜੋ ਹੁਣੇ ਰਿਕਾਰਡ ਹੋਇਆ, ਅਗਲੇ ਮਹੀਨੇ ਸ਼ਾਇਦ ਰਿਲੀਜ਼ ਹੋ ਜਾਵੇ ਜੀ, ਉਹ ਸਾਂਝਾ ਕਰ ਰਹੇ ਹਾਂ ਆਪ ਨਾਲ ਕਿ ਜਦੋਂ ਗੁਰੂ ਨਾਨਕ ਦੇਵ ਜੀ ਸੱਚਾ ਸੌਦਾ ਕਰਕੇ ਆਏ, 20 ਰੁਪਏ ਭੁੱਖੇ ਸਾਧੂਆਂ ਲੰਗਰ ਛਕਾ ਕੇ ਆਏ, ਤਾਂ ਪਿਤਾ ਜੀ ਗੁੱਸੇ ਹੁੰਦੇ ਨੇ ਅਤੇ ਬੇਬੇ ਨਾਨਕੀ ਜੀ ਆਪਣੇ ਪਿਤਾ ਜੀ ਨੂੰ ਕੀ ਕਹਿ ਰਹੇ ਨੇ, ਉਸ ਸੰਬੰਧ ਵਿੱਚ ਉਹਨਾਂ ਦੇ ਜਜ਼ਬਾਤ ਅਤੇ ਉਹਨਾਂ ਦਾ ਪਿਆਰ ਆਪਣੇ ਭਰਾ ਪ੍ਰਤੀ। ਤੂੰ ਕਾਹਤੋਂ ਮਾਰਦੈਂ ਬਾਬਲਾ ਵੇ, ਚਪੇੜਾਂ ਕਰ ਤਾਰ ਦੇ, ਚਪੇੜਾਂ ਕਰ ਤਾਰ ਦੇ। ਤੂੰ ਕਾਹਤੋਂ ਮਾਰਦੈਂ ਬਾਬਲਾ ਵੇ, ਚਪੇੜਾਂ ਕਰ ਤਾਰ ਦੇ, ਚਪੇੜਾਂ ਕਰ ਤਾਰ ਦੇ। ਪਿਤਾ ਕਾਲੂ ਗੁੱਸੇ ਹੋ ਚਪੇੜਾਂ ਜਦੋਂ ਮਾਰੀਆਂ, ਨਾਨਕੀ ਬੇਬੇ ਦੇ ਕੋਲੋਂ ਗਈਆਂ ਨਾ ਸਹਾਰੀਆਂ। ਪਿਤਾ ਕਾਲੂ ਗੁੱਸੇ ਹੋ ਚਪੇੜਾਂ ਜਦੋਂ ਮਾਰੀਆਂ, ਨਾਨਕੀ ਬੇਬੇ ਦੇ ਕੋਲੋਂ ਗਈਆਂ ਨਾ ਸਹਾਰੀਆਂ। ਕੁੱਟ ਲੈ ਲਿਆ ਗੋਦੀ 'ਚ ਵੀਰ ਨੂੰ, ਨਾਲ ਭੈਣ ਨੇ ਪਿਆਰ ਦੇ ਜੀ, ਭੈਣ ਨੇ ਪਿਆਰ ਦੇ। ਤੂੰ ਕਾਹਤੋਂ ਮਾਰਦੈਂ ਬਾਬਲਾ ਵੇ, ਚਪੇੜਾਂ ਕਰ ਤਾਰ ਦੇ, ਚਪੇੜਾਂ ਕਰ ਤਾਰ ਦੇ। ਤੂੰ ਕਾਹਤੋਂ ਮਾਰਦੈਂ ਬਾਬਲਾ ਵੇ, ਚਪੇੜਾਂ ਕਰ ਤਾਰ ਦੇ, ਚਪੇੜਾਂ ਕਰ ਤਾਰ ਦੇ। ਰੱਬੀ ਨੂਰ ਆਰਿਸ਼ਾਂ ਤੋਂ ਬੇੜੇ ਤੇਰੇ ਆਇਆ ਵੇ, ਬਾਬਲਾ ਖੁਦਾ ਦਾ ਕਾਹਤੋਂ ਭੇਤ ਨਾ ਤੂੰ ਪਾਇਆ ਵੇ। ਰੱਬੀ ਨੂਰ ਆਰਿਸ਼ਾਂ ਤੋਂ ਬੇੜੇ ਤੇਰੇ ਆਇਆ ਵੇ, ਬਾਬਲਾ ਖੁਦਾ ਦਾ ਕਾਹਤੋਂ ਭੇਤ ਨਾ ਤੂੰ ਪਾਇਆ ਵੇ। ਇਹਦੇ ਮੁਖੜੇ ਤੋਂ ਹੋ ਰਹੇ ਨੇ ਦਰਸ਼ਨ ਨਿਰੰਕਾਰ ਦੇ, ਦਰਸ਼ਨ ਨਿਰੰਕਾਰ ਦੇ। ਤੂੰ ਕਾਹਤੋਂ ਮਾਰਦੈਂ ਬਾਬਲਾ ਵੇ, ਚਪੇੜਾਂ ਕਰ ਤਾਰ ਦੇ, ਚਪੇੜਾਂ ਕਰ ਤਾਰ ਦੇ। ਸੰਤ ਰੇਨ ਨਾਲ ਜੋਗੀ ਸਿੱਧ ਸਾਧੂ ਜਤੀਆਂ ਨੂੰ, ਕੱਪੜੇ ਦੇ ਭੋਜਨ ਛਕਾਇਆ ਤਰੀਕੇ ਤਪੀਆਂ ਨੂੰ। ਸੰਤ ਰੇਨ ਨਾਲ ਜੋਗੀ ਸਿੱਧ ਸਾਧੂ ਜਤੀਆਂ ਨੂੰ, ਕੱਪੜੇ ਦੇ ਭੋਜਨ ਛਕਾਇਆ ਤਰੀਕੇ ਤਪੀਆਂ ਨੂੰ। ਇਹਦੀ ਖੱਟੀ ਦੇ ਲੰਗਰ ਚੱਲਣੇ,
ਜੀ ਵਿੱਚ ਸੰਸਾਰ ਦੇ, ਜੀ ਵਿੱਚ ਸੰਸਾਰ ਦੇ, ਇਹਦੀ ਖੱਟੀ ਦੇ ਲੰਗਰ ਚੱਲਣੇ। ਜੀ ਵਿੱਚ ਸੰਸਾਰ ਦੇ, ਜੀ ਵਿੱਚ ਸੰਸਾਰ ਦੇ, ਤੂੰ ਕਾਹਤੋਂ ਮਾਰਦੈਂ ਬਾਬਲਾ ਵੇ, ਚਪੇੜਾਂ ਕਰ ਤਾਰ ਦੇ, ਚਪੇੜਾਂ ਕਰ ਤਾਰ ਦੇ, ਤੂੰ ਕਾਹਤੋਂ ਮਾਰਦੈਂ ਬਾਬਲਾ ਵੇ, ਚਪੇੜਾਂ ਕਰ ਤਾਰ ਦੇ, ਚਪੇੜਾਂ ਕਰ ਤਾਰ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਇੰਦਰਜੀਤ। ਭੈਣ ਨਾਨਕੀ ਦੇ ਪਿਆਰ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਤੁਸੀਂ। ਬੇਨਤੀ ਕਰਦੀ ਹਾਂ ਪਰਮਿੰਦਰ ਰਾਏ ਜੀ, ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਤੋਂ। ਪਰਮਿੰਦਰ ਰਾਏ ਦੀ ਕਲਮ ਜਿਹੜੀ ਹੈ ਧਾਰਮਿਕ ਰੰਗ ਵਿੱਚ ਰੰਗੀ ਹੋਈ ਹੈ। ਇਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਪੰਜਾਬੀ ਸਾਹਿਤ ਨੂੰ ਭੇਂਟ ਕੀਤੀਆਂ ਨੇ। ਸ਼ੁਕਰੀਆ। ਇਸ ਤੋਂ ਅੱਗੇ ਕੈਪਟਨ ਅਮਰਜੀਤ ਸੈਣੀ ਜੀ, ਤੁਸੀਂ ਤਿਆਰ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬਾਂ ਦੇ 550ਵੇਂ ਜਨਮ ਦਿਹਾੜੇ ਦੀ ਸਾਰੇ ਸੰਸਾਰ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਮਹਾਰਾਜ ਕਿਰਪਾ ਕਰਨ, ਖੁਸ਼ੀਆਂ ਦੇਣ, ਸਾਰਿਆਂ ਨੂੰ ਆਨੰਦ ਵਿੱਚ ਰੱਖਣ। ਤੁਹਾਡਾ ਸਭ ਦਾ ਧੰਨਵਾਦ। ਰੇਡੀਓ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸੰਸਾਰ ਵਿੱਚ ਆਵਾਜ਼ ਇਹ ਜਿਹੜੀ ਹੈ ਘਰ ਘਰ ਤੱਕ ਪਹੁੰਚਾਈ ਹੈ। ਵਧਾਈ ਦੇਣ ਦੇ ਵਾਸਤੇ ਸਭਨਾਂ ਨੂੰ ਵਧਾਈ ਹੋਵੇ। ਇੱਕ ਉਦੋਂ ਦਾ ਕੌਤਕ ਪੇਸ਼ ਕਰਨ ਜਾ ਰਹੇ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਮੱਝੀਆਂ ਚਾਰਦੇ ਸਨ, ਉਸ ਵੇਲੇ ਦੀ ਗੱਲ। ਆਓ ਅੱਖਾਂ ਮੂਹਰੇ ਗੁਰੂ ਨਾਨਕ ਸਾਹਿਬ ਜੀ ਦਾ ਆਪਾਂ ਤਸਵੀਰ ਦੇਖੀਏ। ਇਹੀ ਤਸਵੀਰ ਸੁਪਨੇ 'ਚ ਆਉਣੀ ਸ਼ੁਰੂ ਹੋ ਜਾਂਦੀ ਆ। ਇਹੀ ਤਸਵੀਰ ਯਾਦ ਕਰਦਿਆਂ ਕਰਦਿਆਂ ਹੂਬਹੂ ਦਰਸ਼ਨ ਦੇਣੇ ਸ਼ੁਰੂ ਕਰ ਦਿੰਦੇ ਨੇ। ਜਾਂ ਦਰਸ਼ਨ ਦੇਣੇ ਸ਼ੁਰੂ ਕਰ ਦਿੱਤੇ, ਰੱਬ ਤੇ ਕੀ ਤੇ ਬੰਦਾ ਕੀ। ਗੁਰੂ ਨਾਨਕ ਸਾਹਿਬ ਆਪੇ ਸੰਗਤ ਹੈ, ਆਪੇ ਸੰਗਤ ਵਿੱਚ ਆਪ ਬੈਠਾ, ਇੱਕੋ ਰੂਪ ਹੋ ਜਾਂਦਾ। ਪੇਸ਼ ਕਰਨ ਲੱਗਾ ਜੀ। ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ, ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ, ਨਾਨਕੀ ਦਾ ਵੀਰ ਭੈਣੋ ਜੱਗ ਦਾ ਸਹਾਰਾ, ਨਾਨਕੀ ਦਾ ਵੀਰ ਮਾਤਾ ਤ੍ਰਿਪਤਾ ਦਾ ਤਾਰਾ। ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ, ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ। ਮੱਝੀਆਂ ਚਰਾਵੇ ਸੁੱਤਾ ਧੁੱਪ ਵਿੱਚ ਜਾ ਕੇ, ਫਨੀਆਂ ਛਾਇਆ ਕੀਤੀ ਮੁੱਖ ਉੱਤੇ ਆ ਕੇ। ਮੱਝੀਆਂ ਚਰਾਵੇ ਸੁੱਤਾ ਧੁੱਪ ਵਿੱਚ ਜਾ ਕੇ, ਫਨੀਆਂ ਛਾਇਆ ਕੀਤੀ ਮੁੱਖ ਉੱਤੇ ਆ ਕੇ। ਮੱਝੀਆਂ ਦਾ ਖਾਦਾ ਖੇਤ ਹਰਾ ਕੀਤਾ ਸਾਰਾ, ਮੱਝੀਆਂ ਦਾ ਖਾਦਾ ਖੇਤ ਹਰਾ ਕੀਤਾ ਸਾਰਾ। ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ, ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ। ਸਾਧੂਆਂ ਦੇ ਨਾਲ ਸੱਚੇ ਸੌਦੇ ਕਰੀ ਜਾਵੇ, ਜੰਗਲਾਂ 'ਚ ਮੰਗਲੀ ਉਹ ਹਰ ਥਾਂ ਤੇ ਲਾਵੇ। ਸਾਧੂਆਂ ਦੇ ਨਾਲ ਸੱਚੇ ਸੌਦੇ ਕਰੀ ਜਾਵੇ, ਜੰਗਲਾਂ 'ਚ ਮੰਗਲੀ ਉਹ ਹਰ ਥਾਂ ਤੇ ਲਾਵੇ। ਰੱਬ ਦਾ ਇਹ ਰੂਪ ਲੱਗੇ ਸਭ ਨੂੰ ਪਿਆਰਾ, ਰੱਬ ਦਾ ਇਹ ਰੂਪ ਲੱਗੇ ਸਭ ਨੂੰ ਪਿਆਰਾ। ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ, ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ। ਦੁਖੀਆਂ ਦੇ ਦਰ ਦਿਓ ਸਭ ਦੇ ਵੰਡਾਵੇ, ਤਪਦੇ ਦਿਲਾਂ ਦੇ ਤਾਈਂ ਠੰਡ ਪਾਈ ਜਾਵੇ। ਦੁਖੀਆਂ ਦੇ ਦਰ ਦਿਓ ਸਭ ਦੇ ਵੰਡਾਵੇ, ਤਪਦੇ ਦਿਲਾਂ ਦੇ ਤਾਈਂ ਠੰਡ ਪਾਈ ਜਾਵੇ। ਅੰਮ੍ਰਿਤ ਨਾਮ ਦਾ ਖਿਲਾਰਿਆ ਭੰਡਾਰਾ, ਅੰਮ੍ਰਿਤ ਨਾਮ ਦਾ ਖਿਲਾਰਿਆ ਭੰਡਾਰਾ। ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ, ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ। ਤਰ ਜਾਵੇ ਜਿਹੜਾ ਉਹਨੂੰ ਇੱਕ ਵਾਰੀ ਤੱਕੇ, ਸ਼ਰਨ ਪੈ ਨੂੰ ਰਾਏ ਚਰਨਾਂ 'ਚ ਰੱਖੇ। ਤਰ ਜਾਵੇ ਜਿਹੜਾ ਉਹਨੂੰ ਇੱਕ ਵਾਰੀ ਤੱਕੇ, ਸ਼ਰਨ ਪੈ ਨੂੰ ਰਾਏ ਚਰਨਾਂ 'ਚ ਰੱਖੇ। ਉਹ ਤੋਂ ਬਿਨਾ ਇੱਥੇ ਉੱਥੇ ਕੋਈ ਨਾ ਸਹਾਰਾ, ਇਹ ਰਾਏ ਸੌਰੀ। ਤਰ ਜਾਵੇ ਜਿਹੜਾ ਉਹਨੂੰ ਇੱਕ ਵਾਰੀ ਤੱਕੇ, ਸ਼ਰਨ ਪੈ ਨੂੰ ਰਾਏ ਚਰਨਾਂ 'ਚ ਰੱਖੇ। ਉੱਥੇ ਉਹ ਤੋਂ ਬਿਨਾ ਇੱਥੇ ਉੱਥੇ ਕੋਈ ਨਾ ਸਹਾਰਾ, ਉਹ ਤੋਂ ਬਿਨਾ ਇੱਥੇ ਉੱਥੇ ਕੋਈ ਨਾ ਸਹਾਰਾ। ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ, ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ, ਕਾਲੂ ਦਾ ਦੁਲਾਰਾ ਨੀ ਓ ਕਾਲੂ ਦਾ ਦੁਲਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਪਰਮਿੰਦਰ।
ਤੁਹਾਡੇ ਗੀਤ ਤੋਂ ਬਚਪਨ ਦੇ ਵਿੱਚ ਇੱਕ ਗੀਤ ਅਸੀਂ ਵੀ ਗਾਉਂਦੇ ਹੁੰਦੇ ਸੀ ਕਿ ਕਾਲੂ ਦਾ ਦੁਲਾਰਾ ਮਾਤਾ ਤ੍ਰਿਪਤਾ ਦਾ ਲਾਲ ਨੀ, ਮੱਝੀਆਂ ਚਰਾਵੇ ਦੇਖੋ ਛੋਟਾ ਜਿਹਾ ਬਾਲ ਨੀ। ਬੇਨਤੀ ਕਰਦੀ, ਤੁਸੀਂ ਸਾਰਿਆਂ ਨੇ ਗਾਇਆ ਹੋਣਾ ਗੁਰਦੁਆਰੇ ਵਿੱਚ ਮੈਨੂੰ ਲੱਗਦਾ, ਤਾਂ ਬੇਨਤੀ ਕਰਦੀ ਹਾਂ ਕੈਪਟਨ ਅਮਰਜੀਤ ਸੈਣੀ ਜੀ ਨੂੰ, ਤੇ ਉਸ ਤੋਂ ਬਾਅਦ ਸਾਡੇ ਕੋਲ ਪਰਿਮਲ ਗੁਪਤਾ ਜੀ ਨੇ, ਉਹ ਤਿਆਰ ਰਹਿਣਗੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 550ਵੇਂ ਆਗਮਨ ਗੁਰੂ ਸਾਹਿਬ ਦੇ ਪਾਵਨ ਪ੍ਰਕਾਸ਼ ਪੁਰਬ ਤੇ ਸਾਰੇ ਸਰੋਤਿਆਂ ਨੂੰ ਤੇ ਸਭਾ ਵਿੱਚ ਬੈਠੇ ਕਵੀ ਜਨ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ। ਵਾਹਿਗੁਰੂ ਚੜ੍ਹਦੀਆਂ ਕਲਾਂ ਬਖਸ਼ੇ ਤੇ ਇਹ ਦਰਬਾਰ ਇਸੇ ਤਰ੍ਹਾਂ ਸਜਦੇ ਰਹਿਣ, ਬਹਾਰਾਂ ਖਿੜਦੀਆਂ ਰਹਿਣ। ਮੇਰੀ ਕਵਿਤਾ ਹੈ ਜੀ ਗੁਰੂ ਨਾਨਕ ਦੇਵ ਜੀ। ਅਰਜ਼ ਕੀਤਾ ਜੀ ਕਿ 550ਵਾਂ ਆਗਮਨ ਪਾਵਨ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦਾ ਹੁਮਾ ਕੇ ਅੱਜ ਮਨਾ ਰਹੇ। 550ਵਾਂ ਆਗਮਨ ਪਾਵਨ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦਾ ਹੁਮਾ ਕੇ ਅੱਜ ਮਨਾ ਰਹੇ ਹਾਂ। ਕਥਾ ਕੀਰਤਨ ਤੇ ਕਵਿਤਾਵਾਂ ਰਾਹੀਂ ਅਸੀਂ ਸ਼ਰਧਾ ਦੇ ਫੁੱਲ ਚੜ੍ਹਾ ਕਿ ਕਥਾ ਕੀਰਤਨ ਤੇ ਕਵਿਤਾਵਾਂ ਰਾਹੀਂ ਅਸੀਂ ਸ਼ਰਧਾ ਦੇ ਫੁੱਲ ਚੜ੍ਹਾ ਰਹੇ ਹਾਂ। ਅੱਗੇ ਅਰਜ਼ ਕੀਤਾ ਜੀ ਕਿ ਨਾਨਕ ਪ੍ਰਗਟਿਆ, ਨਾਨਕ ਪ੍ਰਗਟਿਆ ਪੁੰਨਿਆਂ ਦਾ ਚੰਨ ਚੜ੍ਹਿਆ। ਨਾਨਕ ਪ੍ਰਗਟਿਆ ਪੁੰਨਿਆਂ ਦਾ ਚੰਨ ਚੜ੍ਹਿਆ, ਲੋਕ ਪਰਲੋਕ ਦਾ ਹਨੇਰਾ ਸੀ ਦੂਰ ਹੋਇਆ। ਨਾਨਕ ਪ੍ਰਗਟਿਆ ਪੁੰਨਿਆਂ ਦਾ ਚੰਨ ਚੜ੍ਹਿਆ, ਲੋਕ ਪਰਲੋਕ ਦਾ ਹਨੇਰਾ ਸੀ ਦੂਰ ਹੋਇਆ। ਖੋਲ ਬੁੱਕਲ ਕੁਦਰਤ ਫੁੱਲ ਬਰਸਾ ਦਿੱਤੇ, ਕਿ ਖੋਲ ਬੁੱਕਲ ਕੁਦਰਤ ਫੁੱਲ ਬਰਸਾ ਦਿੱਤੇ। ਮਹਿਤਾ ਕਾਲੂ ਜੀ ਦੇ ਘਰ ਸੀ ਨੂਰ ਹੋਇਆ। ਅੱਗੇ ਅਰਜ਼ ਕੀਤਾ ਜੀ ਕਿ ਅਵਤਾਰਾਂ ਪੀਰਾਂ ਪੈਗੰਬਰਾਂ ਕੀਤੇ ਸਲਾਮ ਸਜਦੇ। ਅਵਤਾਰਾਂ ਪੀਰਾਂ ਪੈਗੰਬਰਾਂ ਕੀਤੇ ਸਲਾਮ ਸਜਦੇ, ਇਲਾਹੀ ਬਾਣੀ ਦਾ ਜਗ 'ਚ ਸਰੂਰ ਹੋਇਆ। ਕਿ ਅਵਤਾਰਾਂ ਪੀਰਾਂ ਪੈਗੰਬਰਾਂ ਕੀਤੇ ਸਲਾਮ ਸਜਦੇ, ਇਲਾਹੀ ਬਾਣੀ ਦਾ ਜਗ 'ਚ ਸਰੂਰ ਹੋਇਆ। ਸਾਧਾਂ ਪੰਡਤਾਂ ਪਾਖੰਡੀਆਂ ਦੀ ਗਈ ਫੂਕ ਨਿਕਲ। ਹਾਂਜੀ, ਕਿ ਸਾਧਾਂ ਪੰਡਤਾਂ ਪਾਖੰਡੀਆਂ ਦੀ ਗਈ ਫੂਕ ਨਿਕਲ। ਮੁੱਲਾ ਮੌਲਵੀ ਤੇ ਕਾਜ਼ੀਆਂ ਦਾ ਲੋਟਾ ਟੁੱਟ ਕੇ ਚੂਰੋ ਚੂਰ ਹੋ। ਕਿ ਸਾਧਾਂ ਪੰਡਤਾਂ ਪਾਖੰਡੀਆਂ ਦੀ ਗਈ ਫੂਕ ਨਿਕਲ। ਮੁੱਲਾ ਮੌਲਵੀ ਤੇ ਕਾਜ਼ੀਆਂ ਦਾ ਲੋਟਾ ਟੁੱਟ ਕੇ ਚਕਨਾ ਚੂਰ ਹੋਇਆ। ਤਾਂ ਜੀ ਕਿ ਬਾਬਰ ਜੇਲ੍ਹ ਵਿੱਚ ਗੁਰਾਂ ਨੂੰ ਡੱਕ ਦਿੱਤਾ। ਇਹ ਉਹਨਾਂ ਦੀ ਸਾਖੀ ਦੇ ਵਿੱਚੋਂ ਛੋਟੀ ਜਿਹੀ ਚੀਜ਼ ਹੈ ਜੀ ਕਿ ਬਾਬਰ ਜੇਲ੍ਹ ਵਿੱਚ ਗੁਰਾਂ ਨੂੰ ਡੱਕ ਦਿੱਤਾ, ਉਹਨੂੰ ਆਪਣੀ ਤਾਕਤ ਸੇ ਬੜਾ ਗਰੂਰ ਹੋਇਆ। ਬਾਬਰ ਜੇਲ੍ਹ ਵਿੱਚ ਗੁਰਾਂ ਨੂੰ ਡੱਕ ਦਿੱਤਾ, ਉਹਨੂੰ ਆਪਣੀ ਤਾਕਤ ਤੇ ਸੀ ਬੜਾ ਗਰੂਰ ਹੋਇਆ। ਦਿੱਤਾ ਸਵਾ ਮਣ ਪੀਸਣੇ ਨੂੰ ਜੇਲ੍ਹ ਦੇ ਵਿੱਚ, ਕਿ ਦਿੱਤਾ ਸਵਾ ਮਣ ਪੀਸਣੇ ਨੂੰ, ਬੋਲ ਕੇ ਅਪ ਸ਼ਬਦ ਸੀ ਬੜਾ ਕਰੂਰ ਹੋਇਆ। ਅਰਜ਼ ਕਰਦਾ ਜੀ ਕਿ ਮੁੱਕ ਗਏ ਪੀਸਣੇ ਤੇ ਚੱਕੀਆਂ ਚੱਲਣ ਆਪੇ। ਮੁੱਕ ਗਏ ਪੀਸਣੇ ਤੇ ਚੱਕੀਆਂ ਚੱਲਣ ਆਪੇ। ਇਹ ਕ੍ਰਿਸ਼ਮਾ ਗੁਰਾਂ ਦਾ ਦੇਖ ਮਜਬੂਰ ਹੋਇਆ। ਕਿ ਮੁੱਕ ਗਏ ਪੀਸਣੇ ਤੇ ਚੱਕੀਆਂ ਚੱਲਣ ਆਪੇ। ਇਹ ਕ੍ਰਿਸ਼ਮਾ ਗੁਰਾਂ ਦਾ ਦੇਖ ਮਜਬੂਰ ਹੋਇਆ। ਆਖਰੀ ਬੰਦ ਜੀ ਕਿ ਚਰਨੀ ਪੈ ਕੇ ਅਮਰ ਬਾਬਰ ਅਰਜ਼ ਕਰਦਾ। ਕਿ ਚਰਨੀ ਪੈ ਕੇ ਅਮਰ ਬਾਬਰ ਅਰਜ਼ ਕਰਦਾ, ਹਜ਼ੂਰ ਬਖਸ਼ ਦਿਓ ਜੋ ਵੀ ਮੇਰਾ ਕਸੂਰ ਹੋਇਆ। ਹਜ਼ੂਰ ਬਖਸ਼ ਦਿਓ ਜੋ ਵੀ ਮੇਰਾ ਕਸੂਰ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਬਹੁਤ ਸ਼ੁਕਰੀਆ ਕੈਪਟਨ ਅਮਰਜੀਤ ਸੈਣੀ ਜੀ। ਸੋ ਉਦਾਸੀਆਂ ਦੇ ਰੂਪ ਦੇ ਵਿੱਚ ਆਪਣੇ ਸਾਥੀ ਮਰਦਾਨਾ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਹਰ ਥਾਂ ਜਾ ਕੇ ਗਿਆਨ ਵੰਡਿਆ। ਜਿੱਥੇ ਵੀ ਗਏ ਗਿਆਨ ਦੇਣ ਲਈ ਸੰਵਾਦ ਰਚਾਇਆ। ਸੂਝ ਵੀ ਹੋਣੇ ਲੋਕਾਂ ਦੇ ਮਨਾਂ ਵਿੱਚ, ਸੂਝ ਤੇ ਗਿਆਨ ਦੇ ਦੀਵੇ ਵਾਲੇ। ਜਿਸ ਦੇ ਸੰਦਰਭ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਧਰਤ ਲੁਕਾਈ। ਬੇਨਤੀ ਕਰਦੀ ਹਾਂ ਪਰਿਮਲ ਗੁਪਤਾ ਜੀ ਨੂੰ, ਤੁਸੀਂ ਆ ਗਏ, ਇੱਕ ਵਾਰੀ ਜ਼ੋਰਦਾਰ ਤੁਹਾਡੀਆਂ ਤਾੜੀਆਂ ਦੇ ਨਾਲ। ਮੈਨੂੰ ਮਾਫ ਕਰਨਾ, ਮੈਂ ਇਹਨਾਂ ਦਾ ਤਾਰਫ ਬਹੁਤਾ ਜ਼ਿਆਦਾ ਜਾਣਦੀ ਨਹੀਂ, ਉਸ ਤੋਂ ਬਾਅਦ ਮੈਂ ਗੱਲ ਕਰਾਂਗੀ ਜਦੋਂ ਇਹ ਬੋਲ ਕੇ। थैंक यू। इस हॉल में बैठे हुए सभी बड़े साहित्यकार, शायर,
गीतकार, आप सबको मैं प्रणाम करता हूँ। मैं, जैसा नीलम जी ने कहा कि मेरा क्या परिचय है, मैं आप सबका प्रशंसक हूँ और मैं पोइम लवर हूँ। और जैसा जगत गुरु बाबा नानक के 550वें वर्ष के ऊपर ये कवि दरबार इतना सोना लगाया है, तो अक्सर हम लोग बात करते रहते हैं। मैं इस माहौल में पला बड़ा हूँ, तो हम सब लोग बात करते रहते हैं और उनकी जितनी भी बातें हैं, जितनी हम उस सुनते जाते हैं, सीखते जाते हैं, उतने ही अपने आप को पाते हैं कि हम कहाँ हैं। तो बाबा नानक, मैं ओरिजिनल कवि नहीं हूँ, मैंने जैसे आपको बताया, तो उसी को लेके एक बात है कि जो फ़कीरी मिजाज होते हैं, जो फ़कीरी मिजाज होते हैं, ठोकरों में ताज रखते हैं, कल की चिंता क्यों करें, मुट्ठी में आज रखते हैं। तो ऐसे मुट्ठी में आज वो अपने प्रेजेंट में जीते थे, वो अपने प्रेजेंट में जीते थे। खूबी तेरे नाम की यूं बयां हो गई, बाबा नानक के बारे में है कि खूबी तेरे नाम की यूं बयां हो गई, जब भी गुरु नानक तेरा नाम लिया मीठी जुबां हो गई। जब भी गुरु नानक बाबा तेरा नाम लिया मीठी जुबां हो गई। महान सिख धर्म के प्रथम गुरु बाबा नानक देव जी के 550वें जन्म दिवस के पूरे साल मनाया जा रहा है ये सेलिब्रेशन, उस अवसर पर पंजाबी रेडियो यूएसए और पंजाबी कल्चरल ने जो कवि दरबार सजाया है वो तारीफ़ काबिल है। आपकी पूरी टीम और पंजाबी रेडियो को फेसबुक के माध्यम से और रेडियो के थ्रू जितने भी सुन रहे हैं उन सबको मेरा सलाम। ये जो कविता मैं आपको पढ़ने जा रहा हूँ हिंदी में, डॉक्टर राम वल्लभ आचार्य जी ने लिखी है। उनके शब्द हैं, बाणी मेरी है। जय जय गुरु नानक प्यारे, जय जय गुरु नानक प्यारे, तुम प्रगटे तो हुआ उजाला, तुम प्रगटे तो हुआ उजाला, दूर हुए अंधियारे, जय जय गुरु नानक प्यारे, जय जय गुरु नानक प्यारे। जगत झूठ है सच है ईश्वर, जगत झूठ है सच है ईश्वर, तुमने ही बतलाया। जगत झूठ है सच है ईश्वर, तुमने ही बतलाया। वेद पुराण कुरान, वेद पुराण कुरान सभी का सार हमें समझाया। पावन गुरुवाणी से हरते, पावन गुरुवाणी से हरते सब अज्ञान हमारे, जय जय बाबा नानक प्यारे, जय जय बाबा नानक प्यारे। मानव सेवा परमार्थ का, मानव सेवा परमार्थ का मार्ग हमें दिखलाया, मानव सेवा परमार्थ का मार्ग हमें दिखलाया। दीन दुखी से प्रेम करो, दीन दुखी से प्रेम करो, यह मंत्र हमें सिखलाया। ये जो लाइफ का जो उन्होंने एक फार्मूला दिया था कि अपने से नीचे के जो लोग हैं उनको प्यार करना ही आपकी मानवता का ये है। तो मानव सेवा परमार्थ का, दूसरों की भलाई के लिए, उनकी लाइफ के पूरी थ्रू आउट द लाइफ उन्होंने ये कहा कि अपने से छोटे लोगों को प्यार करो बिना किसी भेदभाव के। तो मानव सेवा परमार्थ का मार्ग हमें दिखलाया, दीन दुखी से प्रेम करो ये मंत्र हमें सिखलाया। शिष्य भाव को जगा, शिष्य भाव को जगा, मिटाए भाव भेद के सारे। शिष्य भाव को जगा, मिटाए भाव भेद के सारे, जय जय गुरु नानक प्यारे, जय जय गुरु नानक प्यारे। आखिर में कहते हैं, भूले भटके जग को तुमने सच की राह दिखाई, भूले भटके जग को तुमने सच की राह दिखाई। घृणा द्वेष को मिटा प्रेम की मन में ज्योत जगाई, घृणा द्वेष को मिटा प्रेम की मन में ज्योत जगाई। एक बार फिर आकर कर दो अंतर में उजियारे, जय जय बाबा नानक प्यारे, जय जय बाबा नानक प्यारे। थैंक यू सो मच। हाँ जी, बहुत बहुत शुक्रिया परिमल गुप्ता जी, बहुत बहुत धन्यवाद। इस ਦੇ ਨਾਲ ਹੀ ਮੈਂ ਬੇਨਤੀ ਕਰਦੀ ਹਾਂ, ਮੇਰੇ ਕੋਲ ਇੱਕ ਨਾਮ ਹੋਰ ਹੈ ਗੁਰਸ਼ਰਨ ਸਿੰਘ ਜੀ ਦਾ, ਤੁਹਾਡੇ ਵਿੱਚ ਹੈ ਕੋਈ?
ਅੱਛਾ ਜੀ, ਤੇ ਇਸ ਤੋਂ ਅੱਗੇ ਤੁਸੀਂ ਤਿਆਰ ਰਹਿਣਾ। ਮੈਂ ਬੇਨਤੀ ਕਰਦੀ ਹਾਂ ਬਹੁਤ ਹੀ ਸਤਿਕਾਰਯੋਗ ਸ਼ਾਇਰ ਈਸ਼ਰ ਸਿੰਘ ਮੋਮਨ ਜੀ ਨੂੰ, ਗਦਰ ਲਹਿਰ ਤੋਂ ਬਾਅਦ ਸਾਡੇ ਕੋਲ ਜੇ ਕੋਈ ਵੱਡਾ ਸ਼ਾਇਰ ਹੈ ਤਾਂ ਈਸ਼ਰ ਸਿੰਘ ਮੋਮਨ ਜੀ, ਜਿਨ੍ਹਾਂ ਦੀਆਂ ਕਵਿਤਾਵਾਂ ਦੇ ਵਿੱਚ, ਗਜ਼ਲਾਂ ਦੇ ਵਿੱਚ ਠੇਠ ਪੰਜਾਬੀ ਮੁਹਾਵਰਾ ਹੈ ਜਿਹੜਾ ਤੁਸੀਂ ਆਪੇ ਦੇਖੋਗੇ। ਈਸ਼ਰ ਸਿੰਘ ਮੋਮਨ ਜੀ। ਅੱਜ ਦੇ ਕਵੀ ਦਰਬਾਰ ਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਹਿੱਸਾ ਮਿਲਿਆ। ਮੈਂ ਧੰਨਵਾਦੀ ਹਾਂ। ਪੰਜਾਬੀ ਕਵੀ ਔਰ ਸਾਰੇ ਚੋਟੀ ਦੇ ਕਵੀ ਆਪ ਜੀ ਸੁਣ ਚੁੱਕੇ ਹੋ। ਪੰਜਾਬੀ ਰੇਡੀਓ USA ਦੇ ਪ੍ਰਬੰਧਕ ਔਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਆਗਮਨ ਵਿੱਚ ਚੰਦ ਸ਼ੇਰ ਹਾਜ਼ਰ ਕਰਨ ਲੱਗਾ ਹਾਂ ਕਿ ਖਲਕਤ ਜਦ ਇਖਲਾਕ ਤੋਂ ਗਿਰ ਜਾਏ, ਖਾਲਕ ਲੈ ਅਵਤਾਰ ਨੇ ਆਉਂਦੇ। ਕਦੋਂ ਅਵਤਾਰ ਆਉਂਦਾ? ਖਲਕਤ ਜਦ ਇਖਲਾਕ ਤੋਂ ਗਿਰ ਜਾਏ, ਖਾਲਕ ਲੈ ਅਵਤਾਰ ਨੇ ਆਉਂਦੇ। ਸਮੇਂ ਸਮੇਂ ਸਿਰ ਸਮੇਂ ਮੁਤਾਬਕ ਦੁਨੀਆ ਵਿੱਚ ਦਾਤਾਰ ਨੇ ਆਉਂਦੇ। ਖਲਕਤ ਜਦ ਇਖਲਾਕ ਤੋਂ ਗਿਰ ਜਾਏ, ਖਾਲਕ ਲੈ ਅਵਤਾਰ ਨੇ ਆਉਂਦੇ। ਸਮੇਂ ਸਮੇਂ ਸਿਰ ਸਮੇਂ ਮੁਤਾਬਕ ਦੁਨੀਆ ਵਿੱਚ ਦਾਤਾਰ ਨੇ ਆਉਂਦੇ। ਦੁਨੀਆ ਦੇ ਪ੍ਰਤਪਾਲਕ ਨਾਇਕ ਚੁੱਕਣ ਸਭ ਦਾ ਭਾਰ ਨੇ ਆਉਂਦੇ। ਸੜਦੀ ਬੜਦੀ ਹਰ ਔਕੜ ਨੂੰ ਕਰਨੋਂ ਠੰਡਾ ਠਾਰ ਨੇ। असल में दरअसल असली खुदा की ज़ात नानक की। असल में दरअसल असली खुदा की ज़ात नानक की। गवाही दे रहे हैं वक्त के हालात नानक की। असल में दरअसल असली खुदा की ज़ात नानक की। गवाही दे रहे हैं वक्त के हालात नानक की। हिंदू गुरु कहते हैं तो मोमन पीर कहते हैं। हिंदू गुरु कहते हैं तो मोमन पीर कहते हैं। फरिश्ते बात करते हैं, अरे क्या बात नानक की। फरिश्ते बात करते हैं, अरे क्या बात नानक की। गुरु नानक साहब जिस दिन 550 ਸਾਲਾ ਆਗਮਨ ਦਿਵਸ ਮਨਾ ਰਹੇ ਹੋ, ਉਹਨਾਂ ਦੀ ਯਾਦ ਦੇ ਵਿੱਚ ਬੈਠੇ ਸਾਰੇ ਕਵੀਆਂ ਨੂੰ ਇੱਕ ਪੰਜਾਬੀ ਦੀ ਕਵਿਤਾ ਦੇ 1-2 ਬੰਦ ਹਾਜ਼ਰ ਕਰਾਂਗਾ। ਸਿਰਫ ਕਵਿਤਾ ਲੰਬੀ ਹੈ ਮਗਰ ਮੈਂ 2 ਬੰਦ ਹਾਜ਼ਰ ਕਰਾਂਗਾ। ਕਲੂ ਕਾਲ ਵਿੱਚ ਕਾਲੂ ਰਾਏ ਪਟਵਾਰੀ ਘਰ, ਰੱਬ ਦਾ ਸਰੂਪ ਰੂਪ ਨਾਨਕੀ ਦਾ ਵੀਰੇ। ਕਲੂ ਕਾਲ ਵਿੱਚ ਕਾਲੂ ਰਾਏ ਪਟਵਾਰੀ ਘਰ, ਰੱਬ ਦਾ ਸਰੂਪ ਰੂਪ ਨਾਨਕੀ ਦਾ ਵੀਰੇ। ਤ੍ਰਿਪਤਾ ਦਾ ਲਾਲ ਬਾਲ ਬਾਲਕਾਂ ਸਮਾਨ ਹੋ ਕੇ, ਦੁਨੀਆ ਦੇ ਪੀਰਾਂ ਦੇ ਵੀ ਪੀਰਾਂ ਦਾ ਵੀ ਪੀਰ ਏ। ਤ੍ਰਿਪਤਾ ਦਾ ਲਾਲ ਬਾਲ ਬਾਲਕਾਂ ਸਮਾਨ ਹੋ ਕੇ, ਦੁਨੀਆ ਦੇ ਪੀਰਾਂ ਦੇ ਵੀ ਪੀਰਾਂ ਦਾ ਵੀ ਪੀਰ ਏ। ਦੁਖੀਆਂ ਦਾ ਮਾਣ ਤਾਣ ਆਨ ਸ਼ਾਨ ਮਾੜਿਆਂ ਦੀ, ਟੁੱਟੇ ਹੋਏ ਦਿਲਾਂ ਦੇ ਵੀ ਦਿਲਾਂ ਵਾਲੀ ਧੀਰ ਏ। ਦੁਖੀਆਂ ਦਾ ਮਾਣ ਤਾਣ ਆਨ ਸ਼ਾਨ ਸਾਰਿਆਂ ਮਾੜਿਆਂ ਦੀ, ਟੁੱਟੇ ਹੋਏ ਦਿਲਾਂ ਦੇ ਵੀ ਦਿਲਾਂ ਵਾਲੀ ਧੀਰ ਏ। ਸੱਚ ਦਾ ਵਪਾਰੀ ਏ ਵਪਾਰ ਦੇ ਖਮਾਰ ਵਿੱਚ, ਰੱਬ ਦਾ ਵੀ ਰੱਬ ਨਾਲੇ ਸ਼ਹਿਨਸ਼ਾਹ ਫਕੀਰ ਏ। ਸੱਚ ਦਾ ਵਪਾਰੀ ਏ ਵਪਾਰ ਦੇ ਖਮਾਰ ਵਿੱਚ, ਰੱਬ ਦਾ ਵੀ ਰੱਬ ਨਾਲੇ ਸ਼ਹਿਨਸ਼ਾਹ ਫਕੀਰ ਏ।
ਆਤਮਾ ਅਕਾਲ ਦੀ ਏ, ਜੋਤ ਵੀ ਅਕਾਲ ਦੀ ਏ। ਆਤਮਾ ਅਕਾਲ ਦੀ ਏ, ਜੋਤ ਵੀ ਅਕਾਲ ਦੀ ਏ। ਵੱਖੋ ਵੱਖ ਬੰਦਿਆਂ ਦੀ ਇੱਕੋ ਤਸਵੀਰ ਏ। ਸੱਚ ਦਾ ਵਪਾਰੀ ਏ ਆਤਮਾ ਮਾਲੀ ਸਾਰੀ ਦੁਨੀਆ ਦਾ, ਬਾਲੀ ਸਾਰੀ ਦੁਨੀਆ ਦਾ। ਟੁੱਟੇ ਦਿਲਾਂ ਦੇ ਦਿਲੇ ਵਾਲੀ ਧੀਰ ਏ। ਇੱਕ ਹੋਰ ਬੰਦ ਹਾਜ਼ਰ ਕਰਕੇ ਖਤਮ ਕਰਾਂਗਾ, ਕਿਉਂਕਿ ਉਮਰ ਬੜੀ ਹੈ। ਇਸ ਵੇਲੇ ਮੈਂ 94 ਸਾਲ ਦੀ ਉਮਰ 'ਚ ਔਰ ਤੁਹਾਡੇ ਸਾਹਮਣੇ ਹਾਜ਼ਰੀ ਭਰ ਰਿਹਾ ਹਾਂ। ਔਰ ਹੋ ਸਕਦਾ ਕਿ ਮੇਰੀ ਇਹ ਆਖਰੀ ਤੁਹਾਡੀ ਮੁਲਾਕਾਤ ਹੋਵੇ। ਪਤਾ ਨਹੀਂ ਹੁੰਦਾ ਕੁਝ ਵੀ, ਕਦੋਂ ਵੀ ਪਰਮਾਤਮਾ ਨੂੰ। ਸੱਚ ਉੱਤੇ ਧੁੱਪ ਦੇ ਸੱਪ ਨੇ ਵੀ ਛਾਂ ਕੀਤੀ। ਸੱਚ ਉੱਤੇ ਧੁੱਪ ਦੇ ਸੱਪ ਨੇ ਵੀ ਛਾਂ ਕੀਤੀ। ਛਾਂ ਲਈ ਫਨ ਕਾਲੇ ਨਾਗ ਨੇ ਖਿਲਾਰਿਆ। ਸੱਚ ਦਾ ਵਪਾਰ ਵਿੱਚ ਹਾਰ ਕਦੋਂ ਹੁੰਦੀ ਏ। ਸਤਨਾਮ ਬੋਲ ਬੋਲ ਆਪ ਨੇ ਪੁਕਾਰਿਆ। ਸੱਚ ਸਦਾ ਸੱਚ ਹੁੰਦਾ, ਝੂਠ ਸਦਾ ਝੂਠ ਹੁੰਦਾ। ਸੱਚ ਨੇ ਤੇ ਝੂਠ ਨੂੰ ਆਪਣੇ ਨਕਾਰਿਆ। ਸੱਚੋ ਸੱਚ ਝੂਠ ਇੱਕ ਮਿਕ ਹੋਮਦਾ ਨਾ ਸੱਚੋ ਸੱਚ। ਪਾਣੀ ਉੱਤੇ ਮਹਿਲ ਕਦੇ ਜਾਂਦਾ ਨਹੀਂ ਉਸਾਰਿਆ। ਖੱਟੀ ਖੱਟੀ ਸੱਚ ਵਾਲੀ ਹੱਟੀ ਵਿੱਚੋਂ 13 ਤੋਲ ਤੋਲ ਦੁਨੀਆ ਨੂੰ ਤਾਰਿਆ। ਕਾਲੂ ਰਾਏ ਪਿਤਾ ਦੇ ਜੀ ਨੇ ਪਿਤਾ ਦੇ ਸਰੂਪ ਵਿੱਚ ਪੁੱਤ ਜਾਣ ਰੱਬ ਨੂੰ ਚਪੇੜਾਂ ਨਾਲ ਮਾਰਿਆ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਈਸ਼ਰ ਸਿੰਘ ਮੋਮਨ ਜੀ ਦੇ ਆਪ ਹੀ ਅਨੁਮਾਨ ਲਗਾ ਲਿਆ ਹੋਊਗਾ। ਜੇ 94 ਸਾਲ ਦੀ ਉਮਰ ਦੇ ਵਿੱਚ ਸਿਰਫ ਈਸ਼ਰ ਸਿੰਘ ਮੋਮਨ ਜੀ ਹੀ ਇਸ ਤਰ੍ਹਾਂ ਬੋਲ ਸਕਦੇ ਨੇ। ਬੇਨਤੀ ਕਰਦੀ ਹਾਂ ਗੁਰਸ਼ਰਨ ਸਿੰਘ ਜੀ ਨੂੰ ਕਿ ਉਹ ਆਪਣੀ ਕਵਿਤਾ ਲੈ ਕੇ ਆਉਣ ਤੇ ਮੈਨੂੰ ਮੁਆਫੀ ਵੀ ਦੇਣ ਕਿ ਮੈਂ ਇਹਨਾਂ ਨੂੰ ਪਹਿਲੀ ਵਾਰੀ ਮਿਲ ਰਹੀ ਹਾਂ। ਇਸ ਤੋਂ ਅੱਗੇ ਦਲਵੀਰ ਸਿੰਘ ਦਿਲ ਨਿੱਜਰ ਜੀ ਤਿਆਰ ਰਹਿਣ। ਸਮੁੱਚੀ ਮਾਨਵਤਾ ਤੇ ਰਸ਼ਨਾਈ ਦੇ ਰਹਿਮਤ, ਸਮੁੱਚੀ ਲਕਾਈ ਤੇ ਮਨੁੱਖਤਾ ਦੇ ਰਹਿਮਤ ਮੇਰਾ ਬਾਬਾ ਨਾਨਕ, ਜਿਹਦਾ ਅੱਜ ਆਪਾਂ 550 ਸਾਲਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਉਸੇ ਸੰਬੰਧ ਵਿੱਚ ਹੀ ਅੱਜ ਆਪਾਂ ਪੰਜਾਬੀ ਰੇਡੀਓ ਦੇ ਵਿਹੜੇ ਵਿੱਚ ਇਕੱਠੇ ਹੋ ਕੇ ਗੁਰੂ ਸਾਹਿਬ ਦੀ ਉਸਤਤ ਕਰ ਰਹੇ ਹਾਂ ਜਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਮੇਰੇ ਸਾਹਮਣੇ ਬਹੁਤ ਹੀ ਨਾਮਵਰ ਹਸਤੀਆਂ ਬੈਠੀਆਂ ਹਨ। ਮੈਂ ਬਹੁਤਿਆਂ ਨੂੰ ਤਾਂ ਜਾਣਦਾ ਨਹੀਂ ਤੇ ਮੈਂ ਵੀ ਕੋਈ ਕਵੀ ਨਹੀਂ। ਇਹ ਵੀ ਬੇਨਤੀ ਕਰਾਂ, ਮੈਂ ਵੀ ਕੋਈ ਕਵੀ ਨਹੀਂ, ਮੈਂ ਵੀ ਤੁਹਾਡਾ ਆਸ਼ਿਕ ਹਾਂ। ਪੰਜਾਬੀ ਰੇਡੀਓ ਦਾ ਪ੍ਰਸ਼ੰਸਕ ਆ, ਇਹਨਾਂ ਦੀ ਟੀਮ ਦਾ ਹੀ ਮੈਂਬਰ ਸਮਝ ਲਓ। ਯਤਨ ਕਰ ਰਿਹਾ ਕਿ ਆਪਾਂ ਵੀ 2 ਲਾਈਨਾਂ ਇਸ ਮੌਕੇ ਉੱਤੇ ਕਹਿ ਸਕੀਏ। ਮੇਰੀ ਕਵਿਤਾ ਦਾ ਸਿਰਲੇਖ ਹੈ ਸੁਮੇਰ ਪਰਬਤ ਦੀ ਗਾਥਾ। ਜਦੋਂ ਨਾਲ ਮਰਦਾਨੇ ਦੇ ਗੁਰੂ ਨਾਨਕ, ਜਦੋਂ ਨਾਲ ਮਰਦਾਨੇ ਦੇ ਗੁਰੂ ਨਾਨਕ ਸੁਮੇਰ ਪਰਬਤ ਤੇ ਵੱਲ ਪ੍ਰਵਾਸ ਕਰਦੇ, ਇੱਕ ਦਿਨ ਪਹੁੰਚ ਗਏ ਉਹ ਸੁਮੇਰ ਉੱਤੇ ਜੋਗੀ ਲੋਕ ਸਨ ਜਿੱਥੇ ਨਿਵਾਸ ਕਰਦੇ। ਪਰਿਵਾਰਾਂ ਵਿੱਚ ਪ੍ਰਭੂ ਨਹੀਂ ਮਿਲ ਸਕਦਾ, ਉਹ ਲੋਕ ਸਨ ਐਸਾ ਵਿਸ਼ਵਾਸ ਕਰਦੇ। ਮੰਗ ਮੰਗ ਕੇ ਜੀਵਨ ਗੁਜ਼ਾਰ ਰਹੇ ਸਨ, ਹੱਥੀਂ ਕੰਮ ਨਹੀਂ ਸਨ ਕੋਈ ਖਾਸ ਕਰਦੇ। ਕਿਉਂਕਿ ਉਹਨਾਂ ਨੇ ਆਪਣੀ, ਤੁਹਾਨੂੰ ਪਤਾ ਦੇਹ ਕਿੱਦਾਂ ਦੀ ਬਣਾਈ ਸੀ, ਸਾਹ ਰੋ ਰੋ ਕੇ ਆਪਣੀਆਂ ਉਮਰਾਂ ਵਧਾਈਆਂ ਸੀਗੀਆਂ। ਵੇਖ ਬਾਬੇ ਨੂੰ ਪਰਬਤ ਸੁਮੇਰ ਉੱਤੇ, ਕਿਹਾ ਕਿਸ ਨੇ ਰਾਹ ਦਰਸਾਈ ਤੁਹਾਨੂੰ, ਤੁਸੀਂ ਪਹੁੰਚ ਗਏ ਕਿਵੇਂ ਸੁਮੇਰ ਉੱਤੇ, ਦੱਸੋ ਕਿਸ ਨੇ ਜੁਗਤ ਸਮਝਾਈ ਤੁਹਾਨੂੰ। ਲੰਮੀ ਵਾੜ ਤੇ ਰਸਤਾ ਪਹਾੜ ਦਾ ਏ, ਦਿੱਤੀ ਕਿਸ ਨੇ ਦੱਸੋ ਅਗਵਾਈ ਤੁਹਾਨੂੰ,
ਸਿੱਧਾ ਪੁੱਛਿਆ ਬਾਲਿਆ ਦੱਸ ਤਾਂ ਸਹੀ, ਕਿਹੜੀ ਸ਼ਕਤੀ ਇੱਥੇ ਲੈ ਆਈ ਤੁਹਾਨੂੰ। ਉੱਥੇ ਸਮੇਰ ਤੇ ਸਿੱਧਾ ਨਾਲ ਹੋਈ ਗੋਸ਼ਟ, ਤੁਸੀਂ ਟੱਬਰਾਂ ਦੀ ਕਰੋ ਪਰਵਾਹ, ਸਿੱਧੋ ਇੱਦਾਂ ਭਟਕਦੇ ਫਿਰਨ ਦਾ ਕੀ ਫਾਇਦਾ, ਪਕੜੋ ਪ੍ਰਭੂ ਦੇ ਨਾਮ ਦਾ ਰਾਹ ਸਿੱਧੋ। ਕੰਨਾਂ ਵਿੱਚ ਸੰਤੋਖ ਦੀਆਂ ਪਾਓ ਮੁੰਦਰਾਂ, ਮਲੋ ਧਿਆਨ ਦੀ ਪਿੰਡੇ ਦੇ ਸਵਾਹ ਸਿੱਧੋ। ਝੋਲੀ ਖੱਪਰ ਆਪਾਂ ਮਗਰਾ ਪਾਉਨੇ ਨਾ ਕਾਸਾ ਨਾਲ, ਝੋਲੀ ਖੱਪਰ ਬਣਾ ਲਓ ਕਿਰਤ ਸੱਚੀ, ਨਾ ਕਰੋ ਲੋਕਾਂ ਨੂੰ ਐਵੇਂ ਗੁੰਮਰਾਹ ਸਿੱਧੋ। ਮਨ ਜਿੱਤ ਕੇ ਜੱਗ ਨੂੰ ਜਿੱਤ ਲਵੋ, ਕਰੋ ਪ੍ਰਭੂ ਦੀ ਸਿਫਤ ਸਲਾਹ ਸਿੱਧੋ। ਝਾਲ ਗੁਰਾਂ ਦੀ ਸਿੱਧ ਨਹੀਂ ਝੱਲ ਸਕੇ, ਲੱਗੇ ਸੋਚਣ ਕਰਾਮਾਤ ਦਿਖਾਣ ਦੇ ਲਈ। ਦੇ ਕੇ ਭੇਜਿਆ ਗੁਰੂ ਤੋਂ ਇੱਕ ਬਰਤਨ, ਦੇ ਕੇ ਭੇਜਿਆ ਗੁਰੂ ਨੂੰ ਇੱਕ ਬਰਤਨ, ਇੱਕ ਚਸ਼ਮੇ ਤੋਂ ਪਾਣੀ ਲਿਆਉਣ ਦੇ ਲਈ। ਉਸ ਚਸ਼ਮੇ ਤੇ ਪਏ ਜਵਾਹਰਾਤ ਹੀਰੇ, ਜੋ ਰੱਖੇ ਸੀ ਕੇਵਲ ਪ੍ਰਮਾਣ ਦੇ ਲਈ। ਕਰਾਮਾਤ ਹੈ ਇਹ ਕੇਵਲ ਦਿਖਾਈ ਸਿੱਧਾਂ, ਕੇਵਲ ਬਾਬੇ ਨੂੰ ਚਰਨੀ ਲਗਾਉਣ ਦੇ ਲਈ। ਸਿੱਧ ਬੜੇ ਉਤਾਵਲੇ ਡੀਕ ਰਹੇ ਸਨ, ਆ ਕੇ ਸਾਡੀਆਂ ਸਿਫਤਾਂ ਸੁਣਾਊ ਨਾਨਕ। ਨਹੀਂ ਸੀ ਪਤਾ ਕਿ ਨਾਨਕ ਨੇ ਨਹੀਂ ਤੱਕਣਾ, ਖਾਲੀ ਖੱਪਰ ਲਿਆ ਹੱਥ ਫੜਾਊ ਨਾਨਕ। ਬਾਕੀ ਚੀਜ਼ਾਂ ਨਾਲ ਨਾਨਕ ਨੂੰ ਨਹੀਂ ਮਤਲਬ, ਮਿਲਿਆ ਪਾਣੀ ਤਾਂ ਲੈ ਕੇ ਆਊ ਨਾਨਕ। ਅਸੀਂ ਭੁੱਲ ਗਏ ਹਾਂ ਐਵੇਂ ਰਸਤੇ ਤੋਂ, ਸਾਡੇ ਵਰਗਿਆਂ ਨੂੰ ਰਸਤੇ ਪਾਊ ਨਾਨਕ, ਸਾਡੇ ਵਰਗਿਆਂ ਨੂੰ ਰਸਤੇ ਪਾਊ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬਹੁਤ ਬਹੁਤ ਸ਼ੁਕਰੀਆ ਗੁਰਸ਼ਰਨ ਸਿੰਘ ਜੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਮਨ ਵਿੱਚ ਤਾਂ ਚਾਨਣ ਕਰ ਦਿੱਤਾ, ਪਰ ਹੁਣ ਲੋੜ ਹੈ ਸਾਨੂੰ ਕਿ ਸਾਡੇ ਮਨਾਂ ਵਿੱਚ ਵੀ ਜਿਹੜਾ ਉਹ ਚਾਨਣ ਹੈ ਉਹ ਜ਼ਰੂਰ ਹੋਵੇ। ਬੇਨਤੀ ਕਰਦੀ ਹਾਂ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਸਾਬਕਾ ਪ੍ਰਧਾਨ ਦਲਵੀਰ ਸਿੰਘ ਦਿਲ ਨਿੱਜਰ ਨੂੰ, ਜਿਨ੍ਹਾਂ ਨੇ ਬਹੁਤ ਸਾਰੇ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ ਨੇ ਤੇ ਆਪਣੀਆਂ ਨਜ਼ਮਾਂ ਦੇ ਵਿੱਚ ਹਰ ਵਿਸ਼ੇ ਨੂੰ ਹੀ ਇਹ ਲੈਂਦੇ ਨੇ ਤੇ ਹਰ ਮਸਲੇ ਦਾ ਜਿਹੜਾ ਹੱਲ ਹੈ ਉਹ ਆਪਣੇ ਹੀ ਢੰਗ ਨਾਲ ਕੱਢਦੇ ਨੇ। ਦਲਵੀਰ ਸਿੰਘ ਦਿਲ ਨਿੱਜਰ। ਨੀਲਮ ਲਾਲ ਸੈਣੀ ਜੀ, ਸ਼ੁਕਰੀਆ। ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ USA ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਬਹੁਤ ਹੀ ਵਧੀਆ ਕਵੀਆਂ ਨੂੰ ਅੱਜ ਇੱਥੇ ਇਕੱਠੇ ਕਰਕੇ, ਜਿਨ੍ਹਾਂ ਵਿੱਚ ਉਸਤਾਦ ਕਵੀ ਮੋਮਨ ਸਾਹਿਬ ਜਲੰਧਰੀ ਸਾਹਿਬ ਬੈਠੇ ਆ, ਉਹਨਾਂ ਨੂੰ ਸਾਰਿਆਂ ਦੇ ਰੂਬਰੂ ਇੱਕ ਵਾਰੀ ਕੀਤਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ 'ਤੇ। ਮੈਂ ਤੁਹਾਡੇ ਨਾਲ ਦੋ ਛੋਟੀਆਂ ਨਜ਼ਮਾਂ ਸਾਂਝੀਆਂ ਕਰੂੰਗਾ। ਖੋਤਾਂ ਅਸੀਂ ਗੁਆਚੇ ਹਾਂ, ਪਰ ਨਾਨਕ ਵੀ ਗਵਾ ਲਿਆ। ਖੋਤਾਂ ਅਸੀਂ ਗੁਆਚੇ ਹਾਂ, ਪਰ ਨਾਨਕ ਵੀ ਗਵਾ ਲਿਆ। ਵਹਿਮਾਂ ਤੇ ਭਰਮਾਂ ਚੋਂ ਅਸੀਂ ਖੁਦ ਨੂੰ ਹੈ ਫਸਾ ਲਿਆ। ਭੁੱਲ ਗਏ ਸਭ ਉਪਦੇਸ਼ ਜੋ ਕਹੇ ਸੀ ਬਾਬੇ ਨਾਨਕ ਨੇ, ਆਪਣਾ ਹੀ ਵੱਖਰਾ ਰਾਹ ਜਿਹਾ ਹੁਣ ਅਸੀਂ ਹੈ ਬਣਾ ਲਿਆ। ਕੋਈ ਆਖੇ ਪੀਰ ਪੈਗੰਬਰ, ਕੋਈ ਪੀਰ ਫਕੀਰ ਆਖੇ, ਇਸੇ ਰੌਲੇ ਗੋਲੇ ਅੰਦਰ ਅਸੀਂ ਨਾਨਕ ਨੂੰ ਭੁਲਾ ਲਿਆ। ਭੁੱਲ ਗਏ ਹਾਂ ਸੰਦੇਸ਼ ਉਪਦੇਸ਼ ਜੋ ਸਾਰੇ ਸੀ ਬਾਬੇ ਦੇ, ਬਾਬੇ ਦੀਆਂ ਕਈਆਂ ਗੱਲਾਂ ਨੂੰ ਅਸੀਂ ਖਾਕ ਦੇ ਵਿੱਚ ਰਲਾ ਲਿਆ। ਕਰਾਮਾਤਾਂ ਇੰਨੀਆਂ ਜੋੜ ਲਈਆਂ ਅਸੀਂ ਖੁਦ ਬਾਬੇ ਦੇ ਜੀਵਨ ਵਿੱਚ। ਕਰਾਮਾਤਾਂ ਇੰਨੀਆਂ ਜੋੜ ਲਈਆਂ ਅਸੀਂ ਖੁਦ ਬਾਬੇ ਦੇ ਜੀਵਨ ਵਿੱਚ। ਨਾਨਕ ਨੂੰ ਵੀ ਸਭ ਨੇ ਹੁਣ ਕਰਾਮਾਤੀ ਹੀ ਬਣਾ ਲਿਆ। ਅਜੇ ਵੀ ਵਕਤ ਸੰਭਾਲੋ ਲੋਕੋ, ਚਰਨਾਂ ਤੇ ਆ ਡਿੱਗ ਜਾਈਏ। ਕੁਰਾਹੇ ਪਈ ਦੁਨੀਆ ਨੂੰ ਸੀ ਬਾਬੇ ਨੇ ਬਚਾ ਲਿਆ। ਅਸੀਂ ਠੇਕੇਦਾਰੀ ਕਰਦੇ ਹਾਂ ਹਰ ਵੇਲੇ ਤੇਰੇ ਨਾਂ ਉੱਤੇ। ਅਸੀਂ ਠੇਕੇਦਾਰੀ ਕਰਦੇ ਹਾਂ ਹਰ ਵੇਲੇ ਤੇਰੇ ਨਾਂ ਉੱਤੇ। ਕੌਡੇ ਰਾਕਸ਼ ਤੇ ਸੱਜਣਾ ਨੇ ਧਰਮ ਤੇ ਕਬਜ਼ਾ ਜਮਾ ਲਿਆ। ਨਾ ਜ਼ਾਲਮ ਨੂੰ ਬੰਗਾਰੇ ਕੋਈ, ਸਭ ਹੁਣ ਇੱਕੋ ਹੋਏ ਨੇ। ਨਾ ਜ਼ਾਲਮ ਨੂੰ ਬੰਗਾਰੇ ਕੋਈ, ਸਭ ਹੁਣ ਇੱਕੋ ਹੋਏ ਨੇ।
ਹੁਣ ਬਾਬਰ ਵਰਗਿਆਂ ਅੱਗੇ ਹੀ ਸਭ ਨੇ ਹੈ ਸਿਰ ਝੁਕਾ ਲਿਆ। ਆਖਰੀ ਆ, ਦਿਲਾ ਨਹੀਂ ਕੋਈ ਬਣਿਆ ਬਾਬੇ ਨਾਨਕ ਦਾ, ਦਿਲਾ ਨਹੀਂ ਕੋਈ ਬਣਿਆ ਬਾਬੇ ਨਾਨਕ ਦਾ, ਪਰ ਨਾਨਕ ਨੇ ਸਭ ਨੂੰ ਅਪਣਾ ਲਿਆ, ਪਰ ਨਾਨਕ ਨੇ ਸਭ ਨੂੰ ਅਪਣਾ ਲਿਆ। ਇੱਕ ਛੋਟੀ ਜੀ ਨਜ਼ਮ, 2 ਸ਼ੇਰ। ਜਿੱਦਾਂ ਅੱਜ 550ਵੇਂ ਆਗਮਨ 'ਤੇ ਆਪਾਂ ਗੱਲ ਕਰਦੇ ਉਸ ਮਸੀਹੇ ਦੀ, ਉਹੋ ਜਿਹੀ 2 ਲਾਈਨਾਂ। ਲੱਭੋ ਕੋਈ ਮਸੀਹਾ ਜੋ ਪੰਜਾਬ ਨੂੰ ਤਾਰ ਦੇਵੇ, ਤਪਦੇ ਸੀਨੇ ਸਭਨਾਂ ਦੇ ਭਲੇ ਅੰਦਰ ਠਾਰ ਦੇਵੇ। 4 ਛਪੇਰੇ 24 ਕੂੰਟੀ ਲੱਗੇ ਸਭ ਬਿਰਾਨ ਜਿਹਾ, 4 ਕਪਲ ਖੁਸ਼ੀ ਦੇ ਕੋਈ ਸਾਨੂੰ ਅੱਜ ਉਧਾਰ ਦੇਵੇ। ਮਜ਼ਲੂਮਾਂ ਲਈ ਤੇਗ ਬਹਾਦਰ ਦੇਖੋ ਸੀਸ ਕਟਾਇਆ, ਹੈ ਕੋਈ ਐਸਾ ਯੋਧਾ ਜੋ ਅੱਜ ਉਹ ਕਰਜ਼ ਉਤਾਰ ਦੇਵੇ। ਹੱਕ ਸੱਚ ਇਨਸਾਫ ਸਦਾ ਹੀ ਲੋਕਾਂ ਲਈ ਜੋ ਮੰਗੇ, 10 ਪਿਤਾ ਨੂੰ ਆਖੋ ਕਿ ਫਿਰ ਉਹੀ ਤਲਵਾਰ ਦੇਵੇ। ਕੈਸੀਆਂ ਅਗਨ ਹਵਾਵਾਂ ਦਿਲਾਂ ਅੰਦਰੋਂ ਮਨ ਬਧੁਖਦਾ, ਹਫੜਾ ਦਫੜੀ ਅੰਦਰ ਕੌਣ ਜ਼ਾਲਮ ਨੂੰ ਬੰਗਾਰ ਦੇਵੇ। ਮਾਂ ਮਰ ਗਈ ਤੇ ਰੋਵੇ ਮਾਸੀ ਨੂੰ ਦੇਸ਼ ਮੇਰੇ ਦੀ ਜਨਤਾ, ਹੁਣ ਤਾਂ ਲੋਕੋ ਲੱਭੋ ਲੀਡਰ ਬਣਦਾ ਜੋ ਸਤਿਕਾਰ ਦੇਵੇ। ਆਖਰੀ ਆ ਜੀ, ਗਿਆਨ ਵਿਗਿਆਨ ਕਰੋ ਧਿਆਨ ਇਹ ਸਾਰੇ ਵਿਦਵਾਨੋ, ਗਿਆਨ ਵਿਗਿਆਨ ਕਰੋ ਧਿਆਨ ਇਹ ਸਾਰੇ ਵਿਦਵਾਨੋ। ਹੈ ਕੋਈ ਗੁਰੂ ਜਾਂ ਪੰਡਤ ਜੋ ਮੇਖ ਸ਼ਰੇਖ ਹੀ ਮਾਰ ਦੇਵੇ, ਹੈ ਜਾਂ ਗੁਰੂ ਜਾਂ ਪੰਡਤ ਕੋਈ ਜੋ ਮੇਖ ਸ਼ਰੇਖ ਹੀ ਮਾਰ ਦੇਵੇ। ਇੱਕ ਵਾਰੀ ਫਿਰ ਸ਼ੁਕਰੀਆ ਤੁਹਾਡਾ ਨੀਲਮ ਜੀ, ਥੈਂਕ ਯੂ। ਇਹਨੂੰ ਥੱਲੇ ਕਰ ਜਾਣਾ ਸੀ ਨਹੀਂ, ਇਹ ਮੇਰਾ ਕੰਮ ਨਹੀਂ। ਸ਼ੁਕਰੀਆ। ਹਾਂਜੀ, ਸੋ ਸਮੇਂ ਦਾ ਸੱਚ ਦਲਵੀਰ ਸਿੰਘ ਦਿਲ ਨਿੱਜਰ ਨੇ ਸਾਨੂੰ ਜੋ ਦੱਸਿਆ, ਤੇ ਅੱਜ ਅਜੇ ਤੱਕ ਜਿਹੜੀ ਇੱਥੇ ਗੱਲ ਨਹੀਂ ਹੋਈ ਕਿ ਜਗਨਪੁਰੀ ਦੇ ਮੰਦਿਰਾਂ ਦੇ ਵਿੱਚ ਜਦੋਂ ਬਾਬੇ ਨੇ ਆਰਤੀਆਂ ਹੁੰਦੀਆਂ ਦੇਖੀਆਂ, ਜਿਨ੍ਹਾਂ ਕਰਮਕਾਂਡਾਂ ਦੀ ਗੱਲ ਅਸੀਂ ਕੀਤੀ ਹੈ, ਤੇ ਬਹੁਤ ਹੀ ਭਾਵਪੂਰਤ ਆਰਤੀ ਜਿਹੜੀ ਆ ਉਹ ਉਚਾਰੀ। ਗਗਨ ਮੈਥਾਲ ਰਵੀ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਪਰ ਅੱਜ ਜਦੋਂ ਵੀ ਅਸੀਂ ਆਰਤੀ ਕਰਦੇ ਹਾਂ, ਅਜੇ ਤੱਕ ਉਹੀ ਕੁਝ ਕਰ ਰਹੇ ਹਾਂ। ਫਿਰ ਸਾਡੇ ਵਿੱਚ ਤੇ ਉਹਨਾਂ ਲੋਕਾਂ ਦੇ ਵਿੱਚ ਕੀ ਅੰਤਰ ਹੈ? ਇਹ ਇੱਕ ਮੇਰਾ ਸਵਾਲ ਹੈ ਤੁਹਾਡੇ ਸਾਰਿਆਂ ਦੇ ਲਈ। ਬੇਨਤੀ ਕਰਦੀ ਹਾਂ ਬੀਬੀ ਸੁਰਜੀਤ ਕੌਰ ਜੀ ਨੂੰ, ਜਿਨ੍ਹਾਂ ਦੀ ਸਮੁੱਚੀ ਜਿਹੜੀ ਸ਼ਖਸੀਅਤ ਹੈ ਆਪਣੀ, ਉਹ ਗੁਰਬਾਣੀ ਨੂੰ ਸਮਰਪਣ ਹੈ। ਤੇ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਪੰਜਾਬੀ ਸਾਹਿਤ ਜਗਤ ਦੀ ਝੋਲੀ ਦੇ ਵਿੱਚ ਕਾਵ ਸੰਗ੍ਰਹਿ ਇਹਨਾਂ ਦਾ ਬਹੁਤ ਵਧੀਆ ਜਿਹੜਾ ਉਹ ਭੇਂਟ ਕਰ ਚੁੱਕੇ ਨੇ। ਥੈਂਕ ਯੂ। ਅੱਜ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਸਾਲ ਦੇ ਵਿੱਚ ਇੱਥੇ ਜੁੜ ਬੈਠੀਆਂ ਸਾਰੀਆਂ ਸੰਗਤਾਂ, ਪੰਜਾਬੀ ਕਲਚਰਲ ਸੈਂਟਰ USA ਅਤੇ ਪੰਜਾਬੀ ਰੇਡੀਓ USA ਦੇ ਵਿਹੜੇ ਦੇ ਵਿੱਚ ਸਾਰੀਆਂ ਜੁੜ ਬੈਠੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਾਂ, ਆਓ ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਮੇਰੇ ਨਾਲ ਸ਼ਾਮਲ ਹੋਵੋ, ਹੱਥ ਜ਼ਰੂਰ ਜੋੜ ਲੈਣਾ। ਫਤਿਹ ਦਾ ਮੁਕਾਮ ਇੱਥੋਂ ਹੀ ਸ਼ੁਰੂ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਪਾਤਸ਼ਾਹ ਜੀ ਆਪ ਕਹਿੰਦੇ ਨੇ, ਧਨ ਸੋ ਭਾਂਡਾ ਕਲਮ ਧਨ,
ਧਨ ਸੌਰੀ ਮੈਂ ਉਹ ਪੰਕਤੀ ਸ਼ਬਦ ਇੱਕ ਅੱਗੇ ਪਿੱਛੇ ਹੋ ਗਿਆ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ। ਜਾਂ ਫਿਰ ਉਹ ਕਹਿੰਦੇ ਨੇ ਨਾਨਕ ਸਾਇਰ ਏਵ ਕਹਿਤ ਹੈ, ਸੱਚੇ ਪਰਵਦਗਾਰਾ। ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਮੁੱਚੇ ਸਿੱਖ ਜਗਤ ਵਿੱਚ ਨਹੀਂ, ਸਮੁੱਚੇ ਸੰਸਾਰ 'ਚ ਮਨਾਇਆ ਜਾ ਰਿਹਾ ਆਪਣੇ ਆਪਣੇ ਤਰੀਕੇ ਨਾਲ। ਮੈਂ ਸਮੁੱਚੀ ਮਾਨਵਤਾ ਨੂੰ, ਸਮੁੱਚੀ ਲੁਕਾਈ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੀ ਹਾਂ ਔਰ ਬੇਨਤੀ ਕਰਾਂਗੀ, ਆਓ ਅੰਦਰੋਂ ਗੁਰੂ ਨਾਲ ਜੁੜੀਏ, ਗੁਰੂ ਵਾਲੇ ਬਣੀਏ, ਗੁਰੂ ਨੂੰ ਸਮਰਪਿਤ ਹੋਈਏ, ਦਿਖਾਵੇ ਦੇ ਤੌਰ 'ਤੇ ਨਹੀਂ। ਇਸ ਤਰ੍ਹਾਂ ਦੇ ਨਾ ਬਣੀਏ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇਸ ਤਰ੍ਹਾਂ ਦੇ ਬਣੀਏ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਹੋਏ ਇਕੱਤਰ। ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਆਓ ਅੱਜ ਇਸ ਸੋਹਣੇ ਵਿਹੜੇ ਵਿੱਚ ਕਵੀ ਦਰਬਾਰ ਚੱਲ ਰਿਹਾ। ਮੈਂ ਆਪਣੀ ਨਜ਼ਮ ਕਹਿਣ ਵਾਲੀ ਸੀ ਨਵੀਂ, ਜੋ ਪਿਛਲੇ ਹਫਤੇ ਲਿਖੀ ਸੀ, ਵੇਈ ਤੋਂ ਲੈ ਕੇ ਸੱਚਖੰਡ ਤੱਕ, ਪਰ ਉਹ ਥੋੜ੍ਹੀ ਲੰਬੀ ਸੀ। ਮੈਂ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਕਿ ਤੁਹਾਨੂੰ ਕਹਿਣਾ ਨਾ ਪਵੇ ਬਸ ਕਰੋ, ਮੈਂ ਆਪਣੀ ਪਹਿਲੀ ਨਜ਼ਮ ਕਹਿ ਰਹੀ ਹਾਂ। ਹਾਂਜੀ, ਕਿਉਂਕਿ ਸਮਝਾਉਣ ਵਾਲੇ ਜ਼ਿਆਦਾ ਹੁੰਦੇ ਨੇ ਤੇ ਸਮਝਣ ਵਾਲਾ ਇਕੱਲਾ ਕਈ ਵਾਰੀ। ਜੀ ਜੀ, ਇੱਕ ਰੁਬਾਈ ਮੈਂ ਕਹਿ ਰਹੀ ਹਾਂ ਆਪਣੇ ਮਾਲਕ ਨੂੰ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ, ਉਹ ਮੈਂ ਤਰਨਮ ਚ ਕਹਾਂਗੀ। ਮੈਂ ਜੋ ਵੀ ਹੁਣ ਤੱਕ ਪਾਇਆ ਏ, ਤੇਰੇ ਹੀ ਦਰ ਤੋਂ ਪਾਇਆ ਏ। ਮੈਂ ਜੋ ਵੀ ਹੁਣ ਤੱਕ ਪਾਇਆ ਏ, ਤੇਰੇ ਹੀ ਦਰ ਤੋਂ ਪਾਇਆ ਏ। ਮੈਂ ਜੋ ਵੀ ਨਗਮਾ ਗਾਇਆ ਏ, ਤੇਰੇ ਹੀ ਪਿਆਰ 'ਚ ਗਾਇਆ ਏ। ਮੈਂ ਜੋ ਵੀ ਨਗਮਾ ਗਾਇਆ ਏ, ਤੇਰੇ ਹੀ ਪਿਆਰ 'ਚ ਗਾਇਆ ਏ। ਤੇਰੀ ਰਹਿਮਤ ਦਾ ਹੱਥ ਸਿਰ ਤੇ ਹੈ, ਤਾਈਓ ਤਾਂ ਮੈਂ ਸੁਰਜੀਤ ਹੋਈ। ਤੇਰੀ ਰਹਿਮਤ ਦਾ ਹੱਥ ਸਿਰ ਤੇ ਹੈ, ਤਾਈਓ ਤਾਂ ਮੈਂ ਸੁਰਜੀਤ ਹੋਈ। ਬਸ ਇਹੋ ਮੇਰੀ ਦੌਲਤ ਹੈ, ਬਸ ਇਹੋ ਮੇਰੀ ਦੌਲਤ ਹੈ, ਇਹੋ ਮੇਰਾ ਸਰਮਾਇਆ ਏ। ਮੈਂ ਜੋ ਵੀ ਨਗਮਾ ਗਾਇਆ ਏ, ਤੇਰੇ ਹੀ ਪਿਆਰ 'ਚ ਗਾਇਆ ਏ। ਮੈਂ ਜੋ ਵੀ ਨਗਮਾ ਗਾਇਆ। ਆਜ਼ਾਦ ਵੀਰ ਜੀ, ਮੇਰੇ ਬੜੇ ਅਦਬ ਵਾਲੇ ਮੋਮਨ ਸਾਹਿਬ, ਮੇਰੇ ਵੀਰ ਵਿਪਸਾ ਦੇ ਪ੍ਰਧਾਨ ਸੀਰਤ ਸਾਹਿਬ, ਔਰ ਹੋਰ ਬਹੁਤ ਸਾਰੇ ਮੇਰੇ ਆਪਣੇ ਹੀ ਪਰਿਵਾਰ ਹੈ। ਮੇਰੇ ਵੀਰ ਪਿੱਛੇ ਪੰਜਾਬੀ ਰੇਡੀਓ USA ਦਾ ਖਾਲਸਾ ਪਰਿਵਾਰ, ਬੜੀ ਪਿਆਰੀ ਭੈਣ ਨੀਲਮ ਜੀ। ਮੈਂ ਨਜ਼ਮ ਸ਼ੁਰੂ ਕਰ ਰਹੀ ਹਾਂ। ਸੁਬਹਾ ਸਵੇਰੇ ਅੰਮ੍ਰਿਤ ਵੇਲੇ ਤਾਰਿਆਂ ਨਾਲ ਆਕਾਸ਼ ਸੀ ਭਰਿਆ। ਸੁਬਹਾ ਸਵੇਰੇ ਅੰਮ੍ਰਿਤ ਵੇਲੇ
ਤਾਰਿਆਂ ਨਾਲ ਆਕਾਸ਼ ਸੀ ਭਰਿਆ, ਮਿੱਠੀ ਮਿੱਠੀ ਚਾਨਣੀ ਤੱਕ ਕੇ ਮੇਰਾ ਦਿਲ ਸੀ ਠਰਿਆ। ਠੰਡੀ ਠੰਡੀ ਪੌਣਪੁਰੇ ਦੀ ਦਿਲ ਮੇਰਾ ਨਸ਼ਿਆਈ ਜਾਵੇ, ਠੰਡੀ ਠੰਡੀ ਪੌਣਪੁਰੇ ਦੀ ਦਿਲ ਮੇਰਾ ਨਸ਼ਿਆਈ ਜਾਵੇ। ਦੂਰ ਕਿਤੇ ਕੋਈ ਗੈਬੀ ਤਾਕਤ ਵਾਜਾਂ ਮਾਰ ਬੁਲਾਈ ਜਾਵੇ, ਦੂਰ ਕਿਤੇ ਕੋਈ ਗੈਬੀ ਤਾਕਤ ਵਾਜਾਂ ਮਾਰ ਬੁਲਾਈ ਜਾਵੇ। ਹੌਲੀ ਹੌਲੀ ਤੁਰਦੀ ਤੁਰਦੀ ਪਹੁੰਚ ਗਈ ਮੈਂ ਨਦੀ ਕਿਨਾਰੇ, ਹੌਲੀ ਹੌਲੀ ਤੁਰਦੀ ਤੁਰਦੀ ਪਹੁੰਚ ਗਈ ਮੈਂ ਨਦੀ ਕਿਨਾਰੇ। ਪੱਤਣ ਉੱਤੇ ਰੇਤੇ ਦੇ ਵਿੱਚ ਸਿੱਪੀਆਂ ਘੋਗੇ ਕਿਸੇ ਖਿਲਾਰੇ, ਚੰਨ ਦੀਆਂ ਰਿਸ਼ਮਾਂ ਦੇ ਨਾਲ ਮਿਲ ਕੇ, ਚੰਨ ਦੀਆਂ ਰਿਸ਼ਮਾਂ ਰੇਤ ਦੇ ਜ਼ਰਿਆਂ ਦੇ ਨਾਲ ਮਿਲ ਕੇ ਦਮਕ ਰਹੀਆਂ ਸਨ, ਚੰਨ ਦੀਆਂ ਰਿਸ਼ਮਾਂ ਰੇਤ ਦੇ ਜ਼ਰਿਆਂ ਦੇ ਨਾਲ ਮਿਲ ਕੇ ਦਮਕ ਰਹੀਆਂ ਸਨ। ਸੋਨੇ ਚਾਂਦੀ ਤੋਂ ਕਿਤੇ ਵੱਧ ਕੇ ਹੀਰਿਆਂ ਵਾਂਗਰ ਦਮਕ ਰਹੀਆਂ ਸਨ। ਆਪਣੇ ਕਾਬਲੇ ਗੌਰ ਲੈਣਾ ਨੇ, ਆਪਣੇ ਆਪਣੇ ਆਲਣਿਆਂ ਵਿੱਚ ਸੁੱਤਾ ਪਿਆ ਸੀ ਕੁੱਲ ਸੰਸਾਰ, ਆਪਣੇ ਆਪਣੇ ਆਲਣਿਆਂ ਵਿੱਚ ਸੁੱਤਾ ਪਿਆ ਸੀ ਕੁੱਲ ਸੰਸਾਰ। ਪਰ ਸੰਸਾਰ ਚਲਾਵਣ ਵਾਲਾ ਜਾਗ ਰਿਹਾ ਸੀ ਉਹ ਨਿਰੰਕਾਰ, ਪਰ ਸੰਸਾਰ ਚਲਾਵਣ ਵਾਲਾ ਜਾਗ ਰਿਹਾ ਸੀ ਉਹ ਨਿਰੰਕਾਰ। ਦੂਰੋਂ ਕਿਧਰੇ ਨਾਲ ਹਵਾ ਦੇ ਦਿੱਤੀ ਮੈਨੂੰ ਆਵਾਜ਼ ਸੁਣਾਈ, ਕੁਦਰਤ ਦੇ ਨਾਲ ਇੱਕ ਮਿਕ ਹੋਈ ਗਾ ਰਹੀ ਸੀ ਕੋਈ ਜੋਤ ਇਲਾਹੀ। ਦੂਰੋਂ ਕਿਧਰੇ ਨਾਲ ਹਵਾ ਦੇ ਦਿੱਤੀ ਮੈਨੂੰ ਆਵਾਜ਼ ਸੁਣਾਈ, ਕੁਦਰਤ ਦੇ ਨਾਲ ਇੱਕ ਮਿਕ ਹੋਈ ਗਾ ਰਹੀ ਸੀ ਕੋਈ ਜੋਤ ਇਲਾਹੀ। ਡੋਰ ਪ੍ਰੇਮ ਦੀ ਖਿੱਚ ਕੇ ਮੈਨੂੰ, ਡੋਰ ਪ੍ਰੇਮ ਦੀ ਖਿੱਚ ਕੇ ਮੈਨੂੰ ਆਪੇ ਹੀ ਉਸ ਪਾਸੇ ਲੈ ਗਈ, ਆਪੇ ਹੀ ਮੇਰੇ ਹੱਥ ਜੁੜ ਗਏ, ਸੀਸ ਨਿਵਾ ਕੇ ਉੱਥੇ ਹੀ ਬਹਿ ਗਈ। ਦੂਰੋਂ ਕਿਧਰੇ ਨਾਲ ਹਵਾ ਦੇ ਦਿੱਤੀ ਮੈਨੂੰ ਆਵਾਜ਼ ਸੁਣਾਈ, ਕੁਦਰਤ ਦੇ ਨਾਲ ਇੱਕ ਮਿਕ ਹੋਈ ਗਾ ਰਹੀ ਸੀ ਕੋਈ ਜੋਤ ਇਲਾਹੀ। ਡੋਰ ਪ੍ਰੇਮ ਦੀ ਖਿੱਚ ਕੇ ਮੈਨੂੰ ਆਪੇ ਹੀ ਉਸ ਪਾਸੇ ਲੈ ਗਈ, ਆਪੇ ਹੀ ਮੇਰੇ ਹੱਥ ਜੁੜ ਗਏ, ਸੀਸ ਨਿਵਾ ਕੇ ਉੱਥੇ ਹੀ ਬਹਿ ਗਈ। ਅੰਮ੍ਰਿਤ ਵੇਲਾ, ਹਾਂਜੀ ਅੰਮ੍ਰਿਤ ਵੇਲਾ ਰਾਗ ਆਸਾ ਦਾ, ਅੰਮ੍ਰਿਤ ਵੇਲਾ ਰਾਗ ਆਸਾ ਦਾ, ਨਦੀ ਕਿਨਾਰਾ ਅਜਬ ਨਜ਼ਾਰੇ। ਅੰਮ੍ਰਿਤ ਵੇਲਾ ਰਾਗ ਆਸਾ ਦਾ, ਨਦੀ ਕਿਨਾਰਾ ਅਜਬ ਨਜ਼ਾਰੇ। ਠੰਡੀ ਠੰਡੀ ਹਵਾ ਰੁਮਕਦੀ, ਕੁਦਰਤ ਵੀ ਜਾਵੇ ਬਲਿਹਾਰੇ, ਇੱਕ ਫਕੀਰ ਰਬਾਬ ਵਜਾਵੇ। ਆਓ ਜਰਾ ਵੇਖੀਏ ਸਾਹਮਣੇ ਕੌਣ ਹੈ। ਇੱਕ ਫਕੀਰ ਰਬਾਬ ਵਜਾਵੇ, ਦੂਜਾ ਗਾਵੇ ਧੁਰ ਕੀ ਬਾਣੀ। ਇੱਕ ਫਕੀਰ ਰਬਾਬ ਵਜਾਵੇ, ਦੂਜਾ ਗਾਵੇ ਧੁਰ ਕੀ ਬਾਣੀ। ਬਾਣੀ ਸੁਣਦਾ ਹੌਲੀ ਹੌਲੀ ਤੁਰਦਾ ਪਿਆ ਸੀ ਨਦੀ ਦਾ ਪਾਣੀ। ਇੱਕ ਫਕੀਰ ਰਬਾਬ ਵਜਾਵੇ, ਦੂਜਾ ਗਾਵੇ ਧੁਰ ਕੀ ਬਾਣੀ। ਬਾਣੀ ਸੁਣਦਾ ਹੌਲੀ ਹੌਲੀ ਤੁਰਦਾ ਪਿਆ ਸੀ ਨਦੀ ਦਾ ਪਾਣੀ। ਜਦ ਬਾਬੇ ਇਹ ਸ਼ਬਦ ਗਾਵਿਆ, ਜਦ ਬਾਬੇ ਇਹ ਸ਼ਬਦ ਗਾਵਿਆ, ਸੋ ਕਿਉਂ ਵਿਸਰੈ ਮੇਰੀ ਮਾਏ। ਜਦ ਬਾਬੇ ਇਹ ਸ਼ਬਦ ਗਾਵਿਆ, ਸੋ ਕਿਉਂ ਵਿਸਰੈ ਮੇਰੀ ਮਾਏ। ਉਸ ਤੋਂ ਸਦ ਬਲਿਹਾਰੇ ਜਾਵਾਂ, ਸਾਚਾ ਸਾਹਿਬ ਸਾਚਾ ਨਾਏ। ਅੰਦਰੋਂ ਸੀ ਮੈਂ ਟੁੱਟ ਗਈ ਸਾਰੀ, ਅੰਦਰੋਂ ਸੀ ਮੈਂ ਟੁੱਟ ਗਈ ਸਾਰੀ। ਟੁੱਟ ਕੇ ਚਕਨਾ ਚੂਰ ਹੋ ਗਈ, ਅੰਮ੍ਰਿਤ ਰਸ ਵਿੱਚ ਭਿੱਜ ਗਈ ਸੀ ਮੈਂ।
ਪਿਆਸੀ ਰੂਹ ਭਰਪੂਰ ਹੋ ਗਈ, ਕੁਦਰਤ ਦੇ ਵਿਹੜੇ ਵਿੱਚ ਵੜ ਗਈ। ਕੁਦਰਤ ਦੇ ਵਿਹੜੇ ਵਿੱਚ ਵੜ ਗਈ, ਇਸ ਦੁਨੀਆ ਤੋਂ ਦੂਰ ਹੋ ਗਈ। ਐਸੀ ਨਜ਼ਰ ਮਿਹਰ ਦੀ ਪਾਈ, ਮੈਂ ਵੀ ਨੂਰੋ ਨੂਰ ਹੋ ਗਈ। ਕੁਦਰਤ ਦੇ ਵਿਹੜੇ ਵਿੱਚ ਵੜ ਗਈ, ਇਸ ਦੁਨੀਆ ਤੋਂ ਦੂਰ ਹੋ ਗਈ। ਐਸੀ ਨਜ਼ਰ ਮਿਹਰ ਦੀ ਪਾਈ, ਮੈਂ ਵੀ ਨੂਰੋ ਨੂਰ ਹੋ ਗਈ। ਲਗਨ ਪ੍ਰੇਮ ਦੀ ਐਸੀ ਲੱਗੀ, ਮੈਂ ਰੱਬੀ ਸੰਗੀਤ ਹੋ ਗਈ। ਗੁਰੂ ਨਾਨਕ ਦੀ ਰਹਿਮਤ ਹੋਈ, ਮੁਰਦੇ ਤੋਂ ਸੁਰਜੀਤ ਹੋ ਗਈ। ਲਗਨ ਪ੍ਰੇਮ ਦੀ ਐਸੀ ਲੱਗੀ, ਮੈਂ ਰੱਬੀ ਸੰਗੀਤ ਹੋ ਗਈ। ਗੁਰੂ ਨਾਨਕ ਦੀ ਰਹਿਮਤ ਹੋਈ, ਮੁਰਦੇ ਤੋਂ ਸੰਗੀਤ ਹੋ ਗਈ। ਗੁਰੂ ਨਾਨਕ ਦੀ ਰਹਿਮਤ ਹੋਈ, ਮੁਰਦੇ ਤੋਂ ਸੰਗੀਤ ਹੋ ਗਈ। ਮੁਰਦੇ ਤੋਂ ਸੰਗੀਤ ਹੋ ਗਈ। ਇੱਕ ਵਾਰੀ ਮੈਂ ਫਿਰ ਸਾਰੀ ਸਮੁੱਚੀ ਮਨੁੱਖਤਾ ਨੂੰ, ਨਾ ਕੋ ਬਹਿਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਆਓ ਇੱਕ ਪਰਿਵਾਰ ਬਣੀਏ, ਆਓ ਨਫ਼ਰਤਾਂ ਛੱਡੀਏ, ਪਿਆਰ ਵੰਡੀਏ, ਖੁਸ਼ੀਆਂ ਵੰਡੀਏ। ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਜਨਮ ਸ਼ਤਾਬਦੀਆਂ ਮਨਾਉਣ ਦਾ ਤਾਂ ਹੀ ਕੋਈ ਸਾਡੇ ਤੇ ਵੀ ਅਸਰ ਹੋਵੇ, ਸੰਸਾਰ ਦੀ ਸਮੁੱਚੀ ਕਾਇਨਾਤ ਤੇ ਅਸਰ ਹੋਵੇ ਕਿ ਅੰਦਰੋਂ ਈਰਖਾ, ਨਫ਼ਰਤ, ਦੂਈ, ਦਵੈਤ, ਲੜਾਈਆਂ ਝਗੜੇ ਬੰਦ ਕਰਕੇ ਹੋਏ ਇਕੱਤਰ। ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ। ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਆਓ ਸੰਗਤ ਪੰਗਤ ਇਕੱਠੀ ਕਰੀਏ, ਇਕੱਠੇ ਹੋ ਕੇ ਬੈਠੀਏ, ਇਕੱਠੇ ਹੋ ਕੇ ਤੁਰੀਏ। ਕੋਈ ਕਾਲਾ ਨਹੀਂ, ਕੋਈ ਚਿੱਟਾ ਨਹੀਂ, ਕੋਈ ਹਰਿਆ ਨਹੀਂ, ਕੋਈ ਲਾਲ ਨਹੀਂ, ਸਾਰੇ ਪਰ ਇੱਕ ਪਰਿਵਾਰ ਹੈ। ਸਮੁੱਚੀ ਮਨੁੱਖਤਾ ਇੱਕ ਪਰਿਵਾਰ ਹੈ। ਆਓ ਤੁਹਾਨੂੰ ਸਾਰਿਆਂ ਨੂੰ ਸਮੁੱਚੀ ਲੁਕਾਈ ਦੇ ਨਾਲ ਲੱਖ ਲੱਖ ਮੁਬਾਰਕਾਂ। ਬਹੁਤ ਬਹੁਤ ਧੰਨਵਾਦ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਬੀਬੀ ਸਰਜੀਤ ਕੌਰ ਜੀ, ਬਹੁਤ ਸੋਹਣੀਆਂ ਨਜ਼ਮਾਂ ਸਾਂਝੀਆਂ ਕਰਨ ਦੇ ਲਈ। ਬੇਨਤੀ ਕਰਦੀ ਹਾਂ ਸ੍ਰੀ ਆਜ਼ਾਦ ਜਲੰਧਰੀ ਜੀ ਨੂੰ। ਅਸੀਂ ਤੇ ਸਾਰੇ ਹੀ ਤੁਹਾਨੂੰ ਹੀ ਸੁਣਨ ਵਾਸਤੇ ਬੈਠੇ ਨੇ। ਸੋ ਹਾਂਜੀ, ਦੇਖੋ ਕੋਈ ਵੀ ਉੱਠ ਕੇ ਨਹੀਂ ਗਿਆ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਇੱਧਰ ਆਓ। ਸੋ ਆਜ਼ਾਦ ਜਲੰਧਰੀ ਜੀ, ਹਾਂਜੀ ਹਾਂਜੀ, ਉੱਥੋਂ ਜ਼ਿਆਦਾ ਜਲਦੀ ਸਮਝ ਆਉਂਦੀ ਆ। ਆਜ਼ਾਦ ਜਲੰਧਰੀ ਜੀ ਉਹ ਸ਼ਾਇਰ ਨੇ ਜਿਨ੍ਹਾਂ ਦੇ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਸੰਗੀਤ ਹੁੰਦਾ ਹੈ, ਤਾਂ ਉਹ ਤੁਹਾਡੇ ਸਾਹਮਣੇ ਆਪਣੇ ਆਪ ਪੇਸ਼ ਕਰਨਗੇ। ਆਜ਼ਾਦ ਜਲੰਧਰੀ ਜੀ। ਸੰਗੀਤ ਵੈਸੇ ਇੱਕ ਉਮਰ ਦੇ ਵਿੱਚ ਹੁੰਦਾ। ਅੱਛਾ, ਮੈਂ ਨਾ ਸੀਰਤ ਸਾਹਿਬ, ਹਾਂਜੀ, ਮੈਂ ਢਿੱਲੋਂ ਸਾਹਿਬ, ਮੈਂ ਨਾ ਉਹ ਨਜ਼ਮ ਪੜ੍ਹਨ ਲੱਗਾ ਬਈ ਸਾਡੇ ਤੇ ਕਿੰਨਾ ਕੁ ਅਸਰ ਹੋਇਆ। ਪੜ੍ਹਦੇ ਆ ਨਾ, ਕਿਸੇ ਨੂੰ ਬੁਰੀ ਤਾਂ ਨਹੀਂ ਲੱਗੇਗੀ, ਕਿਉਂਕਿ ਗੁਰੂ ਨਾਨਕ ਦਾ ਜਨਮ ਦਿਨ ਹੈ 650ਵਾਂ, ਅਤੇ ਉਹਦੇ ਵਿੱਚ ਅਸੀਂ ਕੁਛ ਨਾ ਕੁਛ ਤਾਂ ਕਹਿ ਸਕਦੇ ਹਾਂ। ਧਰਮ ਦੇ ਰਾਖੇ ਮਿਲਣ ਹਜ਼ਾਰਾਂ, ਧਰਮ ਦੇ ਦੋਖੀ ਮਿਲਣ ਹਜ਼ਾਰਾਂ, ਧਰਮ ਦੇ ਰਾਖੇ ਘੱਟ ਮਿਲਦੇ ਨੇ। ਇਹ ਅਸਰ ਹੋਇਆ ਸਾਡੇ ਤੇ। ਧਰਮ ਦੇ ਦੋਖੀ ਮਿਲਣ, ਮੈਂ ਫਟਾਫਟ ਪੜ੍ਹ ਦਿਆਂਗਾ। ਧਰਮ ਦੇ ਰਾਖੇ ਮਿਲਣ ਹਜ਼ਾਰਾਂ ਹੈ ਤਾਂ ਇਹ ਵੀ ਗਜ਼ਲ ਹੈ, ਐਸੀ ਕੋਈ ਗੱਲ ਨਹੀਂ, ਪਰ ਮੈਂ ਗਾਉਂਦਾ ਨਹੀਂ। ਧਰਮ ਦੇ ਦੋਖੀ ਮਿਲਣ ਹਜ਼ਾਰਾਂ, ਧਰਮ ਦੇ ਰਾਖੇ ਘੱਟ ਮਿਲਦੇ ਨੇ। ਬਾਹਰੋਂ ਦਾਨੇ ਸਾਨੇ ਸਾਊ, ਵਿੱਚੋਂ ਚੌੜ ਚਪਟ ਮਿਲਦੇ ਨੇ। ਬਾਹਰੋਂ ਦਾਨੇ ਸਾਨੇ ਸਾਊ, ਵਿੱਚੋਂ ਚੌੜ ਚੁਪੱਟ ਮਿਲਦੇ ਨੇ। ਇੱਕ ਅੱਖਰ ਤਬਦੀਲ ਨਾ ਕੀਤਾ, ਗੁਰੂ ਅਰਜਨ ਕੁਰਬਾਨ ਹੋ ਗਏ। ਉਸ ਬਾਣੀ ਦੀ ਅਜ਼ਮਤ ਨੂੰ ਅੱਜ ਲੋਕ ਮਾਰਦੇ 60 ਮਿਲਦੇ। ਉਸ ਬਾਣੀ ਦੀ ਅਜ਼ਮਤ ਨੂੰ ਅੱਜ ਲੋਕ ਮਾਰਦੇ 60 ਮਿਲਦੇ ਨੇ। ਕੌਣ ਕਰੇ ਦਸਮੇਸ਼ ਪਿਤਾ ਦੇ ਵਾਂਗਰ ਅਜ਼ ਮਜ਼ਲੂਮ ਦੀ ਰਾਖੀ। ਕੌਣ ਕਰੇ
ਦਸਮੇਸ਼ ਪਿਤਾ ਦੇ ਵਾਂਗਰ ਅੱਜ ਮਜ਼ਲੂਮ ਦੀ ਰਾਖੀ। ਅੱਜ ਕੱਲ ਦੇ ਮਜ਼ਲੂਮਾਂ ਦੇ ਜ਼ਖਮਾਂ ਨੂੰ ਡੂੰਘੇ ਫੱਟ ਮਿਲਦੇ ਨੇ। ਦੇਸ਼ ਧਰਮ ਦਾ ਨਾਂ ਚਮਕਾ ਗਏ। ਧਿਆਨ ਦੇਣਾ ਢਿੱਲੋਂ ਸਾਹਿਬ, ਦੇਸ਼ ਧਰਮ ਦਾ ਨਾਂ ਚਮਕਾ ਗਏ, ਪੱਥਰਾਂ ਵਿੱਚੋਂ ਰੱਬ ਨੂੰ ਪਾ ਗਏ। ਦੇਸ਼ ਧਰਮ ਦਾ ਨਾਂ ਚਮਕਾ ਗਏ, ਪੱਥਰਾਂ ਵਿੱਚੋਂ ਰੱਬ ਨੂੰ ਪਾ ਗਏ। ਨਲੂਏ ਤੇ ਰਣਜੀਤ ਜਾਂ ਧੰਨੇ ਵਰਗੇ ਕਿੱਥੇ ਜੱਟ ਮਿਲਦੇ। ਨਲੂਏ ਤੇ ਰਣਜੀਤ ਜਾਂ ਧੰਨੇ ਵਰਗੇ ਕਿੱਥੇ ਜੱਟ ਮਿਲਦੇ ਨੇ। ਗੱਲਾਂ ਦੇ ਅੱਜ ਲੋਕ ਧਨੀ ਨੇ, ਪਰ ਅਚਾਰ ਬਿਹਾਰੋਂ ਖਾਲੀ। ਬਿਲਾ ਵਜ੍ਹਾ ਢਿੱਡਾਂ ਵਿੱਚ ਆਪਣੇ ਪਾਈ ਬੈਠੇ ਬੱਟ ਮਿਲਦੇ ਨੇ। ਗੁਰੂ ਨਾਨਕ ਦੇ ਵਾਂਗਰ ਅੱਜ ਕੱਲ੍ਹ ਸੱਚਾ ਸੌਦਾ ਕੋਈ ਨਹੀਂ ਕਰਦਾ। ਸੱਚੀ ਗੱਲ ਕਹਿ ਰਹੇ ਹਾਂ। ਗੁਰੂ ਨਾਨਕ ਦੇ ਵਾਂਗਰ ਅੱਜ ਕੱਲ੍ਹ ਸੱਚਾ ਸੌਦਾ ਕੋਈ ਨਹੀਂ ਕਰਦਾ। ਕਈ ਪਖੰਡੀ ਉਹਦੇ ਨਾਂ ਤੇ ਖੋਲੀ ਬੈਠੇ ਹੱਟ ਮਿਲਦੇ ਨੇ। ਧਿਆਨ ਦੇਣਾ, ਇੱਕ ਮੇਰਾ ਮਸ਼ਵਰਾ ਹੈ ਕਿ ਪੂਰਬ ਪੱਛਮ ਉੱਤਰ ਦੱਖਣ ਕਣ ਕਣ ਵਿੱਚ ਸਮਾਇਆ ਬਾਬਾ। ਪੂਰਬ ਪੱਛਮ ਉੱਤਰ ਦੱਖਣ ਕਣ ਕਣ ਵਿੱਚ ਸਮਾਇਆ ਬਾਬਾ। ਸੱਚੇ ਦਿਲ ਨਾਲ ਕੋਈ ਬੁਲਾਵੇ, ਗੁਰੂ ਨਾਨਕ ਤੇ ਝੱਟ ਮਿਲਦੇ। ਸੱਚੇ ਦਿਲ ਨਾਲ ਕੋਈ ਬੁਲਾਵੇ, ਗੁਰੂ ਨਾਨਕ ਤੇ ਝੱਟ ਮਿਲਦੇ ਨੇ। ਬਾਬੇ ਨਾਨਕ ਨੇ ਜੋ ਪੀਤੀ, ਧਿਆਨ ਦੇਣਾ ਇਹ ਗੱਲ ਖਾਸ ਰੱਖਣ ਵਾਲੀ ਹੈ ਯਾਦ। ਬਾਬੇ ਨਾਨਕ ਨੇ ਜੋ ਪੀਤੀ, ਨਾਮ ਖੁਮਾਰੀ ਭੁੱਲ ਗਏ ਲੋਕੀ। ਬਾਬੇ ਨਾਨਕ ਨੇ ਜੋ ਪੀਤੀ, ਨਾਮ ਖੁਮਾਰੀ ਭੁੱਲ ਗਏ ਲੋਕੀ। ਨਾਮ ਖੁਮਾਰੀ ਦੀ ਥਾਂ ਅੱਜ ਕੱਲ੍ਹ ਥਾਂ ਥਾਂ ਉੱਡਦੇ ਡੱਟ ਮਿਲਦੇ। ਬਾਬੇ ਨਾਨਕ ਨੇ ਜੋ ਪੀਤੀ, ਨਾਮ ਖੁਮਾਰੀ ਭੁੱਲ ਗਏ ਲੋਕੀ। ਨਾਮ ਖੁਮਾਰੀ ਦੀ ਥਾਂ ਅੱਜ ਕੱਲ੍ਹ ਥਾਂ ਥਾਂ ਉੱਡਦੇ ਡੱਟ ਮਿਲਦੇ ਨੇ। ਦੇਸ਼ ਧਰਮ ਤੇ ਕੌਮ ਦੇ ਰਾਖੇ ਕਿਧਰੇ ਵੀ ਆਜ਼ਾਦ ਨਹੀਂ ਮਿਲਦੇ। ਇਹ ਦੇਸ਼ ਧਰਮ ਦੇ ਕੌਮ ਦੇ ਰਾਖੇ ਆਖਰੀ ਸ਼ੇਰ ਹੈ, ਕਿਧਰੇ ਵੀ ਆਜ਼ਾਦ ਨਹੀਂ ਮਿਲਦੇ। ਕੁਰਸੀ ਲਈ ਜੋ ਪਾਉਣ ਬਾਜ਼ੀਆਂ, ਬਾਜ਼ੀਗਰ ਤੇ ਨੱਠ ਮਿਲਦੇ ਨੇ। ਕੁਰਸੀ ਲਈ ਜੋ ਪਾਉਣ ਬਾਜ਼ੀਆਂ, ਬਾਜ਼ੀਗਰ ਤੇ ਦੇਸ਼ ਧਰਮ ਦਾ ਨਾਂ ਚਮਕਾ ਗਏ। ਪੱਥਰਾਂ ਵਿੱਚੋਂ ਰੱਬ ਨੂੰ ਪਾ ਗਏ। ਨਲੂਏ ਤੇ ਰਣਜੀਤ ਧੰਨੇ ਵਰਗੇ ਕਿੱਥੇ ਜੱਟ ਮਿਲਦੇ। ਹਾਂਜੀ, ਇਹ ਸਨ ਸ੍ਰੀ ਆਜ਼ਾਦ ਜਲੰਧਰੀ ਜੀ ਕਿ ਨਾਮ ਖੁਮਾਰੀ ਦੀ ਥਾਂ ਅੱਜ ਕੱਲ੍ਹ ਥਾਂ ਥਾਂ ਉੱਡਦੇ ਡੱਟ ਫੇਰਦੇ ਨੇ। ਸੋ ਬੇਨਤੀ ਕਰਦੀਆਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਸੀਰਤ ਜੀ ਨੂੰ, ਜਿਨ੍ਹਾਂ ਦਾ ਪੰਜਾਬੀ ਸਾਹਿਤ ਦੇ ਵਿੱਚ ਇੱਕ ਵਿਸ਼ੇਸ਼ ਨਾਮ ਹੈ, ਜਿਨ੍ਹਾਂ ਨੇ ਜੰਮੂ ਕਸ਼ਮੀਰ ਦੀ ਧਰਤੀ ਤੋਂ ਆ ਕੇ ਅਮਰੀਕਾ ਦੇ ਵਿੱਚ ਪੰਜਾਬੀ ਸਾਹਿਤ ਦਾ ਬੂਟਾ ਗੱਡਿਆ ਹੈ, ਤੇ ਇਸ ਦਾ ਉਹਨਾਂ ਨੂੰ ਮਾਣ ਹੈ ਤੇ ਸਾਨੂੰ ਵੀ ਸਾਰਿਆਂ ਨੂੰ ਮਾਣ ਹੈ। ਬੇਨਤੀ ਕਰਦੀ ਹਾਂ ਕਿ ਉਹ ਆਪਣੇ ਆਪ ਦੇ ਨਾਲ ਆਪਣੇ ਸ਼ਬਦ ਸਾਂਝੇ ਕਰਨ। ਗੁਰੂ ਨਾਨਕ ਦੇਵ ਜੀ ਤੁਹਾਡੇ ਸਾਰਿਆਂ ਦੇ ਪੈਗੰਬਰ ਹਨ। ਸੱਚ ਮਾਨੋ ਤੇ ਮੇਰੇ ਯਾਰ ਹੈ। ਹੀ ਇਜ਼ ਮਾਈ, ਅਗਰ ਮੇਰਾ ਕੋਈ ਇਸ਼ਟ ਹੈ ਇਸ ਧਰਤੀ ਤੇ, ਉਹ ਸਿਰਫ ਗੁਰੂ ਨਾਨਕ ਦੇਵ ਜੀ ਹੈਗੇ ਆ। ਮੈਨੂੰ ਇੱਕ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਸਾਡੇ ਦਰਮਿਆਨ ਪੰਜਾਬੀ ਕਲਚਰ ਸੈਂਟਰ ਦੇ ਕਾਰੀਕਰਤਾ ਜਨਾਬ ਸੈਂਸਰਾ ਜੀ ਹੈਗੇ ਆ, ਜਿਨ੍ਹਾਂ ਨੇ ਇੱਥੇ ਇੱਕ ਨਵਾਂ ਬੂਟਾ ਲਾਇਆ। ਮੈਨੂੰ ਜਿਹੜੇ ਲੋਕੀ ਬੂਟਾ ਲਗਾਉਂਦੇ ਆ ਨਾ, ਮੈਨੂੰ ਉਹਨਾਂ ਨਾਲ ਬਹੁਤ ਪਿਆਰ ਹੈ, ਕਿਉਂਕਿ ਸਾਹਿਤ ਦਾ ਬੂਟਾ ਮੈਂ ਮਾਣ ਨਹੀਂ ਕਰਦਾ, ਮੇਰੇ ਤੋਂ ਵੀ ਲੱਗ ਗਿਆ ਸੀ ਇੱਥੇ, ਜਿਹੜਾ ਜੇ ਤੁਸੀਂ ਸਾਰੇ ਇੱਥੇ ਬੈਠੇ ਹੋ। ਅਤੇ ਇਹਨਾਂ ਨੇ ਜਿਹੜਾ ਬੂਟਾ ਲਾਇਆ ਹੈ ਕਿ ਉਹ ਇੱਕ ਹੋਰ ਬੜਾ ਤਕੜਾ ਔਰ ਬੜਾ ਸੁਹਿਰਦ, ਕਿਉਂਕਿ ਇਹਨਾਂ ਨੂੰ ਅਸੀਂ ਦੇਖਿਆ ਪੰਜਾਬੀ ਅੰਮ੍ਰਿਤਸਰ ਟਾਈਮ ਵਿੱਚ ਕਿੰਨਾ ਮਤਲਬ ਜਿਹੜੇ ਇੱਥੋਂ ਦੀ ਸਾਹਿਤ ਸਭਾਵਾਂ ਸਨ, ਸਾਹਿਤ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਵਿੱਚ ਖੁਦ ਵੀ ਆਉਂਦੇ ਸੀ, ਅਤੇ ਇਹਨਾਂ ਨੇ ਕਿੱਦਾਂ ਸਾਡੇ ਉਹ ਪ੍ਰਚਾਰ ਜਿਹੜਾ ਹੈ, ਸਾਡਾ ਜਿਹੜਾ ਕਮਿਊਨੀਕੇਸ਼ਨ ਹੈ ਉਹ ਲੋਕਾਂ ਤੱਕ ਪਹੁੰਚਾਇਆ। ਜੋ ਕੁਝ ਵੀ ਅਸੀਂ ਲਿਖਦੇ ਹਾਂ, ਮੀਟਿੰਗਾਂ ਕਰਦੇ ਹਾਂ, ਜੋ ਕੁਝ ਵੀ ਮੈਸੇਜਿਸ ਅਸੀਂ ਆਪਣੀ ਕੌਮ ਨੂੰ ਭੇਜਦੇ ਹਾਂ, ਉਹ ਇਹਨਾਂ ਦੇ ਥਰੂ ਤੁਹਾਡੇ ਲੋਕਾਂ ਵਿੱਚ ਜਾਂਦਾ ਸੀਗਾ। ਅਤੇ ਇਹ ਹੁਣ
ਜਿੱਦਾਂ ਮੈਂ ਦੇਖਿਆ ਪਿਛਲੀ ਵਾਰ ਵੀ ਇਹਨਾਂ ਨੇ ਫ੍ਰਿਜ ਨੂੰ ਕੀਤਾ ਸੀ, ਮੈਂ ਮਾਫੀ ਮੰਗਾ, ਮੈਂ ਕੁਝ ਕਾਰਨ ਕਰਕੇ ਨਹੀਂ ਸੀ ਜਾ ਸਕਿਆ, ਲੇਕਿਨ ਇਹ ਜਿੱਦਾਂ ਅੱਗੇ ਜਾ ਰਹੇ ਹੈ। ਔਰ ਇੱਕ ਬੜੀ ਖੂਬਸੂਰਤ ਗੱਲ ਇਹ ਹੈ ਕਿ ਇੱਥੋਂ ਦਾ ਰੇਡੀਓ ਪੰਜਾਬ ਜਿਹੜਾ ਸਾਡਾ ਇਹ ਇਹਨਾਂ ਨਾਲ ਮਿਲ ਗਿਆ ਹੈ, ਔਰ ਇਹਨਾਂ ਦੋਵਾਂ ਦਾ ਜਿਹੜਾ ਸੰਗਮ ਹੈ ਇਹ ਵਾਕਿਆ ਹੀ ਪੰਜਾਬੀ ਸਾਹਿਤ ਦਾ, ਸੱਭਿਆਚਾਰ ਦਾ, ਸਾਹਿਤ ਦਾ, ਇੱਥੋਂ ਤੱਕ ਨਾ ਧਰਮ ਦਾ ਇੱਕ ਬਹੁਤ ਵਿਸ਼ਾਲ ਖੇਤਰ ਸਾਡੇ ਸਾਹਮਣੇ ਫੈਲਾਉਣਗੇ, ਜਿਸ ਵਿੱਚ ਅਸੀਂ ਸਾਰੇ ਕੁਝ ਨਾ ਕੁਝ ਖੱਟੀ ਕਰਾਂਗੇ, ਕੁਝ ਖਾਵਾਂਗੇ, ਕੁਝ ਪੀਵਾਂਗੇ, ਕੁਝ ਇਹਨਾਂ ਨਾਲ ਤੁਰਾਂਗੇ। ਅਤੇ ਇਹਨਾਂ ਨੂੰ ਮੇਰੀ ਵੱਲੋਂ ਹਾਰਦਿਕ ਵਧਾਈ ਹੈ ਇਸ ਚੀਜ਼ ਦੀ ਕਿ ਜਿਸ ਤਰ੍ਹਾਂ ਇਹਨਾਂ ਨੇ ਸੋਚਿਆ ਹੈ, ਮੈਂ ਸਮਝ ਗਿਆ ਇਹਨਾਂ ਨੇ ਕਿੱਦਾਂ, ਕੀ ਇਹਨਾਂ ਦੇ ਦਿਲੋਂ ਦਿਮਾਗ ਵਿੱਚ ਹੈ, ਕਿੱਦਾਂ ਇਹਨਾਂ ਨੇ ਆਪਣੇ ਇਸ ਬੂਟੇ ਨੂੰ ਅੱਗੇ ਤੋਰਨਾ ਹੈ, ਵਧਾਉਣਾ ਹੈ, ਫੁਲਾਉਣਾ ਹੈ। ਅਤੇ ਇੱਕ ਖਾਸ ਗੱਲ ਜਿਹੜੀ ਮੈਂ ਕਰਨੀ ਹੈ ਉਹ ਹੈ ਹਰਜੋਤ ਜੀ ਖਾਲਸਾ ਜੀ ਨਾਲ, ਉਹ ਵੀ ਮੇਰੇ ਕੁਲੀਗ ਰਹੇ, ਅਸੀਂ ਇਕੱਠੇ ਇੱਕੋ ਕੰਪਨੀ ਵਿੱਚ ਕੰਮ ਵੀ ਕੀਤਾ ਹੋਇਆ। ਅਤੇ ਉਹ ਜਿੱਦਾਂ ਫੁੱਲੇ ਹੈ, ਉਹ ਵੀ ਉਹਨਾਂ 'ਤੇ ਬਾਬੇ ਗੁਰੂ ਨਾਨਕ ਦੇਵ ਜੀ ਦੀ ਮਿਹਰ ਹੈ, ਜਿਹਨਾਂ ਦੇ ਕਰਕੇ ਉਹ ਅੱਜ ਹਾਲੇ ਤੱਕ ਨਿਮਾਣੇ ਜਿਹੀ ਸ਼ਖਸੀ ਲੱਗਦੇ ਤੁਹਾਡੇ ਸਾਹਮਣੇ, ਲੇਕਿਨ ਜਿਤਨੀ ਉਹਨਾਂ ਦੀ ਪ੍ਰਤਿਭਾ ਹੈ, ਜਿੰਨੀ ਉਹਦੇ 'ਚ ਸ਼ਾਂਤੀ ਹੈ, ਸੋਝ ਹੈ, ਉਹ ਬੜੀ ਘੱਟ ਲੋਕਾਂ 'ਚ ਹੁੰਦੀ ਹੈ। ਇਹ ਜੇ ਲੋਕਾਂ ਦੇ ਜੇਬ ਵਿੱਚ 2-4 ਪੈਸੇ ਆ ਜਾਂਦੇ ਆ ਅਤੇ ਉਹ ਤੁਹਾਡੇ ਨਾਲ ਅਸੀਂ ਤਰ੍ਹਾਂ ਗੱਲ ਨਹੀਂ ਕਰਦੇ, ਲੇਕਿਨ ਇਹ ਇੱਕ ਐਸੀ ਸ਼ਖਸੀਅਤ ਹੈ ਜਿਹੜਾ ਜਿੱਦਾਂ ਲੱਗਦਾ ਮੈਨੂੰ ਕੋਈ ਰਫ ਪਰਮਾਤਮਾ ਗੁਰੂ ਨਾਨਕ ਦਾ ਵੀ ਇਹ ਵੀ ਇੱਕ ਭੇਜਿਆ ਹੋਇਆ ਸਾਡੇ ਵਾਸਤੇ, ਇੱਕ ਮੈਸੇਂਜਰ ਹੈ ਸਾਡੇ ਨਾਲ। ਅਤੇ ਇੱਕ ਹੋਰ ਖੂਬਸੂਰਤ ਗੱਲ ਜਿਹੜੀ ਹੈ ਉਹ ਹੈ ਕਿ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਅਤੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਰਹਿ ਚੁੱਕੇ ਹਰਭਜਨ ਢਿੱਲੋਂ ਸਾਹਿਬ, ਉਹ ਇਹ ਪੰਜਾਬੀ ਰੇਡੀਓ ਨਾਲ 10-12 ਸਾਲ ਤੋਂ ਜੁੜੇ ਹੋਏ ਆ ਲਗਾਤਾਰ, ਔਰ ਲਗਾਤਾਰ ਹਰ ਸ਼ੁੱਕਰਵਾਰ ਨੂੰ ਐਵਰੀ ਸੈਟਰਡੇ ਉਹਦੀ ਨਹੀਂ ਕਿ ਮਹੀਨਾ ਨਹੀਂ, ਐਵਰੀ ਸੈਟਰਡੇ ਇਹਨਾਂ ਨੇ ਆਪਣਾ ਇੱਕ ਕਵੀ ਦਰਬਾਰ ਇੱਥੇ ਕਰਵਾਉਂਦੇ ਆ, ਜਿਹੜਾ ਕਿ ਇੰਟਰਨੈਸ਼ਨਲ ਹੋ ਨਿਬੜਿਆ ਇਸ ਵੇਲੇ ਤੱਕ। ਦੁਨੀਆ ਵਿੱਚ ਇਸ ਵੇਲੇ ਲੋਕ ਸੁਣ ਰਹੇ ਹੈਗੇ, ਮੇਰਾ ਵੀ ਉਹਨਾਂ ਲੋਕਾਂ ਨਾਲ ਪਿਆਰ ਹੈ ਜਿਹੜੇ ਸੁਣ ਰਹੇ ਹੈਗੇ, ਜਿਹੜੇ ਸੁਣਨ ਵਾਸਤੇ ਬੇਤਾਬ ਰਹਿੰਦੇ ਆ। ਉਹਨਾਂ ਅੱਗੇ ਮੇਰੀ ਬੇਨਤੀ ਹੈ ਕਿ ਇਸੇ ਤਰ੍ਹਾਂ ਸੁਣਦੇ ਰਹਿਣ ਅਤੇ ਸਾਡੇ ਲੋਕਾਂ ਦੀ ਜਿਹੜੀ ਇੱਥੇ ਦੀ ਰੁਦਾਦ ਹੈ, ਇੱਥੇ ਦੀ ਜਿਹੜੀਆਂ ਗੱਲਾਂ ਹਨ, ਉਹ ਤੁਹਾਡੇ ਤੱਕ ਪਹੁੰਚ ਸਕਣ, ਅਤੇ ਤੁਸੀਂ ਵੀ ਸਾਡੇ ਵੱਲੋਂ ਜੋ ਕੁਝ ਸਾਡੀ ਮਤਲਬ ਤੁਹਾਡੇ ਤੱਕ ਅਸੀਂ ਪਹੁੰਚਾ ਸਕਦੇ ਹਾਂ ਉਹ ਤੁਸੀਂ ਸੁਣੋ, ਅਤੇ ਸਾਨੂੰ ਵੀ ਇਸ ਦੀ ਖੁਸ਼ੀ ਹੋਏਗੀ। ਮੈਂ ਹੁਣ ਕਿਉਂਕਿ ਸਮਾਂ ਬੜਾ ਘੱਟ ਹੈ, ਇਸ ਲਈ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਲਿਖੀ ਹੈ। ਮੈਂ ਧਾਰਮਿਕ ਬਹੁਤ ਘੱਟ ਲਿਖਦਾ, ਪਤਾ ਨਹੀਂ ਕਿਉਂ, ਲੱਗਦਾ ਹੈ ਕਿ ਹੁਣ ਨਹੀਂ ਆਏ ਹੋਏ ਹਨ, ਇਹਨਾਂ ਨੇ ਜ਼ਰੂਰ ਮੈਨੂੰ ਉਸ ਪਾਸੇ ਲਾਉਣਾ, ਅਤੇ ਮੈਂ ਜ਼ਰੂਰ ਜਲਦੀ ਹੀ ਬਹੁਤ ਸਾਰੀਆਂ ਕਵਿਤਾਵਾਂ ਲਿਖਾਂਗਾ ਜਿਹੜੀਆਂ ਮੈਂ ਐਸੇ ਓਕੇਜਨਾਂ 'ਤੇ ਕਹਿ ਸਕਾਂ। ਅਤੇ ਸ਼ਾਇਦ ਇਹ ਵੀ ਇੱਕ ਗੱਲ ਸੀ ਕਿ ਪਿਛਲੀ ਵਾਰੀ ਮੈਂ ਇਹਨਾਂ ਦੀ ਮੀਟਿੰਗ 'ਤੇ ਨਹੀਂ ਜਾ ਸਕਿਆ ਕਿ ਮੇਰੇ ਕੋਲ ਕੋਈ ਸੀਗਾ ਹੀ ਨਹੀਂ ਜਿਹੜਾ ਮੈਂ ਉਸ ਦਿਨ 'ਤੇ ਕੁਝ ਕਹਿ ਸਕਾਂ। ਅੱਜ ਦੀ ਕਵਿਤਾ ਵੀ ਮੇਰੀ ਕੱਲ 2-4 ਦਿਨ ਤੱਕ ਨਹੀਂ ਸੀ ਮੇਰੇ ਦਿਮਾਗ 'ਚ ਆਈ ਕਿ ਕੀ ਲਿਖਾਂ ਮੈਂ, ਕੀ ਕਹਾਂ, ਅਤੇ ਉਹ ਇੱਕ ਮੀਟਿੰਗ ਦੇ ਵਿੱਚ ਕੋਈ ਗੱਲ ਐਸੀ ਚੱਲੀ, ਉਹਨਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਇਹ ਲਿਖ। ਉਹ ਫਿਰ ਮੇਰੇ ਤੱਕ ਆਇਆ, ਮੈਂ ਤੁਹਾਡੇ ਸਾਹਮਣੇ ਲਿਖ ਰਿਹਾ। ਜੋ ਤੁਸੀਂ ਸਾਰਿਆਂ ਨੇ ਕਿਹਾ ਨਾ, ਬਹੁਤ ਸ਼ਰਧਾ ਦੇ ਫੁੱਲ ਤੁਸੀਂ ਬਿਖੇਰੇ ਹੈਗੇ ਆ, ਬਹੁਤ ਭਾਵਨਾ। ਜੀ ਠੀਕ ਹੈ, ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਯਾਦ ਕਰਦੇ ਰਹਿੰਦੇ ਆ ਕਿ ਅਤੇ ਇਸ ਵਾਸਤੇ ਮੈਂ ਪਹਿਲੇ ਕਵਿਤਾ ਪੜ੍ਹਨ ਤੋਂ ਪਹਿਲੇ ਫਿਰ ਮੈਂ ਵੀ ਹੁਣ ਬਚ ਗਿਆ ਹਾਂ, ਅਤੇ ਮੈਂ ਜ਼ਰੂਰ ਕਹਾਂਗਾ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੇਰੀ ਕਵਿਤਾ, ਕਿਉਂਕਿ ਮੈਂ ਥੋੜ੍ਹਾ ਜਿਹਾ ਸਿਰਫਿਰਾ ਜਿਹਾ ਲੇਖਕ ਹਾਂ, ਮੈਂ ਸਿੱਧਾ ਨਹੀਂ ਲਿਖਦਾ, ਮੇਰੀ ਇੱਕ ਪ੍ਰੋਬਲਮ ਹੈ। ਮੈਂ ਕੁਝ ਲਿਖਦਾ ਕਿਤੇ ਹੋਰ ਪੁੱਜ ਜਾਣਾ ਲਿਖਣ ਵਾਲੇ, ਮੈਨੂੰ ਪਤਾ ਲੱਗ ਜਦ ਮੈਂ ਲਿਖ ਕੇ ਆਉਣਾ ਫਿਰ ਮੈਨੂੰ ਪਤਾ ਲੱਗਦਾ ਸ਼ਾਇਦ ਮੈਂ ਕੁਝ ਲਿਖਿਆ। ਅਤੇ ਇਸ ਤਰ੍ਹਾਂ ਦੀ ਇੱਕ ਕਵਿਤਾ ਹੈ ਇਹ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਅਤੇ ਇਹਦਾ ਨਾਂ ਹੈ ਜੇ ਤੂੰ ਮੇਰਾ ਦੋਸਤ ਜਿਹੜਾ ਹੈਗਾ, ਜੇ ਤੂੰ ਮੇਰੇ ਵੱਲ ਹੈ, ਅਨੁਮਾਨ ਹੈ ਇਹਦਾ, ਜੇ ਤੂੰ ਮੇਰੇ ਵੱਲ ਹੈ। ਹਾਂਜੀ, ਤੋ ਇੱਕੋ ਬੇਨਤੀ ਹੈ ਕਿ ਇਸ ਕਵਿਤਾ ਦਾ ਇੰਨੀ ਹੈਗੀ ਹੈ, ਇੱਕ ਲਾਈਨ ਜਿਹੜੀ ਹੈਗੀ ਉਹਦੇ ਵਿੱਚ ਕੁਝ ਗੱਲ ਹੈ, ਐਵੇਂ ਨਹੀਂ ਲਿਖੀ ਗਈ, ਉਹਦੇ ਵਿੱਚ ਕੋਈ ਨਾ ਹੈ। ਕੋਸ਼ਿਸ਼ ਕਰੋ ਕਿ ਹਰ ਲਾਈਨ ਨੂੰ ਨਾਲ ਤੁਰਨ ਦੀ, ਪਲੀਜ਼। ਜੇ ਤੂੰ, ਆਵਾਜ਼ ਠੀਕ ਹੈ, ਜੇ ਤੂੰ ਮੇਰੇ ਵੱਲ ਹੈ ਤਾਂ ਐ ਬਖਸ਼ਿੰਦੇ, ਜੇ ਤੂੰ ਮੇਰੇ ਵੱਲ ਹੈ ਤਾਂ ਐ ਬਖਸ਼ਿੰਦੇ, ਬੇਰਹਿਮ ਐ ਸਕਤਾ ਰੋਸ ਬਥੇਰਾ, ਬੇਰਹਿਮ ਐ ਸਕਤਾ ਰੋਸ ਬਥੇਰਾ, ਸੱਤਾ ਅੰਨੀ ਚਾਲ ਕਰਿੰਦਾ ਢੇਰ ਬਸੇਰਾ। ਕੁਝ ਕਿਹਾ ਇਸ ਵਿੱਚ, ਬੇਰਹਿਮ ਸਕਤਾ ਰੋਸ ਬਥੇਰਾ, ਸੱਤਾ ਅੰਨੀ ਝਾੜ ਕਰਿੰਦਾ ਢੇਰ ਬਸੇਰਾ, ਤੇ ਲੋ ਕਰਤਾ ਏ
ਝੂਠ ਦਾ ਦਿਨਕਰ ਲੋਕ ਕਰਤਾ ਸਾਡਾ ਹੁੰਦਾ ਕਿ ਜਿਹੜਾ ਲੀਡਰ ਸਮਝੋ ਸਿੱਧਾ ਪਰਮਾਤਮਾ ਨੂੰ ਵੀ ਲੋਕ ਕਰਤਾ ਕਦੇ ਕਹਿ ਛੱਡਦੇ, ਲੇਕਿਨ ਲੋਕ ਕਰਤਾ ਹੁੰਦਾ ਜਿਹੜਾ ਇਸ ਵੇਲੇ ਤੁਹਾਨੂੰ ਜਦੋਂ ਮੋਦੀ ਸਾਹਿਬ ਕਹਿ ਛੱਡਦੇ ਸੀ ਇੱਕ ਹਿਸਾਬ ਨਾਲ। ਲੋਕ ਕਰਤਾ ਹੈ ਝੂਠਾ, ਝੂਠ ਦਾ ਦਿਨਕਰ, ਰਾਤ ਦੀ ਕਾਲਖ, ਕੂੜ ਸਵੇਰਾ, ਚਿੱਟਾ ਕਾਲਾ ਗੁੰਦਮੀ ਵਖਵਾਦ ਦਾ ਘੇਰਾ, ਚਿੱਟਾ ਕਾਲਾ ਗੁੰਦਮੀ ਵਖਵਾਦ ਦਾ ਘੇਰਾ, ਨੀਚਾਂ ਅੰਦਰ ਨੀਚ ਜ਼ਾਤ ਪ੍ਰਦੂਸ਼ਣ ਮੇਰਾ, ਨੀਚਾਂ ਅੰਦਰ ਨੀਚ ਜ਼ਾਤ ਪ੍ਰਦੂਸ਼ਣ ਮੇਰਾ, ਤੇ ਪਸਰਿਆ ਹਰ ਪਾਸੇ ਹੈ ਬਸ ਸੰਤਾਪ ਦਾ ਡੇਰਾ, ਪਸਰਿਆ ਹਰ ਪਾਸੇ ਹੈ ਬਸ ਸੰਤਾਪ ਦਾ ਡੇਰਾ, ਗੰਗਾ ਜਮਨਾ ਦੂਸ਼ਿਤ ਹਨ ਅੰਮ੍ਰਿਤ ਜਲ ਰਤਲਾ, ਗੰਗਾ ਜਮਨਾ ਦੂਸ਼ਿਤ ਹਨ ਅੰਮ੍ਰਿਤ ਜਲ ਰਤਲਾ, ਰਿਸ਼ਤਿਆਂ ਵਿੱਚ ਡੋਰ ਦਾ ਧਾਗਾ ਅਸਲੋਂ ਪਤਲਾ, ਰਿਸ਼ਤਿਆਂ ਵਾਲੀ ਡੋਰ ਦਾ ਧਾਗਾ ਅਸਲੋਂ ਪਤਲਾ, ਤੇ ਹਾਸ਼ੀਏ ਵਿੱਚ ਹਾਂ ਭਾਵੇਂ ਪਰ ਹਾਂ ਦੂਣ ਸਵਾਇਆ, ਮੇਟਣ ਲਈ ਧੁੰਦ ਗਫਲਤ ਦੀ ਹੈ ਚਾਹ ਚੜਾਇਆ, ਮੇਟਣ ਲਈ ਧੁੰਦ ਗਫਲਤ ਦੀ ਹੈ ਚੜ ਆਇਆ, ਜੇ ਤੂੰ ਮੇਰੇ ਵੱਲ ਹੈ ਤਾਂ ਐ ਬਖਸ਼ਿੰਦੇ, ਜੇ ਤੂੰ ਮੇਰੇ ਵੱਲ ਹੈ ਤਾਂ ਐ ਬਖਸ਼ਿੰਦੇ, ਭਾਗੋ ਦੀ ਰੋਟੀ ਚੋਂ ਅਜ ਵੀ ਰਤ ਰਿਸਦੀ ਹੈ, ਭਾਗੋ ਦੀ ਰੋਟੀ ਚੋਂ ਅਜ ਵੀ ਰਤ ਰਿਸਦੀ ਏ, ਕਿਉਂ ਲਾਲੋ ਦੀ ਰੋਟੀ ਚੋਂ ਇੱਕ ਅੱਗ ਦਿਸਦੀ ਏ, ਗੌਰ ਕਰਨਾ, ਭਾਗੋ ਦੀ ਰੋਟੀ ਚੋਂ ਅਜ ਵੀ ਰਤ ਦਿਸਦੀ ਏ, ਕਿਉਂ ਲਾਲੋ ਦੀ ਰੋਟੀ ਚੋਂ ਇੱਕ ਅੱਗ ਦਿਸਦੀ ਏ, ਕੋਡੇ ਰਾਖਸ਼ਸ ਸੱਤਾ ਰਾਹੀਂ ਰਤ ਪੀਂਦੇ ਹਨ, ਕੋਡੇ ਰਾਖਸ਼ਸ ਸੱਤਾ ਰਾਹੀਂ ਰਤ ਪੀਂਦੇ ਹਨ, ਇਸ ਯੁੱਗ ਵਿੱਚ ਨਿਰਬਲ ਤਾਂ ਏਦਾਂ ਹੀ ਜੀਂਦੇ ਹਨ, ਇਸ ਯੁੱਗ ਵਿੱਚ ਨਿਰਬਲ ਤਾਂ ਏਦਾਂ ਹੀ ਜੀਂਦੇ ਹਨ, ਅੰਧ ਵਿਸ਼ਵਾਸ ਨੇ ਚਾਦਰ ਤਾਣੀ ਇਹ ਬਾਣੀ ਦੀ, ਹਾਂਜੀ ਗੌਰ ਕਰਨਾ, ਅੰਧ ਵਿਸ਼ਵਾਸ ਨੇ ਚਾਦਰ ਤਾਣੀ ਇਹ ਬਾਣੀ ਦੀ, ਤੇ ਚਿੱਟੇ ਦਰਿਆ ਤਲਬ ਬੁਝਾਈ ਏ ਪਾਣੀ ਦੀ, ਚਿੱਟੇ ਦਰਿਆ ਤਲਬ ਬੁਝਾਈ ਏ ਪਾਣੀ ਦੀ, ਤੇ ਜੀਣ ਦੀ ਚਿੰਤਾ ਨਾਲੋਂ ਫਾਂਸੀ ਸਸਤੀ ਏ, ਜੀਣ ਦੀ ਚਿੰਤਾ ਨਾਲੋਂ ਫਾਂਸੀ ਸਸਤੀ ਏ, ਤੇਰੇ ਨਾਂ ਤੇ ਲੁੱਟ ਦੀ ਚੱਕੀ ਨਿਤ ਪਿਸਦੀ ਏ, ਤੇਰੇ ਨਾਂ ਤੇ ਲੁੱਟ ਦੀ ਚੱਕੀ ਨਿਤ ਪਿਸਦੀ ਏ, ਤੇ ਸਕਤੇ ਦੀ ਕਰਤਾਰ ਤੋਂ ਵੱਧ ਸੁਣਵਾਈ ਇੱਥੇ, ਸਕਤੇ ਦੀ ਕਰਤਾਰ ਤੋਂ ਵੱਧ ਸੁਣਵਾਈ ਇੱਥੇ, ਪਸਰੇ ਇਸ ਪਾਸਾਰ ਚ ਰਹਿਮਤ ਕਤਰੇ ਦੀਨਾ, ਤੇ ਸਕਤੇ ਦੀ ਕਰਤਾਰ ਤੋਂ ਵੱਧ ਸੁਣਵਾਈ ਇੱਥੇ, ਖਲਕਤ ਵਿੱਚ ਖਾਲਕ ਦੀ ਬਸ ਰੁਸਵਾਈ ਇੱਥੇ। ਫਿਰ ਦੇਖੋ ਇਹ ਬੰਦ ਛੋਟਾ ਜਿਹਾ ਕਿ ਸਕਤੇ ਦੀ ਕਰਤਾਰ ਤੋਂ ਵੱਧ ਸੁਣਵਾਈ ਇੱਥੇ, ਖਲਕਤ ਵਿੱਚ ਖਾਲਕ ਦੀ ਬਸ ਰੁਸਵਾਈ ਇੱਥੇ, ਤੇ ਪਸਰੇ ਇਸ ਪਾਸਾਰ ਚ ਰਹਿਮਤ ਕਤਰੇ ਦੀਨਾ, ਖਾਲਕ ਤੇ ਖਲਕਤ ਵਿੱਚ ਕੈਸੀ ਜ਼ੋਰ ਅਜ਼ਮਾਈ, ਖਲਕਤ ਵਿੱਚ ਖਾਲਕ ਦੀ ਬਸ ਰੁਸਵਾਈ ਇੱਥੇ, ਪਸਰੇ ਇਸ ਪਾਸਾਰ ਚ ਰਹਿਮਤ ਕਤਰੇ, ਪਸਰੇ ਇਸ ਪਾਸਾਰ ਚ ਰਹਿਮਤ ਕਰਤੇ ਦੀਨਾ, ਸੌਰੀ ਕਤਰੇ ਦੀਨਾ, ਕਿਉਂਕਿ ਬਹੁਤ ਛੋਟਾ ਲਿਖਿਆ ਹੈ ਜੀ, ਪਸਰੇ ਇਸ ਮੈਂ ਸੋਚਿਆ ਇੱਕੋ ਪੇਜ ਲਿਖਾਂ ਸਾਰਾ, ਚਲੋ ਹਾਂਜੀ 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 ਇੱਦਾਂ ਹੀ ਹੈ, ਪਸਰੇ ਇਸ ਪਾਸਾਰ ਚ ਰਹਿਮਤ ਕਰਤੇ ਦੀਨਾ, ਪਸਰੇ ਇਸ ਪਾਸਾਰ ਚ ਰਹਿਮਤ ਕਰਤੇ ਦੀਨਾ, ਖਾਲਕ ਤੇ ਖਲਕਤ ਵਿੱਚ ਕੈਸੀ ਜ਼ੋਰ ਅਜ਼ਮਾਈ, ਕੁਝ ਐਸਾ ਕਰ ਮੈਂ ਨਾ ਬਸ, ਕੁਝ ਐਸਾ ਕਰ ਯਾਰ, ਕੁਝ ਐਸਾ ਕਰ ਮੈਂ ਨਾ ਬਸ ਤੂੰ ਹੋਵਾਂ, ਕੁਝ ਐਸਾ ਕਰ ਮੈਂ ਨਾ ਬਸ ਤੂੰ ਹੋਵਾਂ, ਕੁਝ ਐਸਾ ਕਰ ਮੈਂ ਨਾ ਬਸ ਤੂੰ ਹੋਵਾਂ, ਸੱਚੇ ਸੌਦੇ ਵਿੱਚ ਹੀ ਸਾਰਾ ਜੀਵਨ ਟੋਵਾਂ, ਸੱਚੇ ਸੌਦੇ ਵਿੱਚ ਹੀ ਸਾਰਾ ਜੀਵਨ ਟੋਵਾਂ,
ਤੇ ਜੇ ਤੂੰ ਮੇਰੇ ਵੱਲ ਹੈ ਤਾਂ ਇਹ ਬਖਸ਼ਿੰਦੇ, ਅੱਖੀ ਨਾ ਬੰਦੇ ਦਾ, ਜੇ ਤੂੰ ਮੇਰੇ ਵੱਲ ਹੈ ਤਾਂ ਇਹ ਬਖਸ਼ਿੰਦੇ, ਘਰ ਤੇਰੇ ਵਿੱਚ ਮੰਡੀ ਮਾਲ ਖੁਦਾਈ ਏ, ਰਹਿਬਰ ਤੇ ਰਹਿਜ਼ਨ ਨੇ ਸਾਂਝ ਬੜਾਈ ਏ। ਘਰ ਤੇਰੇ ਵਿੱਚ ਮੰਡੀ ਮਾਲ ਖੁਦਾਈ ਏ, ਰਹਿਬਰ ਤੇ ਰਹਿਜ਼ਨ ਨੇ ਸਾਂਝ ਬਣਾਈ ਏ, ਲੁੱਟ ਰਹੇ ਹਨ ਸ਼ਬਦ ਤੇਰੇ ਦਿਆਂ ਅੰਗਾਂ ਨੂੰ। ਹਾਂਜੀ, ਲੁੱਟ ਰਹੇ ਹਨ ਸ਼ਬਦ ਤੇਰੇ ਦਿਆਂ ਅੰਗਾਂ ਨੂੰ, ਧੁੰਦ ਪਸਾਰਨ ਵਰਤ ਰਹੇ ਹਨ ਰੰਗਾਂ ਨੂੰ, ਧੁੰਦ ਪਸਾਰਨ ਵਰਤ ਰਹੇ ਹਨ ਰੰਗਾਂ ਨੂੰ, ਤੇ ਸ਼ੋਰ ਸ਼ਰਾਬੇ ਵਿੱਚ ਕਾਦੀ ਸੁਣਵਾਈ ਏ, ਸ਼ੋਰ ਸ਼ਰਾਬੇ ਵਿੱਚ ਕਾਦੀ ਸੁਣਵਾਈ ਏ, ਤੇ ਜੇ ਤੂੰ ਮੇਰੇ ਸ਼ੋਰ ਸ਼ਰਾਬੇ ਵਿੱਚ ਕਾਦੀ ਸੁਣਵਾਈ ਏ, ਚਾਨਣ ਦੀ ਕਰ ਲੋ ਕਰਤਾਰ ਦੁਹਾਈ ਏ, ਚਾਨਣ ਦੀ ਕਰ ਲੋ ਕਰਤਾਰ ਦੁਹਾਈ ਏ, ਜੇ ਤੂੰ ਮੇਰੇ ਵੱਲ ਹੈ ਤਾਂ ਇਹ ਬਖਸ਼ੰਦੇ, ਚਾਨਣ ਦੀ ਕਰ ਲੋ ਕਰਤਾਰ ਦੁਹਾਈ ਏ। ਤੇ ਇਸ ਤੋਂ ਪਹਿਲੇ ਕਿ ਮੈਂ ਤੁਹਾਡੇ ਤੋਂ ਰੁਖਸਤ ਚਾਹਾਂ, ਮੈਂ ਬਿਨੈ ਕਰਾਂਗਾ ਸਾਡੀ ਜਨਰਲ ਸਕੱਤਰ ਲਾਜ ਨੀਲਮ ਸੈਣੀ ਜੀ ਕਿ ਉਹ ਆ ਕੇ ਉਹ ਵੀ ਤੁਹਾਡੇ ਸਾਹਮਣੇ ਆਪਣੀ ਕਵਿਤਾ ਨਾਲ ਰੂਬਰੂ ਹੋਣ, ਤੇ ਉਹਨਾਂ ਤੋਂ ਬਾਅਦ ਫਿਰ ਆਪਣੇ ਢਿੱਲੋਂ ਸਾਹਿਬ ਆ ਕੇ ਜੋ ਮਰਜ਼ੀ ਉਹਨਾਂ ਦੀ ਮੂੰਹ ਆਏ ਉਹਨਾਂ ਨੇ ਸਾਡੇ ਨਾਲ ਗੱਲਾਂ ਕਰਨੀਆਂ, ਸਾਡੇ ਨਾਲ ਗੱਲਾਂ ਕਰਨਗੇ। ਆਓ ਜੀ। ਬਹੁਤ ਬਹੁਤ ਹਾਂਜੀ, ਹੁਣ ਮੇਰੀ ਵਾਰੀ ਆ ਬੋਲਣ ਦੀ ਬਈ, ਇਦਾਂ ਨਹੀਂ। ਸੋ ਬਹੁਤ ਹੀ ਵਧੀਆ ਸੁਨੇਹਾ ਜਿਹੜਾ ਹੈ ਪ੍ਰੋਫੈਸਰ ਸੁਰਿੰਦਰ ਸੀਰਤ ਜੀ ਦੇ ਕੇ ਗਏ ਨੇ, ਤੇ ਮੈਂ ਛੋਟੀ ਜਿਹੀ ਕਵਿਤਾ ਕਰਤਾਰਪੁਰ ਲਾਂਘਾ ਆਪ ਸਭ ਨਾਲ ਸਾਂਝੀ ਕਰਾਂਗੀ ਕਿ ਘਰ ਗੁਰੂ ਦਾ ਤੇ ਘਰ ਮਾਪਿਆਂ ਦਾ ਸਦਾ ਧੀਆਂ ਲਈ ਖੁੱਲ੍ਹਾ ਰਹਿੰਦਾ, ਧੀਆਂ ਨੂੰ ਸਦਾ ਗਲ ਨਾਲ ਲਾਵੇ, ਧੀਆਂ ਨੂੰ ਜੀ ਆਇਆਂ ਕਹਿੰਦਾ। ਇਹ ਸਿੱਖਿਆ ਸੀ ਮੇਰੇ ਪਿਤਾ ਦੀ, ਦਿਲ ਵਿੱਚ ਅੱਜ ਤੱਕ ਇੰਜ ਵਸਾਈ, ਘਰ ਗੁਰੂ ਦੇ ਤੇ ਘਰ ਮਾਪਿਆਂ ਦੇ, ਬਿਨ ਪੁੱਛੇ ਸਦਾ ਫੇਰੀ ਪਾਈ। ਇੱਕ ਲਾਂਘਾ ਜੋ ਹੁਣੇ ਹੀ ਖੁੱਲਿਆ, ਇੱਕ ਲਾਂਘਾ ਜੋ ਹੁਣੇ ਹੀ ਖੁੱਲਿਆ, ਇਸਨੇ ਹੈ ਅਹਿਸਾਸ ਕਰਵਾਇਆ, ਚਾਹ ਕੇ ਵੀ ਕਿਉਂ ਜਾ ਨਾ ਸਕੀ ਜਿੱਥੇ ਬਾਬੇ ਹਲ ਚਲਾਇਆ। ਕੌਣ ਸੀ ਜਿਸ ਨੇ ਡਾਕੂ ਬਣ ਕੇ ਖੋਹ ਲਿਆ ਸਾਥੋਂ ਨਨਕਾਣਾ, ਦੋਵੀਂ ਪਾਸੀਂ ਖੂਨ ਕਿਉਂ ਡੁੱਲਿਆ, ਕਿਉਂ ਨਾ ਹੋਇਆ ਆਉਣਾ ਜਾਣਾ। ਹੱਦਾਂ ਤੇ ਸਰਹੱਦਾਂ ਬਣੀਆਂ, ਮਾਰੇ ਗਏ ਭਲਾ ਕਿਸ ਦੇ ਵੀਰ, ਉਜੜੀ ਕੁੱਖ ਤੇ ਮਾਂਗ ਕਿਨਾਂ ਦੀ, ਮਸਲਾ ਭਾਰਾ ਕਿਉਂ ਕਸ਼ਮੀਰ। ਅੱਜ ਜਿਨ੍ਹਾਂ ਨੇ ਲਾਂਘਾ ਦਿੱਤਾ, ਉਹਨਾਂ ਤੋਂ ਵਾਰੀ ਸਦਕੇ ਜਾਵਾਂ, ਗੁਰੂ ਦੀ ਛੋਹ ਪ੍ਰਾਪਤ ਜਿਸ ਨੂੰ, ਮਿੱਟੀ ਮੱਥੇ ਲਾਉਣੀ ਚਾਹਵਾਂ। ਗੁਰੂ ਦੀ ਬਾਣੀ ਪੜ੍ਹਦੇ ਸੁਣਦੇ, ਸ਼ਾਲਾ ਮੈਂ ਸਭ ਦੀ ਗੱਲ ਨਹੀਂ ਕਰਾਂਗੀ, ਸ਼ਾਲਾ ਮੇਰੀ ਸਮਝ ਆ ਜਾਏ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਉਸ ਸੂਰ ਉਸ ਗਾਏ। ਇਸ ਦੇ ਨਾਲ ਹੀ ਬੇਨਤੀ ਕਰਦੀ ਹਾਂ ਸ੍ਰੀ ਹਰਭਜਨ ਢਿੱਲੋਂ ਜੀ ਨੂੰ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਸਾਰੇ ਹੀ ਇੱਥੇ ਇਕੱਤਰ ਹੋਏ ਹਾਂ। ਜਿਵੇਂ ਤੁਹਾਨੂੰ ਪ੍ਰੋਫੈਸਰ ਸੁਰਿੰਦਰ ਸੀਰਤ ਜੀ ਦੱਸ ਕੇ ਗਏ ਨੇ ਕਿ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ, ਤੇ ਬਈ ਜਾਣਾ ਨਹੀਂ ਕਿਸੇ ਨੇ ਵੀ ਹੁਣ, ਕਿਉਂਕਿ ਢਿੱਲੋਂ ਸਾਹਿਬ ਨੇ ਬੋਲਣਾ। ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਤੇ ਕਵੀ ਦਰਬਾਰ ਦਾ ਦਸਤੂਰ ਵੀ ਇਹੀ ਕਹਿੰਦਾ ਕਿ ਅਸੀਂ ਸਾਰੇ ਹੀ ਇੱਕ ਦੂਜੇ ਦੇ ਸਮੇਂ ਦਾ, ਇੱਕ ਦੂਜੇ ਦਾ ਜਿਹੜਾ ਧਿਆਨ ਰੱਖੀਏ। ਤਾਂ ਹਰਭਜਨ ਢਿੱਲੋਂ ਜੀ ਨੇ ਅੱਧੀ ਦਰਜਨ ਜਿਹੜੇ ਕਾਵ ਸੰਗ੍ਰਹਿ ਹੈ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ ਨੇ, ਤੇ ਇਹਨਾਂ ਦੀ ਬਹੁਤ ਹੀ ਵਧੀਆ ਜਿਹੜੀ ਅਗਲੀ ਕਿਤਾਬ ਆ ਉਹ ਵੀ ਬਹੁਤ ਜਲਦੀ ਸਾਡੇ ਹੱਥਾਂ ਵਿੱਚ ਆਵੇਗੀ। ਮੈਂ ਬੇਨਤੀ ਕਰਦੀ ਹਾਂ ਉਹਨਾਂ ਨੂੰ ਕਿ ਉਹ ਆ ਕੇ ਆਪਣੀ ਨਜ਼ਮ ਸਾਂਝੀ ਕਰਨ। ਪਿਆਰੇ ਦੋਸਤੋ, ਮੈਂ ਤੁਹਾਡੇ ਸਾਰਿਆਂ ਦਾ ਪਹਿਲਾਂ ਤਾਂ ਦਿਲੋਂ ਸ਼ੁਕਰੀਆ ਅਦਾ ਕਰਦਾ। ਮੇਰੀ ਜਿਹੜੀ ਮੇਰੇ ਖਿਆਲ ਮਿਹਨਤ ਫਲ ਲਿਆਈ ਹੈ, ਕਿਉਂਕਿ 95% ਮੈਨੂੰ ਪਤਾ ਜਿੰਨੇ ਨੂੰ ਮੈਂ ਫੋਨ ਕੀਤੇ ਉਹ ਹਾਜ਼ਰੀ ਹੈਗੀ ਇੱਥੇ, ਅਤੇ 5% ਥੋੜ੍ਹੇ ਆਈ ਥਿੰਕ ਬਹੁਤ ਖੁਸ਼ ਹਾਂ। ਵਾਹ।
ਤੇ ਮੈਂ ਹਾਂਜੀ ਅੱਛਾ, ਜੇ ਇਸ ਪਾਸੇ ਨੂੰ ਹੋਗਾ ਤਾਂ ਫਿਰ ਗੱਲ ਲੰਮੀ ਚੌੜੀ ਹੋ ਸਕਦੀ ਹੈ। ਤੇ ਮੈਂ ਪਹਿਲਾਂ ਸਭ ਤੋਂ ਹਰਜੋਤ ਖਾਲਸਾ ਜੀ, ਬੀਬੀ ਬਲਵਿੰਦਰ ਕੌਰ ਜੀ ਤੇ ਰਾਜਕਰਨ ਵੀਰ ਜੀ ਸਾਡੇ ਛੋਟੇ ਵੀਰ, ਤੇ ਹਰਜੋਤ ਖਾਲਸਾ ਤੋਂ ਬਾਅਦ ਆਪਣੇ ਦਿਲਪ੍ਰੀਤ ਜੀ ਜਿਹੜੇ ਸਭ ਤੋਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਦੇ ਆ। ਤੇ ਦੂਜਾ ਇਹਨਾਂ ਨੂੰ ਮੈਂ ਮੁਬਾਰਕਬਾਦ ਇਸ ਕਰਕੇ ਦਿਨਾਂ, ਅੱਜ ਇਹ ਨਹੀਂ 10 ਸਾਲ ਇਹ ਪੰਜਾਬੀ ਕਮਿਊਨਿਟੀ ਦੀ ਸੇਵਾ ਕਰਨ ਲਈ ਅੱਜ ਪੂਰੇ ਕੀਤੇ ਨਹੀਂ, ਤੇ ਇਹਨਾਂ ਲਈ ਇੱਕ ਬਹੁਤ ਜ਼ੋਰਦਾਰ ਤਾੜੀ। ਸਾਨੂੰ ਬੜੀ ਖੁਸ਼ੀ ਆ। ਤੇ ਮੇਰਾ ਖਿਆਲ ਆ ਜਦ ਇਹਨੇ ਰੇਡੀਓ ਸਟੇਸ਼ਨ ਇਹਨੇ ਸ਼ੁਰੂ ਕੀਤਾ ਤੇ ਮੈਨੂੰ ਜਨਵਰੀ 'ਚ 10 ਸਾਲ ਹੋ ਜਾਣੇ ਇਹਨਾਂ ਨਾਲ ਜੁੜਿਆ ਨੂੰ। ਹਾਂਜੀ ਹਾਂਜੀ, ਵਕਤ ਬੜਾ ਛੇਤੀ ਜਾਂਦਾ ਹੈਗਾ। ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਇਹਨੇ ਸਾਨੂੰ ਅੱਜ ਤੱਕ ਬੜਾ ਪਿਆਰ ਮੁਹੱਬਤ ਦਿੱਤੀ ਹੈ। ਜਿੰਨਾ ਟਾਈਮ ਸਾਨੂੰ ਚਾਹੀਦਾ ਸੀ ਉਹ ਤੋਂ ਵੀ ਵੱਧ ਸਾਨੂੰ ਦਿੰਦੇ ਰਹੇ ਆ। ਔਰ ਮੇਰਾ ਖਿਆਲ ਅੱਗੇ ਵੀ ਸਾਡੇ ਨਾਲ ਇੱਦਾਂ ਹੀ ਸਾਡੇ ਨਾਲ ਮਿਹਰ ਕਰਦੇ ਰਹਿਣਗੇ ਸਾਡੇ 'ਤੇ। ਅਤੇ ਬਾਕੀ ਮੈਂ ਕੁਛ ਲਾਈਨਾਂ ਤੁਹਾਡੇ ਸਾਹਮਣੇ ਅੱਗੇ ਵੀ ਬੋਲੀਆਂ ਹੈਗੀਆਂ ਅਤੇ ਦੁਬਾਰਾ ਫੇਰ। ਅਸਮਾਨ 'ਤੇ ਅੱਜ ਤਾਰੇ ਨੱਚਣ, ਉਸ ਵੇਲੇ ਦਾ ਸੀਨ ਆ ਜਦੋਂ ਗੁਰੂ ਸਾਹਿਬ ਅਵਤਾਰ ਧਾਰਿਆ। ਅਸਮਾਨ 'ਤੇ ਅੱਜ ਤਾਰੇ ਨੱਚਣ ਤੇ ਚੰਦ ਵੀ ਭੰਗੜਾ ਪਾਵੇ। ਅਸਮਾਨ 'ਤੇ ਅੱਜ ਤਾਰੇ ਨੱਚਣ ਤੇ ਚੰਦ ਵੀ ਭੰਗੜਾ ਪਾਵੇ। ਸੂਰਜ ਵੀ ਅੱਜ ਹੱਸਦਾ ਹੱਸਦਾ ਬੱਦਲਾਂ 'ਚੋਂ ਬਾਹਰ ਆਵੇ। ਸੂਰਜ ਵੀ ਅੱਜ ਹੱਸਦਾ ਹੱਸਦਾ ਬੱਦਲਾਂ 'ਚੋਂ ਬਾਹਰ ਆਵੇ। ਠੰਡੀ ਠੰਡੀ ਹਵਾ ਦੇ ਵਿੱਚੋਂ ਮਹਿਕ ਅਨੋਖੀ ਆਵੇ। ਠੰਡੀ ਠੰਡੀ ਪੌਣ ਦੇ ਵਿੱਚੋਂ ਮਹਿਕ ਅਨੋਖੀ ਆਵੇ। ਸੁਬਹ ਸਵੇਰੇ ਪੰਛੀ ਵੀ ਪਿਆ ਗੀਤ ਇਲਾਹੀ ਗਾਵੇ। ਸੁਬਹ ਸਵੇਰੇ ਪੰਛੀ ਵੀ ਗੀਤ ਇਲਾਹੀ ਗਾਵੇ। ਧਰਤੀ ਨੱਚਦੀ ਨਾ ਅੱਜ ਥੱਕੇ ਤੇ ਨੱਚ ਨੱਚ ਹੋਈ ਸੁਧਾਈ। ਗੁਰੂ ਨਾਨਕ ਦੇਵ ਦੇ ਜਨਮ ਦਿਨ ਦੀ ਮੈਂ ਸਭ ਨੂੰ ਦਿਆਂ ਵਧਾਈ। ਕਾਲੂ ਅਤੇ ਤ੍ਰਿਪਤਾ ਦੇ ਘਰ, ਕਾਲੂ ਅਤੇ ਤ੍ਰਿਪਤਾ ਦੇ ਘਰ ਖੁਸ਼ੀਆਂ ਦਾ ਮੀਂਹ ਪਿਆ ਵਸੇ। ਦੇਣ ਵਧਾਈਆਂ ਮਾਤਾ ਪਿਤਾ ਨੂੰ ਸਭ ਲੋਕੀ ਆਹੋ ਇਕੱਠੇ। ਤੱਕ ਮੁਖੜਾ ਉਸ ਬਾਲਕ ਦਾ ਆਖਣ ਅਵਤਾਰ ਹੈ ਆਇਆ। ਇੰਝ ਲੱਗੇ ਜਿਵੇਂ ਰੱਬ ਹੀ ਆਪੇ ਧਰਤੀ ਉੱਤਰ ਆਇਆ। ਇੰਝ ਹੀ ਲੱਗੇ ਜਿਵੇਂ ਰੱਬ ਹੀ ਆਪੇ ਧਰਤੀ ਉੱਤਰ ਆਇਆ। ਹਨੇਰੀਆਂ ਰਾਤਾਂ ਵਿੱਚ ਚਾਨਣ ਹੋਇਆ ਤੇ ਕੁਦਰਤ ਵੀ ਮੁਸਕਾਈ। ਗੁਰੂ ਨਾਨਕ ਦੇਵ ਦੇ ਜਨਮ ਦਿਨ ਦੀ ਮੈਂ ਲੱਖ ਲੱਖ ਦੀਆਂ ਵਧਾਈ। ਜਦੋਂ ਜ਼ੁਲਮ ਤਸ਼ੱਦਦ ਦੀ ਅੱਤ ਹੁੰਦੀ, ਜਦੋਂ ਜ਼ੁਲਮ ਤਸ਼ੱਦਦ ਦੀ ਅੱਤ ਹੁੰਦੀ ਫਿਰ ਧਰਤੀ ਵੀ ਹੰਝੂ ਵਗਾਉਂਦੀ ਏ। ਜਦੋਂ ਜ਼ੁਲਮ ਤਸ਼ੱਦਦ ਦੀ ਅੱਤ ਹੁੰਦੀ ਫਿਰ ਧਰਤੀ ਵੀ ਹੰਝੂ ਵਗਾਉਂਦੀ ਏ। ਜਦੋਂ ਕਾਲੀਆਂ ਬਦਲੀਆਂ ਛਾ ਜਾਵਣ ਫਿਰ ਦਿਨ ਵੀ ਰਾਤ ਬਣ ਜਾਂਦੀ ਏ। ਜਦੋਂ ਕਾਲੀਆਂ ਬਦਲੀਆਂ ਛਾ ਜਾਵਣ ਫਿਰ ਦਿਨ ਵੀ ਰਾਤ ਬਣ ਜਾਂਦੀ ਏ। ਫਿਰ ਦਿਨ ਵੀ ਰਾਤ ਬਣ ਜਾਂਦੀ ਏ। ਜਦੋਂ ਮਜ਼ਲੂਮਾਂ ਦੀ ਹਾਹਾਕਾਰ ਮਚਦੀ, ਜਦੋਂ ਮਜ਼ਲੂਮਾਂ ਦੀ ਹਾਹਾਕਾਰ ਮਚਦੀ ਫਿਰ ਕੁਦਰਤ ਦੀ ਅੱਖ ਖੁੱਲ੍ਹ ਜਾਂਦੀ ਏ। ਜਦੋਂ ਮਜ਼ਲੂਮਾਂ ਦੀ ਹਾਹਾਕਾਰ ਮਚਦੀ ਫਿਰ ਕੁਦਰਤ ਦੀ ਅੱਖ ਖੁੱਲ੍ਹ ਜਾਂਦੀ ਏ। ਦੇਖਿਆ ਕਹਿਰ ਨਾ ਜਾਮਦਾ ਇਸ ਤੋਂ ਫਿਰ, ਦੇਖਿਆ ਕਹਿਰ ਨਾ ਜਾਮਦਾ ਇਸ ਤੋਂ ਫਿਰ ਇੱਕ ਨਵੀਂ ਹੀ ਖੇਡ ਖਿਡਾਉਂਦੀ ਏ। ਕੱਲ ਫਰਿਸ਼ਤਾ ਇਸ ਸੰਸਾਰ ਅੰਦਰ, ਕੱਲ ਫਰਿਸ਼ਤਾ ਇਸ ਸੰਸਾਰ ਅੰਦਰ ਬੁਰਾਈ ਨਾਲ ਟੱਕਰ ਕਰਾਉਂਦੀ ਏ। ਬੁਰਾਈ ਨਾਲ ਟੱਕਰ ਕਰਾਉਂਦੀ ਏ। ਬੁਰਾਈ ਅੱਗੇ ਅੱਗੇ ਉਹ ਪਿੱਛੇ ਪਿੱਛੇ। ਫਿਰ ਬੁਰਾਈ ਤੋਂ ਨੱਠਿਆ ਜਾਮਦਾ ਨਾ। ਇਸ ਬੁਰਾਈ ਦਾ ਹੋਣਾ ਸੀ ਰਾਜ ਘਰ ਘਰ ਜੇ ਗੁਰੂ ਨਾਨਕ ਦੇਵ ਜੀ ਆਮਦਾ ਨਾ। ਜੇ ਗੁਰੂ ਨਾਨਕ ਦੇਵ ਆਮਦਾ ਨਾ। ਮਾਫ ਕਰਨਾ ਅੱਗੇ 2 ਮਿੰਟ ਦੀ ਹੋਰ। ਬਿਲਕੁਲ ਸਹੀ ਗੱਲ।
ਧੰਨ ਨਾਨਕ ਤੇਰੀ ਬਾਣੀ ਹੈ। ਧੰਨ ਨਾਨਕ ਤੇਰੀ ਬਾਣੀ ਹੈ, ਸੁਖ ਪਾਇਆ ਜਿਸਨੇ ਜਾਣੀ ਹੈ, ਸੁਖ ਪਾਇਆ ਜਿਸਨੇ ਜਾਣੀ ਹੈ। ਧੰਨ ਨਾਨਕ ਤੇਰੀ ਬਾਣੀ ਹੈ, ਧੰਨ ਨਾਨਕ ਤੇਰੀ ਬਾਣੀ ਹੈ। ਜੋ ਨਿਤ ਇਸ ਦਾ ਸਿਮਰਨ ਕਰਦਾ, ਉਹ ਜਨ ਭਵ ਸਾਗਰ ਤੋਂ ਤਰਦਾ। ਜੋ ਨਿਤ ਇਸ ਦਾ ਸਿਮਰਨ ਕਰਦਾ, ਉਹ ਜਨ ਭਵ ਸਾਗਰ ਤੋਂ ਤਰਦਾ। ਇਹ ਤਪਦੇ ਹਿਰਦੇ ਸੀਤਲ ਕਰਦੀ, ਇਹ ਤਪਦੇ ਹਿਰਦੇ ਸੀਤਲ ਕਰਦੀ, ਅਤੇ ਨਿਰਮਲ ਵਾਂਗੂ ਪਾਣੀ ਹੈ। ਧੰਨ ਨਾਨਕ ਤੇਰੀ ਬਾਣੀ ਹੈ, ਧੰਨ ਨਾਨਕ ਤੇਰੀ ਬਾਣੀ ਹੈ। ਇਹ ਊਂਚ ਨੀਚ ਦਾ ਖੰਡਨ ਕਰਦੀ, ਇਹ ਨਾ ਬਾਬਰ ਤੋਂ ਵੀ ਡਰਦੀ। ਇਹ ਊਂਚ ਨੀਚ ਦਾ ਖੰਡਨ ਕਰਦੀ, ਇਹ ਨਾ ਬਾਬਰ ਤੋਂ ਵੀ ਡਰਦੀ। ਕੋਡੇ ਰਕਸ਼ੇ ਵਰਗੇ ਸੁਧਰੇ, ਕੋਡੇ ਰਕਸ਼ੇ ਵਰਗੇ ਸੁਧਰੇ, ਸੁਣ ਇਸ ਦੀ ਕਥਾ ਕਹਾਣੀ ਹੈ। ਧੰਨ ਨਾਨਕ ਤੇਰੀ ਬਾਣੀ ਹੈ, ਧੰਨ ਨਾਨਕ ਤੇਰੀ ਬਾਣੀ ਹੈ। ਭੁੱਲਿਆਂ ਨੂੰ ਇਹ ਰਾਹੇ ਪਾਵੇ, ਦੁਖੀਆਂ ਨੂੰ ਇਹ ਗਲ ਨਾ ਲਾਵੇ। ਭੁੱਲਿਆਂ ਨੂੰ ਇਹ ਰਾਹੇ ਪਾਵੇ, ਦੁਖੀਆਂ ਨੂੰ ਇਹ ਗਲ ਨਾਲ ਰਾਵੇ। ਸਭ ਨੂੰ ਪਿਆਰ ਦਾ ਸਬਕ ਪੜ੍ਹਾਉਂਦੀ, ਸਭ ਨੂੰ ਪਿਆਰ ਦਾ ਸਬਕ ਪੜ੍ਹਾਉਂਦੀ, ਅਤੇ ਸਭ ਨੂੰ ਪਿਆਰ ਦਾ ਸਬਕ ਪੜ੍ਹਾਉਂਦੀ, ਅਤੇ ਗੱਡਦੀ ਟੁੱਟੀ ਤਾਣੀ ਹੈ। ਸਭ ਨਾਨਕ ਤੇਰੀ ਬਾਣੀ ਹੈ, ਧੰਨ ਨਾਨਕ ਤੇਰੀ ਬਾਣੀ ਹੈ। ਅੱਗੇ ਲਾਈਨ। ਭਲੇ ਕੰਧਾਰੀ ਜੋ ਹੰਕਾਰੀ, ਭਲੇ ਕੰਧਾਰੀ ਜੋ ਹੰਕਾਰੀ, ਛੱਡ ਬੈਠੇ ਮਿਲੇ ਆਕੜ ਸਾਰੀ। ਭਲੇ ਕੰਧਾਰੀ ਜੋ ਹੰਕਾਰੀ, ਛੱਡ ਬੈਠੇ ਮਿਲੇ ਆਕੜ ਸਾਰੀ। ਇਹ ਤੁਰਕੀ ਬਾਣੀ ਹੈ ਸਾਂਝੀ, ਇਹ ਤੁਰਕੀ ਬਾਣੀ ਹੈ ਸਾਂਝੀ, ਸਭ ਨੇ ਮਿਲ ਕੇ ਗਾਣੀ ਹੈ। ਧੰਨ ਨਾਨਕ ਤੇਰੀ ਬਾਣੀ ਹੈ, ਧੰਨ ਨਾਨਕ ਤੇਰੀ ਬਾਣੀ ਹੈ। ਆਖਰੀ ਲਾਈਨਾਂ। ਇਸ ਦੇ ਰੰਗ ਵਿੱਚ ਜੋ ਵੀ ਰੰਗਿਆ, ਉਸ ਰੱਬ ਤੋਂ ਹੋਰ ਕੁਝ ਨਾ ਮੰਗਿਆ। ਇਸ ਦੇ ਰੰਗ ਵਿੱਚ ਜੋ ਵੀ ਰੰਗਿਆ, ਉਸ ਰੱਬ ਤੋਂ ਕੁਝ ਹੋਰ ਨਾ ਮੰਗਿਆ। ਢਿੱਲੋਂ ਆਵਾਗਵਣ ਦੇ ਚੱਕਰ, ਢਿੱਲੋਂ ਆਵਾਗਵਣ ਦੇ ਚੱਕਰ ਤੋਂ ਇਹ ਮੁਕਤ ਕਰਾਉਣੀ ਹੈ। ਧੰਨ ਨਾਨਕ ਤੇਰੀ ਬਾਣੀ ਹੈ, ਧੰਨ ਨਾਨਕ ਤੇਰੀ ਬਾਣੀ ਹੈ, ਧੰਨ ਨਾਨਕ ਤੇਰੀ ਬਾਣੀ ਹੈ, ਧੰਨ ਨਾਨਕ ਤੇਰੀ ਬਾਣੀ ਹੈ। ਮਿਹਰਬਾਨੀ ਜੀ। ਹਾਂਜੀ ਹਾਂਜੀ, ਇਹ ਹੁਣ ਸਮਾਂ ਕੱਢ ਗਏ ਨਾ ਦਲਜੀਤ ਜੀ, ਜੇ ਉਹ ਵੀ ਸੁਣਾਉਣਗੇ ਤਾਂ ਇਹਨਾਂ ਤੋਂ ਬਾਕੀ ਸਮਾਂ ਵੀ ਕਰਾਉਣੇ ਅਸੀਂ। ਹਾਂਜੀ, ਬਾਕੀ ਤੁਹਾਡਾ ਟਾਈਮ ਸਾਰਾ। ਮਿਹਰਬਾਨੀ। ਤੁਸੀਂ ਸਾਰੇ ਏਡੀ ਦੂਰੋਂ ਆਇਓ, ਪਹਿਲਾਂ ਵੀ ਮੈਂ ਤੁਹਾਡਾ ਸਵਾਗਤ ਕਰਦਿਆਂ ਬੜਾ ਚੰਗਾ ਲੱਗਿਆ। ਇੰਨੀ ਚੰਗੀ ਸ਼ਾਇਰੀ ਤੁਸੀਂ ਸਾਰਿਆਂ ਨੇ ਬਾਬੇ ਨਾਨਕ ਨੂੰ ਸਮਰਪਿਤ ਸਾਡੇ ਸਰੋਤਿਆਂ ਤੱਕ ਪਹੁੰਚਾਈ ਹੈ। ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ। ਪੰਜਾਬੀ ਕਲਚਰਲ ਸੈਂਟਰ USA ਅਤੇ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਸਾਰੇ ਸਰੋਤਿਆਂ ਦਾ ਜਿਹੜੇ ਦੂਰ ਦੂਰ ਸਾਡੇ ਇਸ ਨਿਮਾਣੇ ਦੇ ਯਤਨ ਦੇ ਹੁੰਗਾਰਾ ਭਰਦੇ ਰਹੇ ਹੋ। ਇਹਨਾਂ ਲੰਮਾ ਸਮਾਂ ਤੁਸੀਂ ਸਾਨੂੰ ਸੁਣਿਆ, ਇੰਨਾ ਲੰਮਾ ਸਮਾਂ ਰੁਕਣਾ, ਅਰੇ ਏਡੀਆਂ ਦੂਰ ਦਰਾਡੀਆਂ ਤੋਂ ਥਾਵਾਂ ਤੋਂ ਆਉਣਾ, ਮਤਲਬ ਇਹ ਸਾਡਾ ਧੰਨ ਭਾਗ ਹੈ। ਅਸੀਂ ਜੋ ਵੀ ਹਾਂ, ਸਾਡੇ ਸਹਿਯੋਗੀਆਂ, ਸਾਡੇ ਸ਼ੁਭਚਿੰਤਕਾਂ ਅਤੇ ਸਾਡੇ ਜਿਹੜੇ ਸਾਰੇ ਸਾਡੇ ਲਈ ਸ਼ੁਭ ਕਾਮਨਾਵਾਂ ਰੱਖਦੇ ਆ, ਉਹਨਾਂ ਦੇ ਕਰਕੇ ਆ। ਭਵਿੱਖ ਵਿੱਚ ਵੀ ਅਸੀਂ ਤੁਹਾਡੇ ਕੋਲੋਂ ਇਸੇ ਸਹਿਯੋਗ ਦੀ ਆਸ ਰੱਖਾਂਗੇ। ਤੁਹਾਡੇ ਸਹਿਯੋਗ ਨਾਲ ਹੀ ਜਿਹੜੇ ਸਾਡੇ ਸਾਰੇ ਯਤਨ ਨੇ ਉਹ ਕਾਮਯਾਬ ਹੋਣੇ ਨੇ, ਅਤੇ ਤੁਸੀਂ ਸਾਡਾ ਪਰਿਵਾਰ ਹੀ ਹੋ। ਫਿਰ ਮੈਂ ਤਹਿ ਦਿਲੋਂ ਤੁਹਾਡਾ ਸਾਰਿਆਂ ਦਾ, ਸਾਡੇ ਕੋਲੋਂ ਕੋਈ ਖਨਾਮੀ ਹੋ ਗਈ ਹੋਵੇ ਅਤੇ ਉਹਦੇ ਲਈ ਮੈਂ ਮਾਫੀ ਚਾਹੁੰਦਾ। ਮੈਂ ਅੱਜ ਦੇ ਕਵੀ ਦਰਬਾਰ ਲਈ ਢਿੱਲੋਂ ਸਾਹਿਬ ਦਾ, ਖਾਸ ਕਰ ਲਾਜ ਨੀਲਮ ਸੈਣੀ, ਜਿਨ੍ਹਾਂ ਨੇ ਸਾਰੀ ਕਾਰਵਾਈ ਨੂੰ ਬਹੁਤ ਖੂਬਸੂਰਤ ਢੰਗ ਨਾਲ ਚਲਾਇਆ,
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ, ਜਿਹੜੀ ਅੱਗੇ ਵੀ ਸਦਾ ਹੀ ਸਾਡੇ ਲਈ ਬਹੁਤ ਸਹਿਯੋਗੀ ਹੁੰਦੀ ਹੈ, ਅਤੇ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ, ਸੈਕਰਾਮੈਂਟੋ ਯੂਨੀਵਰਸਿਟੀ, ਜਿਨ੍ਹਾਂ ਨੇ ਸਾਡੇ ਸਾਰੇ ਯਤਨਾਂ ਨੂੰ ਕਾਮਯਾਬ ਕਰਦੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।